ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਜਿਸ ਤਰ੍ਹਾਂ ਚੋਣਾਂ ਹੋ ਰਹੀਆਂ ਪੰਜਾਬ ਦੇ ਵਿੱਚ ਤੇ ਉਸ ਦੀ ਆਪਾਂ ਗੱਲਬਾਤ ਕਰਦੇ ਆ ਇਸ ਟਾਈਮ ਤੇ ਉੱਥੇ ਕੀ ਕੁਝ ਹੋ ਰਿਹਾ ਆ, ਕਿਸ ਤਰ੍ਹਾਂ ਦੇ ਸਮੀਕਰਨ ਬਣੇ ਹੋਏ ਆ ਤੇ ਆਪੋ ਆਪਣੇ ਇਲਾਕੇ ਦੇ ਵਿੱਚ ਜਿਹੜੇ ਵਿਧਾਇਕ ਖੜੇ ਆ, ਕੈਂਡੀਡੇਟ ਖੜੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ, ਜਾਣਕਾਰੀ ਲੈਂਦੇ ਆ ਉਹਨਾਂ ਤੋਂ, ਉਹਨਾਂ ਦੇ ਇਲਾਕਿਆਂ ਦੀ ਕਿ ਉੱਥੇ ਕੀ ਕੁਝ ਹੋ ਰਿਹਾ ਆ, ਕਿਸ ਤਰ੍ਹਾਂ ਦੇ ਜਿਹੜੇ ਕੰਮ ਆ ਉਹ ਕਰਨੇ ਵਾਲੇ ਆ। ਤੇ ਅੱਜ ਸਾਡੇ ਨਾਲ ਰਣਜੀਤ ਸਿੰਘ ਜੀ ਢਿੱਲੋਂ ਲੁਧਿਆਣਾ ਈਸਟ ਤੋਂ ਉਹ ਸਾਡੇ ਨਾਲ ਜੁੜੇ ਹੋਏ ਨੇ, ਜੋ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦੇ ਨਾਲ ਨੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਲੁਧਿਆਣਾ ਈਸਟ ਦੇ ਵਿੱਚ ਕੀ ਕੁਛ ਜਿਹੜੇ ਆ ਕੰਮ ਹੋਏ ਆ, ਕਿੰਨੀ ਕੁ ਉੱਥੇ ਜਿਹੜੀ ਡਿਵੈਲਪਮੈਂਟ ਹੋਈ ਆ, ਜਾਂ ਕੀ ਕੁਛ ਉੱਥੇ ਕੰਮ ਕਰਨ ਵਾਲਾ ਰਹਿੰਦਾ ਆ, ਉਸ ਤੇ ਸਾਡੀ ਗੱਲਬਾਤ ਹੋਊਗੀ। ਅਸੀਂ ਥੋੜੇ ਕੁ ਮਿੰਟ ਗੱਲਬਾਤ ਕਰਾਂਗੇ ਤੇ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਜਾਂ ਤੁਸੀਂ ਉਸ ਇਲਾਕੇ ਨੂੰ ਬਿਲੋਂਗ ਕਰਦੇ ਆ, ਕਿਉਂਕਿ ਇਹਨਾਂ ਦਾ ਜਿਹੜਾ ਇਲਾਕਾ ਹੈਗਾ, ਜਿਹੜਾ ਵਿਧਾਨ ਸਭਾ ਦਾ ਹਲਕਾ ਆ, ਕਾਫੀ ਵੱਡਾ ਆ, ਬਹੁਤ ਸਾਰੇ ਜਿਹੜੇ ਪਿੰਡ ਆਉਂਦੇ ਆ ਉਸ ਦੇ ਵਿੱਚ ਵੀ, ਤੇ ਤੁਸੀਂ ਵੀ ਬਹੁਤ ਸਾਰੇ ਜਿਹੜੇ ਉੱਧਰੋਂ ਆਏ ਹੋਵੋਗੇ ਉੱਥੇ, ਸ਼ਾਇਦ ਤੁਹਾਨੂੰ ਵੀ ਇਹ ਲੱਗਦਾ ਹੋਊਗਾ ਕਿ ਤੁਹਾਡੇ ਵੀ ਪਿੰਡਾਂ ਦੇ ਵਿੱਚ ਜਾਂ ਤੁਹਾਡੇ ਇਲਾਕੇ ਦੇ ਵਿੱਚ, ਜਾਂ ਤੁਸੀਂ ਲੁਧਿਆਣੇ ਦੇ ਨਾਲ ਹੀ ਬਿਲੋਂਗ ਕਰਦੇ ਆ, ਉੱਥੇ ਕੋਈ ਨਾ ਕੋਈ ਜਿਹੜਾ ਕੰਮ ਕਰਨੇ ਵਾਲਾ ਰਹਿੰਦਾ ਆ, ਉਹ ਵੀ ਤੁਸੀਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰ ਸਕੋਗੇ। ਆਪਾਂ ਗੱਲਬਾਤ ਕਰਦੇ ਆ ਜੀ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਲੁਧਿਆਣਾ ਈਸਟ ਤੋਂ। ਰਣਜੀਤ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਜੀ ਰਣਜੀਤ ਸਿੰਘ ਜੀ, ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹਾਂ ਕਿ ਤੁਸੀਂ ਇਸ ਚੀਜ਼ ਨੂੰ, ਸਾਡੇ ਰਿਕੁਐਸਟ ਨੂੰ ਮਨਜ਼ੂਰ ਕੀਤਾ ਹੈ ਕਿ ਤੁਸੀਂ ਜ਼ਰੂਰ ਆਪਣੇ ਲੁਧਿਆਣੇ ਬਾਰੇ ਦੱਸੋਗੇ ਕਿ ਤੁਹਾਡਾ ਜਿਹੜੀ ਹਲਕਾ ਆ ਉਹ ਲੁਧਿਆਣਾ ਈਸਟ ਆ। ਤੇ ਪਹਿਲਾਂ ਥੋੜਾ ਬਹੁਤ ਅਸੀਂ ਤੁਹਾਡੇ ਬਾਰੇ ਜਾਣਨਾ ਸ਼ੁਰੂ ਕਰਾਂਗੇ ਕਿ ਤੁਸੀਂ 2012 ਦੇ ਵਿੱਚੋਂ ਉੱਥੇ ਇਲੈਕਸ਼ਨ ਜਿੱਤੀ ਆ ਉਸ ਇਲਾਕੇ ਦੇ ਵਿੱਚ। ਹਾਂਜੀ 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 ਹਾਂਜੀ। ਤੇ ਉਸ ਤੋਂ ਪਹਿਲਾਂ ਵੀ ਤੁਸੀਂ ਇਸੇ ਤਰ੍ਹਾਂ ਪੋਲੀਟਿਕਸ ਦੇ ਵਿੱਚ ਸੀਗੇ, ਜਾਂ ਤੁਸੀਂ ਕਿੱਦਾਂ ਹੌਲੀ ਹੌਲੀ ਸ਼ੁਰੂ ਕੀਤਾ ਵੀ ਪੋਲੀਟਿਕਸ ਦੇ ਵਿੱਚ ਆਉਣਾ? ਮੈਂ ਬੀਬੀ ਜੀ 1997 ਤੋਂ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਲੜਦਾ ਆ ਰਿਹਾ ਇਸ ਇਲਾਕੇ ਚੋਂ ਹੀ, ਵਾਰਡ ਨੰਬਰ 6 ਚੋਂ ਪਹਿਲਾਂ ਲੜਦਾ ਰਿਹਾ ਜੀ। ਉਹ ਇਸ ਵਿਧਾਨ ਸਭਾ ਹਲਕਾ ਪੂਰਬੀ ਦੇ ਵਿੱਚ ਪੈਂਦਾ। ਇਹ ਪੂਰਬੀ ਲੁਧਿਆਣਾ ਹਲਕਾ 2012 ਦੇ ਵਿੱਚ ਨਵੀਂ ਹੱਦਬੰਦੀ ਦੇ ਵਿੱਚ ਹੋਂਦ ਵਿੱਚ ਆਇਆ ਸੀ ਤੇ ਇੱਥੇ ਵਿਧਾਨ ਸਭਾ ਦੀ ਪਹਿਲੀ ਇਲੈਕਸ਼ਨ ਹੀ ਹੋਈ ਹੈ ਜੀ। ਤੇ ਇੱਥੋਂ ਦੇ ਜਿਹੜਾ, ਕਿਉਂਕਿ ਮੈਂ ਕਾਉਂਸਲਰ ਸੀ ਤੇ ਸੀਨੀਅਰ ਕਾਉਂਸਲਰ, ਹੁਣ 3 ਵਾਰੀ ਕਾਉਂਸਲਰ ਲਗਾਤਾਰ ਬਣਿਆ ਸੀ, ਇਸ ਕਰਕੇ ਮੈਨੂੰ ਉੱਥੇ ਪਾਰਟੀ ਹਾਈ ਕਮਾਂਡ ਨੇ ਮੌਕਾ ਦਿੱਤਾ ਐਜ਼ ਏ MLA ਦੀ ਟਿਕਟ ਦੇ ਕੇ ਜੀ। ਤੇ ਸੰਗਤ ਨੇ, ਇਲਾਕੇ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ, ਮੈਨੂੰ ਇਸ ਇਲਾਕੇ ਦੀ ਸੇਵਾ ਸੌਂਪ ਦਿੱਤੀ ਤੇ ਅੱਜ 5 ਸਾਲ ਹੋ ਗਏ ਮੈਨੂੰ ਉਸ ਇਲਾਕੇ ਵਿਧਾਨ ਸਭਾ ਹਲਕਾ ਪੂਰਬੀ ਦੀ ਸੇਵਾ ਕਰਦੇ ਨੂੰ। ਜਦੋਂ ਮੈਂ ਇੱਥੇ ਸੇਵਾ ਹਾਸਲ ਕੀਤੀ ਸੀ ਉਦੋਂ ਤੋਂ ਇਹ ਹਲਕੇ ਦੀ ਹਾਲਾਤ ਬਹੁਤ ਮਾੜੇ ਸੀ, ਪਛੜਿਆ ਹੋਇਆ ਹਲਕਾ ਸੀ, ਵਿਕਾਸ ਪੱਖੋਂ ਬਹੁਤ ਪਿੱਛੇ ਸੀਗਾ ਜੀ। ਇੱਥੇ ਕੋਈ ਵੀ ਬੁਨਿਆਦੀ ਸਹੂਲਤ ਨਹੀਂ ਸੀ ਜਿਹੜੀਆਂ ਆਮ ਕਰਕੇ ਇੱਕ ਜੀਵਨ ਜਿਉਣ ਵਾਸਤੇ ਹੋਣੀਆਂ ਚਾਹੀਦੀਆਂ ਨੇ। ਤੇ ਅਸੀਂ 5 ਸਾਲ ਲੋਕਾਂ ਦੇ ਸਹਿਯੋਗ ਦੇ ਨਾਲ ਸੇਵਾ ਕੀਤੀ। ਸਰਕਾਰ ਦੇ ਹਰ ਜੋ ਸਕੀਮਾਂ ਸਨ, ਜੋ ਵਿਕਾਸ ਦੀਆਂ ਸਕੀਮਾਂ ਸਨ, ਸਾਰੀਆਂ ਇਸ ਇਲਾਕੇ ਵਾਸਤੇ ਲੈ ਕੇ ਆਉਂਦੀਆਂ। ਅੱਜ ਇਹ ਕਾਫੀ ਪ੍ਰਫੁੱਲਤ ਆ, ਜਾਣੀ ਇਹ ਫਿਰ ਵੀ ਬਹੁਤ ਕੰਮ ਹੋਣ ਵਾਲੇ ਸੀ, ਕਾਫੀ ਅਸੀਂ ਕਰਾਤੇ ਤੇ ਕੁਛ ਅਜੇ ਬਾਕੀ ਰਹਿ ਵੀ ਗਏ। ਦੇਖੋ ਜੀ, ਕੰਮ ਤੇ ਕਦੀ ਵੀ ਪੂਰੇ ਨਹੀਂ ਹੁੰਦੇ, ਕਿਉਂਕਿ ਜਦ ਤੁਸੀਂ ਇੱਕ ਕੰਮ ਕਰਦੇ ਆ ਤੇ ਦੂਸਰਾ ਕੰਮ ਕੋਈ ਨਾ ਕੋਈ ਹੋਰ ਜਿਹੜਾ ਨਿਕਲਿਆ ਆਉਂਦਾ ਕਿ ਕੰਮ ਤੇ ਸਦਾ ਹੀ ਕਰਦੇ ਰਹੋ। ਤੇ ਜਿਹੜੇ ਤੁਸੀਂ ਜਿਸ ਤਰ੍ਹਾਂ ਕਿਹਾ ਵੀ ਕੰਮ ਬਹੁਤ ਸਾਰੇ ਕੀਤੇ ਆ, ਬਹੁਤ ਸਾਰੀ ਜਿਹੜੀ ਡਿਵੈਲਪਮੈਂਟ ਕੀਤੀ ਆ, ਤੇ ਪਰ ਜਿਹੜੀ ਟ੍ਰੈਫਿਕ ਹੈਗੀ ਆ, ਮੈਂ ਟ੍ਰੈਫਿਕ ਤੇ ਗੱਲ ਕਰਾਂਗੀ ਕਿ ਜਦ ਉੱਧਰ ਨੂੰ ਜਾਂਦੇ ਆ ਤੇ ਉੱਥੇ ਇਸ ਤਰ੍ਹਾਂ ਹੁੰਦਾ ਕਿ ਹੁਣ ਸਾਨੂੰ ਲੁਧਿਆਣੇ ਵਿੱਚ ਹੀ ਲੰਘਣਾ ਪੈਣਾ, ਟ੍ਰੈਫਿਕ ਦਾ ਉਹੀ ਹਾਲ ਆ। ਹਾਂਜੀ, ਟ੍ਰੈਫਿਕ ਦੀ, ਕਿਉਂਕਿ ਇੱਥੇ ਪਰ ਹੈਡ ਹੁਣ ਵਹੀਕਲਸ ਬਹੁਤ ਹੋ ਗਏ ਨੇ। ਸਾਡੀ ਜਿਹੜੀ ਰੋਡ ਵਿਡਸ ਵਗੈਰਾ ਵਾ ਪੁਰਾਣੀਆਂ ਨੇ, ਓਲਡ ਨੇ, ਅਸੀਂ ਉਹਨੂੰ ਵਧਾ ਨਹੀਂ ਸਕਦੇ, ਕਿਉਂਕਿ ਤੁਸੀਂ ਵੀ ਜਾਣਦੇ ਹੋ ਵੀ ਹਿੰਦੁਸਤਾਨ ਖਾਸ ਕਰਕੇ ਪੰਜਾਬ ਆਬਾਦੀ ਪੱਖੋਂ ਬਹੁਤ ਜ਼ਿਆਦਾ ਸਟਰੈਂਥ ਆ ਜੀ, ਹੈ ਨਾ ਜੀ। ਉਹਨਾਂ ਕੁਛ ਕਾਰਨਾਂ ਕਰਕੇ ਟ੍ਰੈਫਿਕ ਦੀ ਸਮੱਸਿਆ ਅਸੀਂ ਫੇਸ ਕਰ ਰਹੇ ਹਾਂ, ਪਰ ਹੁਣ ਤਾਂ ਕਾਫੀ ਸੁਧਾਰ ਹੋ ਗਿਆ ਅੱਗੇ ਨਾਲੋਂ। ਹੁਣ ਅਸੀਂ ਰੋਡ ਕਨੈਕਟੀਵਿਟੀ ਕਾਫੀ ਵਧੀਆ ਬਣਾਈ ਆ, 6 ਲੇਨ 4 ਲੇਨ ਪੁਲ ਵਗੈਰਾ, ਹੋਰ ਬਹੁਤ ਕੁਛ ਕੀਤਾ ਜਿਹਦੇ ਨਾਲ ਰੋਡ ਟ੍ਰੈਫਿਕ ਆ ਉਹਦੇ ਤੇ ਕਾਫੀ ਅੱਗੇ ਨਾਲੋਂ ਕਾਫੀ ਕੰਟਰੋਲ ਹੋ ਗਿਆ। ਪਹਿਲਾਂ ਬਹੁਤ ਜ਼ਿਆਦਾ ਸਮੱਸਿਆ ਸੀ, ਕਿਉਂਕਿ ਹੁਣ ਰੋਡਾਂ ਵੀ ਠੀਕ ਨੇ, ਵਧੀਆ ਨੇ, ਅੱਗੇ ਤਾਂ ਖਰਾਬ ਸੀਗੀਆਂ। ਹੁਣ ਸਰਕਾਰ ਨੇ ਬੜੀ ਮਿਹਨਤ ਕੀਤੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਾਫੀ ਇਸ ਮਹਰਲੇ ਤੇ ਤਵੱਜੋ ਦਿੱਤੀ ਹੈ। ਤੇ ਦੂਸਰੀ ਸਮੱਸਿਆ ਬੜੀ ਕਈ ਵਾਰੀ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਥੋੜਾ ਬਹੁਤਾ ਮੀਂਹ ਵੀ ਪੈ ਜਾਂਦਾ ਤੇ ਪਾਣੀ ਦਾ ਨਿਕਾਸ ਨੇਗਾ, ਤੇ ਉਹਦੇ ਵਿੱਚ ਵੀ ਜਿਹੜਾ ਕਾਫੀ ਕੁਝ ਸੋਸ਼ਲ ਮੀਡੀਆ ਤੇ ਵੀ ਆਉਂਦਾ ਆ, ਜਾਂ ਕਿਤੇ ਕਿਤੇ ਆਪਣਾ ਗੇੜਾ ਵੀ ਵੱਜਦਾ ਆ, ਤੇ ਮੀਂਹ ਜਦੋਂ ਆਉਂਦਾ ਉਸ ਵੇਲੇ ਪਾਣੀ ਬੜਾ ਜਮਾ ਹੋ ਜਾਂਦਾ, ਨਿਕਾਸ ਦੀ ਪ੍ਰੋਬਲਮ ਬੜੀ ਹੈ। ਹਾਂਜੀ, ਕਿਉਂਕਿ ਸਾਡੇ ਸਿਸਟਮ ਦੇ ਵਿੱਚ ਅਜੇ ਤੱਕ ਅਸੀਂ ਸਟਰੋਂਗ ਸੀਵਰ ਨਹੀਂ ਪਾ ਸਕੇ, ਜਿਹੜਾ ਰੇਨ ਵਾਟਰ ਨੂੰ ਖਿੱਚ ਕੇ ਲੈ ਕੇ ਜਾਂਦਾ, ਉਹ ਸਾਡੇ ਅਜੇ ਸ਼ਾਇਦ ਕਿਤੇ ਵੀ ਅਜੇ ਉਹ ਅਵੇਲੇਬਲ ਨਹੀਂ। ਅਸੀਂ ਨਵੀਆਂ ਆਬਾਦੀਆਂ, ਜਿਹੜੀਆਂ ਨਵੀਆਂ ਕਲੋਨੀਆਂ, ਪਲੈਨਡ ਕਲੋਨੀਆਂ ਨੇ, ਉਹਨਾਂ ਦੇ ਵਿੱਚ ਤਾਂ ਪਾਇਆ ਵਾ, ਪਰ ਜਿਹੜੇ ਸਾਰੀਆਂ ਪੁਰਾਣੀਆਂ ਆਬਾਦੀਆਂ ਨੇ, ਚਾਹੇ ਉਹ ਪੁਰਾਣਾ ਸ਼ਹਿਰ ਆ,
ਚਾਹੇ ਕੋਈ ਨਵੀਆਂ ਜਿਹੜੀਆਂ ਕਲੋਨਾਈਜ਼ਰਾਂ ਨੇ ਕੱਟੀਆਂ ਕਲੋਨੀਆਂ ਨੇ, ਉਹਨਾਂ ਕਲੋਨੀਆਂ ਵਿੱਚ ਇਹ ਸਿਸਟਮ ਨਹੀਂ ਹੈ, ਜਿਸ ਕਰਕੇ ਜਦੋਂ ਬਰਸਾਤ ਪੈਂਦੀ ਹੈ ਕੁਝ ਸਮਾਂ ਪਾਣੀ ਖੜ ਜਾਂਦਾ ਵਾ ਮਹੱਲਿਆਂ ਦੇ ਵਿੱਚ, ਸੜਕਾਂ ਦੇ ਉੱਤੇ, ਜਿਹਨੂੰ ਨਿਕਲਣ ਵਾਸਤੇ ਥੋੜਾ ਟਾਈਮ ਲੱਗਦਾ, ਕਿਉਂਕਿ ਸਾਡਾ ਜਿਹੜਾ ਪਾਣੀ ਦਾ ਸਿਸਟਮ ਆ ਉਹ ਸੀਵਰ ਦੇ ਨਾਲ ਜੋੜਿਆ ਗਿਆ ਹੋਇਆ, ਤੇ ਉਹ ਸੀਵਰ ਖਿੱਚ ਕੇ ਲੈ ਕੇ ਜਾਂਦਾ ਹੌਲੀ ਹੌਲੀ ਪਾਣੀ ਨੂੰ, ਤੇ ਕੁਝ ਸਮਾਂ ਪਾਣੀ ਕਈ ਥਾਵਾਂ ਤੇ ਨੀਵੇਂ ਥਾਂ ਤੇ ਖੜ ਜਾਂਦਾ। ਜੀ, ਤੇ ਜਿਹੜੀ ਤੁਸੀਂ ਕਹਿੰਦੇ ਕਿ ਤੁਸੀਂ ਕਾਫੀ ਡਿਵੈਲਪਮੈਂਟ ਕੀਤੀ ਆ, ਤੇ ਲੁਧਿਆਣੇ ਦੇ ਵਿੱਚ ਇਹ ਵੀ ਸੁਣਨ ਵਿੱਚ ਆਇਆ ਕਿ ਬਹੁਤ ਸਾਰੀ ਜਿਹੜੀ ਇੰਡਸਟਰੀ ਆ ਉਹ ਇੱਥੋਂ ਚਲੇ ਗਈ ਆ, ਮੂਵ ਹੋ ਗਈ ਆ, ਤੇ ਬਹੁਤ ਸਾਰੇ ਜਿਹੜੇ ਪ੍ਰਵਾਸੀ ਕੰਮ ਕਰਨ ਵਾਲੇ ਆਉਂਦੇ ਆ ਤੇ ਉਹ ਵੀ ਇੱਥੋਂ ਚਲੇ ਗਏ ਬਹੁਤੇ ਸਾਰੇ। ਨਹੀਂ ਨਹੀਂ ਮੈਡਮ, ਏਦਾਂ ਦੀ ਕੋਈ ਗੱਲ ਨਹੀਂ ਹੈ, ਇਹ ਸਿਰਫ ਅਫਵਾਹਾਂ ਨੇ, ਫੋਕੀਆਂ ਗੱਲਾਂ ਨੇ। ਕੋਈ ਇੰਡਸਟਰੀ ਮੂਵ ਨਹੀਂ ਹੋਈ, ਇੰਡਸਟਰੀ ਗਰੋ ਹੋ ਰਹੀ ਹੈ, ਇੰਡਸਟਰੀ ਅੱਗੇ ਵੱਧ ਵਧੀਆ। ਇੰਡਸਟਰੀ ਦੀ ਰਾਇ ਦੇ ਅਨੁਸਾਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਨੇ ਪਾਲਿਸੀਆਂ ਬਣਾਈਆਂ, ਪਿੱਛੇ ਅਸੀਂ ਸਬਮਿਟ ਵੀ ਕੀਤੇ 2 ਪਿਛਲੇ ਸਾਲਾਂ ਦੇ ਵਿੱਚ। ਹੋਰ ਇੰਡਸਟਰੀ ਅਸੀਂ ਲੈ ਕੇ ਆਂਦੀ ਆ, ਬੜੀ ਇੰਡਸਟਰੀ ਨੇ ਸਾਡੇ ਨਾਲ ਐਗਰੀਮੈਂਟ ਕੀਤੇ ਨੇ, MOU ਸਾਈਨ ਹੋਏ ਨੇ, ਨਵੀਂ ਇੰਡਸਟਰੀ ਲੱਗ ਰਹੀ ਹੈ ਪੰਜਾਬ ਦੇ ਵਿੱਚ। ਔਰ ਖੁਸ਼ੀ ਵਾਲੀ ਗੱਲ ਆ, ਤੁਸੀਂ ਸੁਣਿਆ ਹੋਣਾ ਪਿਛਲੇ ਦਿਨ ਅਸੀਂ ਧਨਾਰਸੂ ਵਿਖੇ ਇੱਕ ਬਹੁਤ ਵੱਡਾ ਸਾਈਕਲ ਵੈਲੀ ਬਣਾਈ ਆ, ਕਈ 100 ਏਕੜਾਂ ਦੇ ਵਿੱਚ ਜੀ, ਉਹਦੀ ਓਪਨਿੰਗ ਹੋਈ ਆ। ਇਹਦੇ ਵਿੱਚ ਸਾਡੇ ਕੋਲ ਬਾਹਰਲੀਆਂ ਕੰਪਨੀਆਂ ਆ ਰਹੀਆਂ ਨੇ ਸਾਈਕਲ ਇੰਡਸਟਰੀ ਲੈ ਕੇ। ਚਲੋ, ਇਹ ਤਾਂ ਬਹੁਤ ਵਧੀਆ ਗੱਲ ਆ ਸਾਡੀ ਵਧੀਆ ਅਸੀਂ ਕਰਨੀ ਹੈ ਅੱਗੇ ਨਾਲੋਂ ਜੀ। ਇਹ ਤਾਂ ਬਹੁਤ ਵਧੀਆ ਗੱਲ ਆ ਕਿ ਪੰਜਾਬ ਦੇ ਵਿੱਚ ਇੰਡਸਟਰੀ ਲੱਗਣੀ ਚਾਹੀਦੀ ਆ, ਭਾਵੇਂ ਸਾਈਕਲ ਆ ਜਾਂ ਕੁਝ ਵੀ ਆ, ਭਾਵੇਂ ਸਿਲਾਈ ਮਸ਼ੀਨਾਂ ਆ, ਕੁਝ ਵੀ ਹੈਗਾ ਆ, ਪਰ ਬਹੁਤ ਜ਼ਰੂਰੀ ਆ। ਇੰਡਸਟਰੀ ਹੈ ਜੀ, ਤੁਹਾਡੇ ਸਾਹਮਣੇ ਦੇਖੋ ਨਾ, ਬਠਿੰਡੇ ਰਿਫਾਈਨਰੀ ਲੱਗੀ ਆ, ਹੋਰ ਵਧੀਆ ਵਧੀਆ। ਹੁਣ ਕੱਲ੍ਹ ਹੀ ਹਜੇ ਪਰਾਲੀ ਤੋਂ ਤੇਲ ਬਣਾਉਣ ਵਾਲੀ ਇੱਕ ਰਿਫਾਈਨਰੀ ਲਾਈ ਹੈ ਬਠਿੰਡੇ ਵਿਖੇ, ਹੋਰ ਪੰਜਾਬ ਵਿੱਚ ਵੀ ਲਾਉਣੀਆਂ ਨੇ। ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਵਿਰੋਧੀਆਂ ਵੱਲੋਂ। ਏਦਾਂ ਦੀ ਕੋਈ ਗੱਲ ਨਹੀਂ ਹੈ ਵੀ ਪੰਜਾਬ ਤੋਂ ਇੰਡਸਟਰੀ ਭੱਜੀ ਆ ਜਾਂ ਪੰਜਾਬ ਦੇ ਵਿੱਚ ਹੋਰ ਕੋਈ ਸਮੱਸਿਆ ਕੋਈ ਨਹੀਂ। ਹਿੰਦੁਸਤਾਨ ਦੇ 28 ਸੂਬਿਆਂ ਦੇ ਵਿੱਚੋਂ ਸਭ ਤੋਂ ਵਧੀਆ ਸੂਬਾ ਪੰਜਾਬ ਆ, ਔਰ ਸਭ ਤੋਂ ਵਧੀਆ ਵਿਕਸਿਤ ਸੂਬਾ ਪੰਜਾਬ ਆ ਹਰ ਪੱਖ ਤੋਂ। ਇਨਫਰਾਸਟ੍ਰਕਚਰ ਸਾਡਾ ਸਭ ਤੋਂ ਵਧੀਆ ਜੀ, ਇਲੈਕਟ੍ਰੀਸਿਟੀ ਸਾਡੇ ਕੋਲੇ ਸਰਪਲਸ ਆ। ਕੋਈ ਏਦਾਂ ਦੀ ਸਮੱਸਿਆ ਪੰਜਾਬ 'ਚ ਹੈ ਹੀ ਨਹੀਂ ਜਿਹੜੀ ਤੁਹਾਡੇ ਕੋਲੇ ਪਹੁੰਚਾਈ ਜਾਂਦੀ ਆ, ਝੂਠ ਆ ਬਿਲਕੁਲ। ਕੋਈ ਏਦਾਂ ਦੀ ਸਮੱਸਿਆ ਹੈ ਨਹੀਂ। ਤੁਸੀਂ ਕਦੇ ਕਦੇ ਆਉਂਦੇ ਵੀ ਹੋਵੋਗੇ, ਦੇਖਦੇ ਹੋਵੋਗੇ, ਅੱਗੇ ਨਾਲੋਂ ਪੰਜਾਬ ਚੇਂਜ ਆ। ਅਨੇ ਚ ਚੇਂਜ ਤੇ ਬਹੁਤ ਹੋਇਆ ਆ। ਅਸੀਂ ਤਾਂ ਉਸ ਪੰਜਾਬ ਨੂੰ ਲੱਭਣ ਜਾਂਦੇ ਆ ਜਿਹੜਾ ਪੰਜਾਬ ਅਸੀਂ ਛੱਡ ਕੇ ਆਏ ਸੀਗੇ, ਪਰ ਪੰਜਾਬ ਬਹੁਤ ਬਦਲ ਗਿਆ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਤੇ ਨਾਲ ਹੀ ਤੁਸੀਂ ਇੱਕ ਗੱਲ ਕੀਤੀ ਹੈਗੀ ਆ ਕਿ ਜਿਹੜੀ ਪਰਾਲੀ ਆ ਉਹ ਬਹੁਤ ਵਧੀਆ ਕਦਮ ਆ, ਪਰ ਇੱਕ ਗੱਲ ਜ਼ਰੂਰ ਮਨ ਦੇ ਵਿੱਚ ਆਉਂਦੀ ਹੈ ਕਿ ਜਿਹੜੀ ਵੀ ਚੀਜ਼ ਲੱਗਦੀ ਉਹ ਬਠਿੰਡੇ ਵਿੱਚ ਹੀ ਕਿਉਂ ਲੱਗਦੀ ਆ? ਨਹੀਂ ਚਲੋ, ਇਹ ਨਹੀਂ, ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ ਬਠਿੰਡੇ ਕਿਉਂ ਲੱਗਦੀ ਹੈ, ਸਾਰੇ ਪੰਜਾਬ ਦੇ ਵਿੱਚ ਹੀ ਜਗ੍ਹਾ ਜਗ੍ਹਾ ਲੱਗਦੀ ਹੈ। ਕੁਛ ਚਲੋ ਠੀਕ ਹੈ, ਪ੍ਰੈਫਰੈਂਸ ਹੁੰਦੀ ਵੀ ਆ ਹਰੇਕ ਬੰਦੇ ਨੂੰ, ਪਰ ਏਦਾਂ ਦੀ ਕੋਈ ਗੱਲ ਨਹੀਂ ਹੈ ਵੀ ਬਠਿੰਡੇ ਲੱਗਦੀ ਹੈ। ਪੰਜਾਬ ਦੇ ਹਰ ਖਿੱਤੇ ਦੇ ਵਿੱਚ ਕੁਛ ਨਾ ਕੁਛ ਲੱਗ ਰਿਹਾ, ਕਿਤੇ ਨਾ ਕਿਤੇ ਸੋਲਰ ਸਿਸਟਮ ਲੱਗ ਰਿਹਾ, ਕਿਤੇ ਇੰਡਸਟਰੀ ਲੱਗ ਰਹੀ ਹੈ, ਕਿਤੇ ਹਸਪੀਟਲ ਬਣ ਰਿਹਾ। ਅੱਗੇ ਸੰਗਰੂਰ ਦੇ ਵਿੱਚ ਹਸਪਤਾਲ ਬਣਾਇਆ, ਉਹ ਕਿਹੜਾ ਬਠਿੰਡਾ ਥੋੜਾ, ਸੰਗਰੂਰ 'ਚ ਬਣਿਆ ਹੋਇਆ ਕੈਂਸਰ ਹਸਪੀਟਲ, ਏਮਜ਼ ਬਣਿਆ ਬਠਿੰਡੇ ਵਿਖੇ। ਬਹੁਤ ਇੰਡਸਟਰੀ, ਕਿਉਂਕਿ ਇੱਕ ਹੋਰ ਵੀ ਗੱਲ ਆ ਜੀ, ਦੇਖੋ ਬਠਿੰਡਾ ਸਾਈਡ ਜਿਹੜੀ ਆਪਣਾ ਗੂੜਾ ਮਾਲਵਾ ਇਹ ਏਰੀਆ ਮੰਨਿਆ ਜਾਂਦਾ, ਇਹ ਪਹਿਲਾਂ ਕਾਫੀ ਪਛੜਿਆ ਏਰੀਆ ਸੀ ਜੀ ਜੀ। ਇੱਥੇ ਦੇ ਲੋਕ ਜਿਹੜੇ ਸੀ ਉਹ ਅਵੇਅਰ ਨਹੀਂ ਸੀਗੇ ਇਹ ਕਿਸੇ ਵੀ ਪੱਖ ਤੋਂ ਇਹਦਾ, ਕਿਉਂਕਿ ਇੰਡਸਟਰੀ ਉੱਥੇ ਜਾਂਦੀ ਨਹੀਂ ਸੀ। ਇੰਡਸਟਰੀ ਜਾਂਦੀ ਆ ਉੱਥੇ ਜਿੱਥੇ ਰੌਣਕ ਹੋਵੇ, ਜਿੱਥੇ ਕੋਈ ਪਹਿਲਾਂ ਹੈ ਨਾ ਵਧੀਆ ਚੀਜ਼, ਲੁਧਿਆਣੇ ਵਰਗੇ ਸ਼ਹਿਰ ਜਾਂ ਅੰਮ੍ਰਿਤਸਰ ਵਰਗੇ ਸ਼ਹਿਰ ਇੰਡਸਟਰੀ ਬਹੁਤ ਆ। ਬਠਿੰਡੇ ਵਾਲੀ ਸਾਈਡ ਤੇ ਕੋਈ ਇੰਡਸਟਰੀ ਨਹੀਂ ਸੀ, ਬਠਿੰਡੇ ਵਾਲੀ ਸਾਈਡ ਤੇ ਕੋਈ ਵੀ ਇਸ ਤਰ੍ਹਾਂ ਦੀ ਖੁਸ਼ਹਾਲੀ ਵਾਲੀ ਚੀਜ਼ ਨਹੀਂ ਸੀ, ਜਿਸ ਕਰਕੇ ਸੀਗਾ ਸਰਕਾਰ ਦੀ ਤਵੱਜੋ ਰਹਿੰਦੀ ਆ ਵੀ ਕੁਛ ਨਾ ਕੁਛ ਉਸ ਏਰੀਆ ਨੂੰ ਦਿੱਤਾ ਜਾਵੇ ਜਿਹਦੇ ਨਾਲ ਉਸ ਇਲਾਕੇ ਦੇ ਲੋਕਾਂ ਨੂੰ ਵੀ ਖੁਸ਼ਹਾਲੀ ਮਿਲੇ। ਹਾਂਜੀ, ਤੁਹਾਡੀ ਗੱਲ ਤੋਂ ਮੇਰੇ ਦਿਮਾਗ 'ਚ ਇੱਕ ਗੱਲ ਆਉਂਦੀ ਆ ਕਿ ਮੈਂ ਤੇ ਜਿੱਦਾਂ ਸਾਡਾ ਇਲਾਕਾ ਦੁਆਬਾ ਆ, ਪਰ ਬਠਿੰਡੇ ਦੇ ਵਿੱਚ ਜਦ ਗਏ ਆ ਤੇ ਉੱਥੇ ਕੋਈ ਬਹੁਤੇ ਟੋਲ ਪਲਾਜ਼ਾ ਨਹੀਂ ਸੀਗੇ, ਪਰ ਆ ਜਿਹੜੀ ਦੇਣ ਬਠਿੰਡੇ ਦੀ, ਆਪਣੇ ਬਠਿੰਡੇ ਦੇ ਵਿੱਚ ਕੋਈ ਨਹੀਂਗਾ, ਪਰ ਦੁਆਬੇ ਦੇ ਵਿੱਚ ਟੋਲ ਬੜੇ ਆ। ਇਹ ਪਤਾ ਨਹੀਂ ਹੁਣ ਕਿਹੜੀ ਗੱਲ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਦੁਆਬੇ ਦੇ ਵਿੱਚ ਟੋਲ ਦੇਖੋ, ਟੋਲ ਰੋਡ ਹੁਣ ਸਾਰੇ ਪਾਸੇ ਬਣਾਈਆਂ ਗਈਆਂ ਨੇ, ਕਿਉਂਕਿ ਰੋਡ ਦੀ ਦਸ਼ਾ ਨੂੰ ਸੁਧਾਰਨ ਵਾਸਤੇ ਜ਼ਰੂਰ ਪ੍ਰਾਈਵੇਟ ਸੈਕਟਰ ਦੀ ਸਪੋਰਟ ਦੀ ਲੋੜ ਸੀ। ਤੁਸੀਂ ਦੇਖੋ, ਤੁਸੀਂ ਵਿਕਸਿਤ ਕੰਟਰੀ ਵਿੱਚ ਰਹਿੰਦੇ ਹੋ, ਇੱਥੇ ਵੀ ਤੁਹਾਡੇ ਸਾਹਮਣੇ ਜਦੋਂ ਮੈਂ ਵੀ ਇੱਥੇ ਆਇਆ ਪਿੱਛੇ ਆਪਣੇ ਵੈਨਕੂਵਰ ਵਗੈਰਾ ਘੁੰਮਿਆ ਸੀ, ਟੋਲ ਤਾਂ ਉੱਥੇ ਵੀ ਆਪਾਂ ਪੇ ਕਰਨਾ ਪੈਂਦਾ ਕਈ ਥਾਵਾਂ ਤੇ। ਵਿਕਸਿਤ ਕੰਟਰੀਆਂ ਦਾ ਦੇਖੋ ਇੱਕ ਰੀਜਨ ਇਹੀ ਹੈ ਨਾ ਵੀ ਉਹਨਾਂ ਨੇ, ਤੁਸੀਂ ਆਪ ਜਿੱਥੇ ਰਹਿੰਦੇ ਹੋ ਇੱਥੇ ਦੇਖੋ ਟੈਕਸ ਕਿੰਨੇ ਤਰ੍ਹਾਂ ਦੇ ਟੈਕਸ ਦਿੰਦੇ ਹੋ। ਬਿਲਕੁਲ ਪਤਾ ਤੁਹਾਨੂੰ ਵੀ ਇੱਕ ਥਾਂ ਤੇ ਜਾ ਕੇ ਇੱਕ ਸਲੈਬ ਇੰਨੀ ਬਣ ਜਾਂਦੀ ਹੈ ਤੁਹਾਡੇ ਇੱਥੇ ਟੈਕਸਾਂ ਦੀ ਵੀ ਤੁਸੀਂ ਜਿੰਨੀ ਕਮਾਈ ਕਰਦੇ ਹੋ ਗਵਰਨਮੈਂਟ ਨੂੰ ਚਲੀ ਜਾਂਦੀ ਹੈ। ਨਹੀਂ, ਇਸ ਤਰ੍ਹਾਂ ਵੀ ਆਪਣੇ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ 'ਚ ਆਪਾਂ ਹੁਣ ਇਕੱਲੇ ਟੋਲ ਨੂੰ ਗਿਣੀ ਜਾਈਏ, ਆਪਾਂ ਟੈਕਸ ਦਿੰਦੇ ਕਿਹੜੇ? ਆਪਾਂ ਹਿੰਦੁਸਤਾਨ 'ਚ ਦੇਖੋ ਟੈਕਸ ਬਹੁਤ ਘੱਟ ਲੋਕ ਦਿੰਦੇ ਨੇ, ਤੇ ਫਿਰ ਵੀ ਆਪਣਾ ਦੇਸ਼ ਵਧੀਆ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਕੋਈ ਟੈਕਸ ਨਵੇਂ ਲਾਏ ਨਹੀਂ ਗਏ, ਫਿਰ ਵੀ ਆਪਣਾ ਪੰਜਾਬ ਤਰੱਕੀ ਕਰ ਰਿਹਾ, ਖੁਸ਼ਹਾਲ ਹੋ ਰਿਹਾ, ਹਰ ਸੈਕਟਰ ਦੇ ਵਿੱਚ ਅੱਗੇ ਵਧ ਰਿਹਾ। ਤੇ ਮੇਰੇ ਖਿਆਲ ਆਪਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ, ਛੋਟੀ ਮੋਟੀ ਗੱਲ ਨਹੀਂ ਆਪਾਂ ਨੂੰ ਵੀ ਟੋਲ ਨੇ ਜਾਂ ਹੋਰ ਨੇ, ਇਹ ਕੋਈ ਬੜੀ ਵੱਡੀ ਗੱਲ ਨਹੀਂ ਹੈ। ਨਹੀਂ, ਟੋਲ ਲਾਓ ਜ਼ਰੂਰ, ਦੇਖੋ ਟੋਲ ਲਾਓ ਜ਼ਰੂਰ, ਇਹਦੇ ਵਿੱਚ ਕੋਈ ਗੱਲ ਨਹੀਂ। ਜਿਹੜੀਆਂ ਮੇਨ ਸੜਕਾਂ ਆ ਉਹਨਾਂ ਦੀ ਹਾਲਤ ਸੁਧਰ ਗਈ ਆ, ਉਹ ਬਣੀਆਂ ਆ, ਪਰ ਟੋਲ ਕੁਛ ਕੁ ਥੋੜੇ ਫਾਸਲੇ ਤੇ ਚਾਹੀਦੇ ਆ। ਥੋੜੇ 10 ਮੀਲ ਤੇ ਜਾਂਦੇ ਤਾਂ ਟੋਲ ਆ ਜਾਂਦਾ, ਉਸ ਦੀ ਵੱਡੀ ਪ੍ਰੋਬਲਮ ਪੈਂਦੀ ਆ ਕਿ ਬਾਹਰ ਹੋਰ ਕਿਤੇ ਜਿਸ ਤਰ੍ਹਾਂ ਬਠਿੰਡੇ ਵੱਲ ਦੀ ਆਪਾਂ ਗੱਲ ਕੀਤੀ ਆ, ਉਹਦਾ ਟੋਲ ਬੜੇ ਘੱਟ ਆ, ਤੇ ਇੱਧਰ ਥਾਂ ਤੇ ਪੈਰ ਤੇ ਟੋਲ ਆ। ਕਿਉਂਕਿ ਦੇਖੋ ਇੱਥੇ ਤੇ ਕਮਾਈ ਕਰਦੇ ਆ, ਕੰਮ ਕਰਦੇ ਆ, ਲੋਕਾਂ ਕੋਲ ਪੈਸੇ ਹੁੰਦੇ ਆ, ਤੇ ਪਰ
ਜਿਸ ਤਰ੍ਹਾਂ ਪੰਜਾਬ ਦੀ ਤੁਸੀਂ ਗੱਲ ਕੀਤੀ ਆ, ਇਲਾਕਿਆਂ ਦੀ ਗੱਲ ਕੀਤੀ ਆ, ਕੁਛ ਕੁ ਇਲਾਕੇ ਖੁਸ਼ਹਾਲ ਆ, ਕੁਛ ਕੁ ਇਲਾਕੇ ਬੜੇ ਗਰੀਬ ਆ, ਤੇ ਉੱਥੇ ਹਰ ਇੱਕ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਪੇ ਕਰਨੀਆਂ ਬੜੀਆਂ ਔਖੀਆਂ ਹੁੰਦੀਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਤੁਹਾਡੇ ਲੁਧਿਆਣੇ ਦੇ ਵਿੱਚ ਸਬਜ਼ੀ ਮੰਡੀ ਆ, ਉਹ ਤੁਹਾਡੇ ਇਲਾਕੇ ਵਿੱਚ ਆਉਂਦੀ ਹੈ? ਹਾਂਜੀ ਹਾਂਜੀ, ਸਬਜ਼ੀ ਮੰਡੀ ਮੇਰੇ ਇਲਾਕੇ 'ਚ ਪੈਂਦੀ ਹੈ ਜੀ। ਹਾਂਜੀ, ਉਸ ਦਾ ਵੀ ਜ਼ਰੂਰ ਕੁਛ ਨਾ ਕੁਛ ਕਰੋ, ਕਿਉਂਕਿ ਉਹ ਵਿਚਾਰੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਆ। ਤੁਹਾਡੇ ਲੁਧਿਆਣੇ ਦੀ ਸਬਜ਼ੀ ਮੰਡੀ ਬੜੀ ਮਸ਼ਹੂਰ ਆ। ਨਹੀਂ ਜੀ, ਲੁਧਿਆਣੇ ਦੀ ਸਬਜ਼ੀ ਮੰਡੀ ਅੱਗੇ ਨਾਲ ਬਹੁਤ ਵਧੀਆ। ਪਹਿਲਾਂ ਜਿਹੜੀ ਸਬਜ਼ੀ ਮੰਡੀ ਸੀ ਉਹ ਛੋਟੀ ਜਿਹੀ ਸੀ, ਹੁਣ ਉਹ ਤਾਂ 55 ਏਕੜ ਦੇ ਵਿੱਚ ਸਬਜ਼ੀ ਮੰਡੀ ਬਣਾਈ ਗਈ ਹੈ। ਬਹੁਤ ਵਧੀਆ ਸਬਜ਼ੀ ਮੰਡੀ ਆ, ਪੂਰੀਆਂ ਸੁਵਿਧਾਵਾਂ ਨੇ ਉਹਦੇ ਵਿੱਚ, ਕੋਲਡ ਸਟੋਰ ਵਗੈਰਾ ਵਗੈਰਾ ਸਾਰਾ ਕੁਝ ਉਹਦੇ ਵਿੱਚ ਬਣਾਇਆ ਗਿਆ। ਸਬਜ਼ੀ ਮੰਡੀ ਠੀਕ ਹੈ। ਦੇਖੋ, ਜਿੱਥੇ ਆਵਾਜਾਈ ਆਮ ਹੁੰਦੀ ਆ, ਜਿੱਥੇ ਕੋਈ ਸਬਜ਼ੀ ਦਾ ਕੰਮ, ਤੁਹਾਨੂੰ ਵੀ ਪਤਾ ਇਹਦੇ ਵਿੱਚ ਵੇਸਟੇਜ ਬੜੀ ਹੁੰਦੀ ਆ। ਉਹ ਵੇਸਟੇਜ ਜਦੋਂ ਫਿਰ ਕਿੱਲਰ ਕੁੱਲਰ ਦੀ ਹੈ ਤੇ ਉਹਦੇ ਨਾਲ ਕਈ ਤਰ੍ਹਾਂ ਦੀਆਂ ਗੰਦਗੀ ਜਾਂ ਕੋਈ ਹੋਰ ਫੈਲਦੀ ਆ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਫਿਰ ਵੀ ਅੱਗੇ ਨਾਲੋਂ ਵਧੀਆ ਕਾਫੀ ਸਬਜ਼ੀ ਮੰਡੀ। ਨਹੀਂ, ਸਾਡੇ ਖਿਆਲ ਨਾਲ ਤੇ ਜਿਸ ਤਰ੍ਹਾਂ ਦੀਆਂ ਅਸੀਂ ਕੰਟਰੀਆਂ ਵਿੱਚ ਰਹਿੰਦੇ ਆ ਕਿ ਉਹ ਉੱਥੇ ਵਧੀਆ ਹੋਣਾ ਚਾਹੀਦਾ। ਇਹ ਕਰਕੇ ਜਿਹੜਾ ਬਹੁਤੇ NRI ਆ ਉਹ ਜੁੜੇ ਹੋਏ ਆ। ਤੇ ਅੱਗੇ ਆਪਾਂ ਗੱਲ ਕਰ ਲੈਂਦੇ ਹਾਂ ਜੀ ਨੋਟਬੰਦੀ ਦੀ, ਕਿ ਨੋਟਾਂ ਤੋਂ ਬੜੇ ਲੋਕ ਤੰਗ ਆ। ਲੁਧਿਆਣੇ ਦੇ ਵਿੱਚ ਵੀ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਆਉਂਦਾ ਆ, ਉੱਥੇ ਵੀ ਬੜਾ ਕੁਝ ਹੋ ਰਿਹਾ। ਇਹ ਕੋਈ ਸੁਧਰਨ ਦੇ ਅਸਾਰ ਪਸਾਰ ਹੈ? ਹਾਂਜੀ ਹਾਂ, ਬਿਲਕੁਲ 30 ਤਰੀਕ ਤੱਕ ਬਿਲਕੁਲ ਇਹ ਸੁਧਾਰ ਹੋ ਜਾਊਗਾ, ਕਿਉਂਕਿ ਸਾਨੂੰ ਆਦਤਾਂ ਪਈਆਂ ਹੋਈਆਂ ਪੁਰਾਣੀਆਂ ਬੜੇ ਲੰਮੇ ਸਮੇਂ ਤੋਂ, ਤੇ ਉਹ ਲੰਮੀਆਂ ਸਮੇਂ ਦੀਆਂ ਜੇ ਕਿਸੇ ਸਰੀਰ ਨੂੰ ਵੀ ਰੋਗ ਲੱਗ ਜਾਵੇ ਜੀ, ਉਹ ਰੋਗ ਨੂੰ ਹਟਾਉਣ ਵਾਸਤੇ ਆਪਰੇਸ਼ਨ ਕਰਨਾ ਪਵੇ, ਥੋੜੀ ਜਿਹੀ ਤਕਲੀਫ ਤਾਂ ਹੁੰਦੀ ਆ। ਉਹ ਤਕਲੀਫ ਥੋੜੀ ਜਿਹੀ ਫੇਸ ਕਰਨੀ ਪੈਂਦੀ ਆ, ਫਿਰ ਤੰਦਰੁਸਤੀ ਆ ਜਾਂਦੀ ਆ। ਹੁਣ ਸਾਨੂੰ ਇਹ ਵੀ ਤੰਦਰੁਸਤ ਹੋ ਜਾਵੇ, ਤਕਲੀਫ ਥੋੜੀ ਜਿਹੀ ਫੇਸ ਜ਼ਰੂਰ ਕਰ ਰਹੇ ਆ। ਇਸ ਵੇਲੇ ਆਪਰੇਸ਼ਨ ਹੋਇਆ ਨਾ, ਆਪਰੇਸ਼ਨ ਤੋਂ ਬਾਅਦ ਥੋੜਾ ਜਿਹਾ ਤਕਲੀਫ ਤਾਂ ਹੋਣੀ ਆ। ਹੁਣ ਤੰਦਰੁਸਤੀ ਵੱਲੋਂ ਹਿੰਦੁਸਤਾਨ ਵਧੂਗਾ। ਚਲੋ ਕੋਈ ਗੱਲ ਨਹੀਂ ਜੀ, 30 ਤਰੀਕ ਤੱਕ ਦੇਖਦੇ ਆ ਕਿ ਬਹੁਤ ਸਾਰੇ ਜਿਹੜੇ NRI ਆ, ਉਹਨਾਂ ਦੇ ਜਿਹੜੇ ਪਲਾਨ ਸੀਗੇ ਆਉਣ ਦੇ, ਉਹ ਵਿਚਾਰੇ ਉਸੇ ਤਰ੍ਹਾਂ ਬੈਠੇ ਆ ਕਿ ਅਸੀਂ ਰਸਤੇ ਦੇ ਵਿੱਚ ਵੀ ਜਿਹੜਾ ਪੈਸਾ ਉਹਨਾਂ ਨੂੰ ਨਹੀਂ ਮਿਲਣਾ। ਪਰ ਪੰਜਾਬ ਤੋਂ ਵੀ ਜਿਹੜੀਆਂ ਖਬਰਾਂ ਆ ਰਹੀਆਂ, ਪਿੰਡਾਂ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਕਿ ਲੋਕੀ ਜਿਹੜੇ ਆ ਉਹ ਬਹੁਤ ਤਰਾ ਕਰ ਰਹੇ ਆ ਕਿ ਉਹਨਾਂ ਦੇ ਕੋਲ ਪੈਸੇ ਨਹੀਂ ਹੈਗੇ। ਪਹਿਲਾਂ ਤੇ ਪਿੰਡਾਂ ਵਾਲੇ ਸੌਖੇ ਸੀ ਜੀ, ਥੋੜੇ ਜਿਹੇ ਦਿਨਾਂ ਦੀ ਤਕਲੀਫ ਹੈ, ਪਰ ਉਦੋਂ ਬਾਅਦ ਠੀਕ ਹੋ ਜਾਊਗਾ। ਤੇ ਤੁਹਾਡਾ ਕੀ ਖਿਆਲ ਹੈ ਵੀ ਜਿਹੜੇ ਉਹ ਪੈਸੇ ਹੋਰ ਆ ਜਾਣਗੇ ਬੈਂਕਾਂ 'ਚ? ਹਾਂਜੀ ਹਾਂ, ਬੈਂਕਾਂ 'ਚ ਆ ਜਾਣੇ। ਹੁਣ ਪੈਸੇ ਨੋਰਮਲ ਹੋ ਰਿਹਾ ਜੀ, ਕਾਫੀ ਨੋਰਮਲ ਹੋ ਗਿਆ, ਹੋਰ ਨੋਰਮਲ ਹੋ ਜਾਣਾ 30 ਤਰੀਕ ਤੋਂ, ਕਿਉਂਕਿ ਨਵੀਂ ਪਾਲਿਸੀ ਕੋਈ ਸਰਕਾਰ ਨੇ ਉਦੋਂ ਤੱਕ ਦੇ ਦੇਣੀ ਹੈ। 30 ਤਰੀਕ ਤੱਕ ਹੀ ਉਹਨਾਂ ਨੇ ਪਤਾ ਟਾਈਮ ਮੰਗਿਆ ਸੀ ਹਿੰਦੁਸਤਾਨ ਦੇ ਨਿਵਾਸੀਆਂ ਨੂੰ, 50 ਦਿਨ ਮੈਨੂੰ ਦਿਓ, 50 ਦਿਨ ਬਾਅਦ ਤੁਹਾਡੀ ਜਿਹੜੀ ਸਮੱਸਿਆ ਸਾਰੀ ਹੱਲ ਕਰਨਗੇ। ਲੱਗੀ ਹੋਈ ਹੈ ਸਰਕਾਰ, ਸੋਚ ਰਹੀ ਹੈ। ਹਾਂਜੀ ਜੀ, ਚਲੋ ਜੀ, ਜਿਹੜੀਆਂ ਲੋਕ ਐਪਰੀਸ਼ੀਏਟ ਕਰ ਰਹੇ ਆ, ਜਿਹੜੀਆਂ ਪ੍ਰੋਬਲਮ ਆ ਉਹ ਹੱਲ ਹੋਣੀਆਂ ਚਾਹੀਦੀਆਂ, ਕਿ ਅਪਰੀਸ਼ੀਏਟ ਤਾਂ ਕਰ ਰਹੇ ਆ ਨਾ, ਜਿਨ੍ਹਾਂ ਦੀ ਬਲੈਕ ਵਾਈਟ ਹੋ ਗਈ, ਪਰ ਬਲੈਕ ਫੜੀ ਨਹੀਂ ਗਈ ਸੀ। ਜਿਹੜੀਆਂ ਬਹੁਤੀਆਂ ਖਬਰਾਂ ਆਉਂਦੀਆਂ ਕਿ ਬਲੈਕ ਫੜੀ ਨਹੀਂ ਗਈ ਹੈਗੀ। ਤੇ ਅੱਗੇ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰੀਏ ਕਿ ਚੰਗੀ ਸੋਚ ਕੇ ਕੀਤਾ ਸੀ। ਚੱਲ ਸਾਡਾ ਤੁਹਾਨੂੰ ਪਤਾ ਹੀ ਹੈ ਜੀ, ਹਿੰਦੁਸਤਾਨ ਜਗਾੜੀ ਨੇ ਕੋਈ ਨਾ ਕੋਈ ਜਗਾੜ ਬਣਾ ਲੈਂਦੇ ਆ, ਪਰ ਚੰਗਾ ਸੋਚ ਕੇ ਕੀਤਾ ਗਿਆ ਸਰਕਾਰ ਵੱਲੋਂ। ਜੀ ਦੇਖੋ, ਇੱਕ ਕਿਸਮ ਦੇ ਦੇਖੋ, ਆਪਾਂ ਸਰਕਾਰ ਚਲਾਉਂਦੇ ਹਾਂ, ਕੋਈ ਵੀ ਜਦੋਂ ਕਿਸੇ ਵੱਡੇ ਮੁਕਾਮ ਤੇ ਪਹੁੰਚ ਜਾਂਦਾ, ਉਹ ਇਹ ਨਹੀਂ ਕਦੇ ਵੀ ਚਾਹੁੰਦਾ ਮੇਰੀ ਸਰਕਾਰ ਕਦੇ ਮੇਰੇ ਹੱਥ ਚੋਂ ਨਿਕਲ ਜਾਵੇ। ਬਹੁਤ ਵੱਡਾ ਰਿਸਕ ਮੋਦੀ ਸਾਹਿਬ ਨੇ ਆਪਣੀ ਸਰਕਾਰ ਦਾ ਤੇ ਲਾਤੀ ਹਿੰਦੁਸਤਾਨ ਨੂੰ ਸੁਧਾਰਨ ਦੀ ਖਾਤਰ। ਕੋਈ ਸਰਕਾਰ ਦਾ ਤੇ ਨਹੀਂ ਲਾਉਂਦਾ ਆਪਦੀ, ਉਹਨਾਂ ਨੇ ਸਰਕਾਰ ਵੀ ਦਾ ਤੇ ਲਾਤੀ ਵੀ ਘੱਟੋ ਘੱਟ ਹਿੰਦੁਸਤਾਨ ਦਾ ਸੁਧਾਰ ਹੋਵੇ। ਜੀ ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਹੈਗੀ ਆ, ਤੇ ਤੁਸੀਂ ਤਾਂ ਉੱਥੇ ਰਹਿੰਦੇ, ਤੁਹਾਨੂੰ ਤੇ ਜ਼ਰੂਰ ਲੱਗਦਾ ਹੋਊ ਕਿ ਠੀਕ ਠਾਕ ਆ, ਪਰ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਬਹੁਤ ਲੱਗਦਾ ਕਿ ਉਗੜੀ ਦੁਗੜੀ ਹੋ ਗਈ। ਨਹੀਂ, ਗੱਲਾਂ ਦੂਰ ਬੈਠਿਆਂ ਨੂੰ ਕਈ ਵਾਰੀ ਨਾ ਬਹੁਤ ਐਂ ਲੱਗਦਾ ਵੀ ਪਤਾ ਨਹੀਂ ਕੀ ਹੋ ਗਿਆ, ਕੀ ਹੋ ਰਿਹਾ। ਆਪਾਂ ਜਦੋਂ ਇੱਥੇ ਟੈਰਰਿਜ਼ਮ ਸੀਗਾ, ਉਦੋਂ ਵੀ ਆਪਾਂ ਨੂੰ ਬਾਹਰ ਬੈਠਿਆਂ ਨੂੰ ਲੱਗਦਾ ਸੀ ਵੀ ਬੜਾ ਕੁਛ ਹੋ ਗਿਆ ਜੀ ਹਿੰਦੁਸਤਾਨ 'ਚ, ਪਤਾ ਨਹੀਂ ਪੰਜਾਬ ਦੇ ਵਿੱਚ ਕੀ ਹੋ ਰਿਹਾ। ਉਦੋਂ ਵੀ ਆਪਾਂ ਠੀਕ ਸੀ, ਠੀਕ ਆ, ਦਹਿਸ਼ਤ ਤਾਂ ਹੁੰਦੀ ਸੀ। ਪਰ ਅੱਜ ਦੀ ਸਥਿਤੀ ਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਹੈ। ਜੇ ਕੋਈ ਦੇਖੋ, ਤੁਸੀਂ ਮੈਂ ਫਿਰ ਉੱਥੇ ਕਹਾਂ ਵਿਕਸਿਤ ਕੰਟਰੀ 'ਚ ਰਹਿੰਦੇ ਹੋ, ਇੱਥੇ ਵੀ ਕਈ ਵਾਰੀ ਹਾਦਸੇ ਤੁਹਾਡੇ ਵੀ ਹੋ ਜਾਂਦੇ ਨੇ। ਇੱਥੇ ਵੀ ਉਹ ਲੋਕ ਨਜਾਇਜ਼ ਹਥਿਆਰ ਜਾਂ ਹੋਰ ਚੀਜ਼ਾਂ ਲੈ ਕੇ ਘੁੰਮ ਰਹੇ ਨੇ। ਗੱਲ ਇਹ ਆ ਵੀ ਜਿਹੜੀ ਗੱਲ ਕੋਈ ਵਾਰਦਾਤ ਹੋ ਜਾਵੇ ਜਾਂ ਕੋਈ ਹੋਰ ਹੋ ਜਾਵੇ, ਉਹਨੂੰ ਟਰੇਸ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ। ਉਹਨਾਂ ਲੋਕਾਂ ਨੂੰ, ਵਾਰਦਾਤ ਕਰਨ ਵਾਲਿਆਂ ਨੂੰ, ਅਪਰਾਧੀਆਂ ਨੂੰ ਫੜਿਆ ਜਾਂਦਾ ਕਿ ਨਹੀਂ ਫੜਿਆ ਜਾਂਦਾ। ਉਹ ਇੱਥੇ ਜੇ ਕੋਈ ਅਪਰਾਧ ਕਰਦਾ, ਉਹਨੂੰ ਨਾਲ ਦੀ ਨਾਲ ਕੁਝ ਸਮੇਂ ਦੇ ਵਿੱਚ ਹੀ ਕਾਨੂੰਨ ਦੇ ਸਕੰਜੇ ਵਿੱਚ ਲੈ ਲਿਆ ਜਾਂਦਾ ਤੇ ਉਹਦੇ ਤੇ ਜੋ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਕਾਨੂੰਨ ਅਨੁਸਾਰ ਉਹਨਾਂ ਨੂੰ ਜੋ ਸਜ਼ਾ ਕੋਰਟ ਦਿੰਦੀ ਹੈ, ਉਹਦੇ ਮੁਤਾਬਕ ਉਹ ਚੱਲਦੀ ਹੈ। ਕੋਈ ਏਦਾਂ ਦੀ ਗੱਲ ਨਹੀਂ, ਠੀਕ ਹੈ, ਬਿਲਕੁਲ ਲਾਅ ਐਂਡ ਆਰਡਰ ਠੀਕ ਹੈ, ਇੱਥੇ ਕੋਈ ਸਮੱਸਿਆ ਹੈ ਨਹੀਂ। ਹਾਂਜੀ, ਬਾਹਰ ਦੂਰ ਜ਼ਰੂਰ ਲੱਗ ਜਾਏ, ਕਿਉਂਕਿ ਤੁਹਾਡੇ ਕੋਲ ਜਦੋਂ ਗੱਲ ਪਹੁੰਚਣੀ ਹੈ, ਉਹ ਕਾਫੀ ਉਹਦੇ ਵਿੱਚ ਹੋਰ ਜੁੜ ਜਾਂਦੇ ਆ, ਮਸਾਲੇ ਲੱਗ ਜਾਂਦੇ ਆ, ਤੇ ਉਹ ਗੱਲ ਵੱਡੀ ਬਣ ਕੇ ਪੇਸ਼ ਕੀਤੀ ਜਾਂਦੀ ਆ। ਤੇ ਉਹ ਮੈਂ ਸਮਝਦਾ ਵੀ ਇਹ ਵੀ ਸਾਡੇ ਲਈ ਘਾਤਕ ਆ, ਸਾਡੇ ਲਈ ਨੁਕਸਾਨਦਾਇਕ ਆ। ਸਾਡੇ ਭਾਈਚਾਰੇ ਨੂੰ, ਬਾਹਰ ਬੈਠੇ ਭਾਈਚਾਰੇ ਨੂੰ ਦਹਿਸ਼ਤ ਜ਼ਿਆਦਾ ਕੀਤਾ ਜਾ ਰਿਹਾ ਨਜਾਇਜ਼, ਵੀ ਉਹ ਇੱਥੇ ਆਉਣ ਹੀ ਨਾ, ਇੱਥੇ ਇਨਵੈਸਟਮੈਂਟ ਨਾ ਕਰਨ, ਇੱਥੇ ਹਾਲਾਤ ਮਾੜੇ ਨੇ ਜੀ। ਇਹ ਚਾਲਾਂ ਨੇ ਏਜੰਸੀਆਂ ਦੀਆਂ ਜਾਂ ਵਿਰੋਧੀਆਂ ਦੀਆਂ ਵੀ ਰੌਲਾ ਵੱਧ ਪਾਓ। ਜਿਵੇਂ ਹੁਣ ਸਾਡੇ ਤੇ ਦੇਖੋ, ਤੁਸੀਂ ਚਲੋ ਹੁਣ ਨਸ਼ੇ ਦੇ ਤੁਸੀਂ ਆਓਗੇ, ਹਜੇ ਨਸ਼ੇ ਦਾ ਸਵਾਲ ਕੀਤਾ ਨਹੀਂ, ਤੁਸੀਂ ਕਰੋਗੇ। ਮੈਂ ਪਹਿਲਾਂ ਹੀ ਇਹਦੀ ਗੱਲ ਕਰ ਲੈਂਦਾ ਵੀ ਸਾਨੂੰ ਇੰਨਾ ਬਦਨਾਮ ਕਰ ਦਿੱਤਾ ਗਿਆ ਵੀ ਨਸ਼ਾ ਹਿੰਦੁਸਤਾਨ ਪੰਜਾਬ ਦੇ ਵਿੱਚ ਸਾਰੇ ਨੌਜਵਾਨ ਨਸ਼ੇੜੀ ਹੋ ਗਏ ਜੀ। ਕੋਈ 70% ਕਹਿ ਦਿੰਦਾ, ਕੋਈ 80% ਕਹਿ ਦਿੰਦਾ।
ਪਰ ਉਹਦਾ ਜਵਾਬ ਦਿੱਤਾ ਸਰਕਾਰ ਨੇ। ਦੇਖੋ ਤੁਹਾਡੇ ਸਾਹਮਣੇ ਹੁਣ 4 ਲੱਖ ਨੌਜਵਾਨਾਂ ਦਾ ਟੈਸਟ ਕਰਾਇਆ ਜਦੋਂ ਡੋਪ ਟੈਸਟ ਹੋਇਆ, ਜਿਨ੍ਹਾਂ ਨੇ ਪੁਲਿਸ ਭਰਤੀ ਲਈ ਐਪਲੀਕੇਸ਼ਨ ਦਿੱਤੀ ਸੀ, ਤੇ 4 ਲੱਖ ਦੇ ਨੌਜਵਾਨਾਂ ਦਾ ਟੈਸਟ ਹੋਇਆ, ਨੈਸ਼ਨਲ ਮੀਡੀਆ ਦੇ ਸਾਹਮਣੇ ਹੋਇਆ, ਤੇ ਉਹਦੇ ਚੋਂ ਨਿਕਲਿਆ ਕੀ ਜੀ 1.60 ਟੈਸਟ ਵਿੱਚੋਂ ਇੰਨੇ ਬੱਚੇ ਆਏ ਜਿਹੜੇ ਡੋਪ ਟੈਸਟ ਦੇ ਵਿੱਚ ਆ ਗਏ ਡਿਕਟੇਟ ਹੋਏ ਨੇ। ਉਹਨਾਂ ਵਿੱਚੋਂ ਵੀ ਹੋ ਸਕਦਾ ਕਿਸੇ ਨੇ ਕੋਈ ਪੇਨ ਕਿਲਰ ਲਿਆ ਹੋਵੇ, ਕੋਈ ਬੁਖਾਰ ਦੀ ਦਵਾਈ ਲਈ ਹੋਵੇ, ਕਿਸੇ ਹੋਰ ਚੀਜ਼ ਦੀ ਦਵਾਈ ਲਈ ਹੋਵੇ ਨਾ। ਆਪਾਂ ਕਹਿ ਨਹੀਂ ਸਕਦੇ ਵੀ ਉਹ ਵੀ ਇਸ ਆਦੀ ਨੇ। ਚਲੋ ਜੇ ਆਪਾਂ ਉਹਨਾਂ ਨੂੰ ਆਦੀ ਵੀ ਮੰਨ ਲਈਏ ਤਾਂ ਕਿੰਨੇ ਨਿਕਲੇ 1.60, ਜਦ ਕਿ ਸਾਨੂੰ 80% 90% ਸਾਡੇ ਤੇ ਕਲੰਕ ਲਾਇਆ ਗਿਆ। ਕਿੰਨੀ ਸਾਨੂੰ ਬਦਨਾਮ ਕੀਤਾ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਜਦੋਂ ਪਿੱਛੇ ਸਬਮਿਟ ਕਰਨਾ ਸੀ ਇੰਡਸਟਰੀ ਵਾਸਤੇ, ਵੱਖ-ਵੱਖ ਇੰਡਸਟਰੀਆਂ 'ਚ ਬੰਬੇ ਵਗੈਰਾ, ਕਲਕੱਤੇ ਵਗੈਰਾ, ਮਦਰਾਸ ਵਗੈਰਾ ਗਏ ਵੀ ਸਾਡੇ ਤੁਸੀਂ ਆਓ ਇੰਡਸਟਰੀ ਲਾਓ, ਸਾਡਾ ਪੰਜਾਬ ਖੁਸ਼ਹਾਲ ਆ, ਅਸੀਂ ਤੁਹਾਨੂੰ ਪਾਵਰ ਦੇਵਾਂਗੇ, ਅਸੀਂ ਤੁਹਾਨੂੰ ਸਾਰੀਆਂ ਸੁਵਿਧਾਵਾਂ ਦੇਵਾਂਗੇ। ਤੇ ਉਹ ਸਵਾਲ ਕਰਦੇ ਹੁੰਦੇ ਸੀ ਵੀ ਤੁਸੀਂ ਸਾਨੂੰ ਇਹ ਤਾਂ ਦੇ ਦਿਓਗੇ ਪਰ ਲੇਬਰ ਕਿੱਥੋਂ ਦੋਗੇ, ਤੁਹਾਡੇ ਤਾਂ ਪੰਜਾਬ 'ਚ ਨਸ਼ੇ ਬਹੁਤ ਨੇ। ਜਾਣੀ ਬਾਹਰ ਵੀ ਸਾਨੂੰ ਇੰਨੀ ਬਦਨਾਮੀ ਝੱਲਣੀ ਪੈ ਰਹੀ ਹੈ, ਸਾਨੂੰ ਇੰਨਾ ਬਦਨਾਮ ਕਰ ਦਿੱਤਾ ਗਿਆ ਵਿਰੋਧੀਆਂ ਵੱਲੋਂ, ਕਿਉਂਕਿ ਅੱਜ ਵਿਰੋਧੀਆਂ ਕੋਲੇ ਕੋਈ ਐਸੀ ਗੱਲ ਨਹੀਂ ਵੀ ਸਾਡੇ ਤੇ ਐਲੀਗੇਸ਼ਨ ਲਾਉਣ ਕਰਪਸ਼ਨ ਦਾ, ਜਾਂ ਸਾਡੇ ਤੇ ਐਲੀਗੇਸ਼ਨ ਲਾਉਣ ਵੀ ਤੁਸੀਂ ਵਿਕਾਸ ਨਹੀਂ ਕੀਤਾ, ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਸਿਰਫ ਅੱਜ ਉਹਨਾਂ ਨੇ ਕੀ ਕੀਤਾ ਵੀ ਸਾਨੂੰ ਬਦਨਾਮ ਕਰਨ ਵਾਸਤੇ ਵੀ ਪੰਜਾਬ ਨੂੰ ਬਦਨਾਮ ਕਰੋ, ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰੋ। ਹਾਲਾਂਕਿ ਸਰਕਾਰ ਵਿੱਚ ਵੀ ਬਦਨਾਮੀ ਨਹੀਂ ਕਿਤੇ ਆਉਂਦੀ, ਇਹਦੇ ਵਿੱਚ ਵੀ ਬਦਨਾਮ ਸਾਡੇ ਪੰਜਾਬ ਦੇ ਨਿਵਾਸੀਆਂ ਨੂੰ ਕੀਤਾ ਜਾ ਰਿਹਾ ਵੀ ਪੰਜਾਬੀ ਨਸ਼ੇੜੀ, ਪੰਜਾਬੀ ਨਸ਼ੇੜੀ। ਪੰਜਾਬੀਆਂ ਦੇ ਕਲੰਕ ਮੱਥੇ ਤੇ ਲੱਗਿਆ ਨਾ ਕਿ ਸਰਕਾਰ ਦੇ। ਅੱਜ ਪੰਜਾਬੀਆਂ ਦਾ ਕਲੰਕ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਧੋਤਾ ਤੇ ਇਹ ਸਾਬਤ ਕਰ ਦਿੱਤਾ ਵੀ ਸਾਡੇ ਤੇ ਝੂਠੇ ਐਲੀਗੇਸ਼ਨ ਲਾਏ ਗਏ ਨੇ ਤੇ ਇਹ ਗੱਲਾਂ ਮਾੜੀਆਂ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਿਰੋਧੀਆਂ ਦੇ ਪ੍ਰਾਪੇ ਝੰਡੇ ਨੇ ਵੀ ਇੱਥੇ ਲਾ ਐਂਡ ਆਰਡਰ ਮਾੜਾ ਜੀ, ਇੱਥੇ ਨਸ਼ੇ ਆ ਜੀ, ਇੱਥੇ ਆ ਜੀ, ਇੱਥੇ ਕੁਛ ਵੀ ਨਹੀਂ ਹੈ। ਇੱਥੇ ਤੁਸੀਂ ਆਪ ਆ ਕੇ ਘੁੰਮ ਕੇ ਵੇਖੋ, ਕੋਈ ਇੰਨਾ ਗੱਲਾਂ ਨਹੀਂ ਹੈ। ਪੰਜਾਬ ਵਿਕਸਿਤ ਹੋ ਰਿਹਾ, ਪੰਜਾਬ ਖੁਸ਼ਹਾਲ ਆ, ਪੰਜਾਬ ਦੀ ਭਾਈਚਾਰਕ ਸਾਂਝ ਸਭ ਤੋਂ ਮਜ਼ਬੂਤ ਆ। ਤੁਸੀਂ ਵਿਰੋਧੀਆਂ ਦੀ ਗੱਲ ਕੀਤੀ ਆ, ਮੈਨੂੰ ਦਿਮਾਗ 'ਚ ਹੁਣੇ ਆਈ ਆ ਕਿ ਤੁਸੀਂ ਇਸ ਵੇਲੇ ਤਿਕੋਣਾ ਜਿਹੜਾ ਚੱਲ ਰਹੀ ਆ ਗੱਲ ਕਿ ਤੁਹਾਡੀ ਇਲੈਕਸ਼ਨ ਆ ਜਿਹੜਾ ਨਾ ਮੁਕਾਬਲਾ ਤਿਕੋਣਾ ਆ, ਤੇ ਉਹਨਾਂ ਦੇ ਵਿੱਚ ਤੁਸੀਂ ਜ਼ਿਆਦਾ ਵਿਰੋਧੀ ਕਿਹੜੀ ਪਾਰਟੀ ਨੂੰ ਮੰਨ ਰਹੇ ਆ? ਤਿਕੋਣਾ ਮੁਕਾਬਲਾ ਕੋਈ ਨਹੀਂ ਜੀ। ਇੱਥੇ ਦੇਖੋ ਰਵਾਇਤੀ ਤੌਰ ਤੇ ਸਾਡੇ ਨਾਲ ਕਾਂਗਰਸ ਨਾਲ ਸਾਡਾ ਮੁਕਾਬਲਾ, ਆਪ ਨਾਂ ਦੀ ਪਾਰਟੀ ਇੱਥੇ ਕਾਈ ਸੀ ਜਿਹੜਾ ਉਹ ਵੀ NRIਆਂ ਦੀ ਕ੍ਰੀਏਸ਼ਨ ਸੀ, ਕੋਈ ਐਡੀ ਗੱਲ ਨਹੀਂ ਹੈ, ਕੁਛ ਵੀ ਉਹਦੇ ਪੱਲੇ ਨਹੀਂ। ਦੇਖੋ ਜੇ ਉਹਨੂੰ ਆਪਾਂ ਪੰਜਾਬ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਾਡੇ ਪੰਜਾਬੀਆਂ ਦਾ ਦਿਮਾਗ ਕਿੱਥੇ ਗਿਆ ਹੈ, ਜਿਹੜੇ ਸਾਡੇ ਭਰਾ ਬਾਹਰ ਬੈਠੇ ਨੇ, ਬਾਹਰਲੀਆਂ ਵਿਕਸਿਤ ਕੰਟਰੀਆਂ 'ਚ ਬੈਠੇ ਨੇ, ਕਿਉਂ ਉਹ ਆਪਣੇ ਭਾਈਚਾਰੇ ਨੂੰ ਇਹਨਾਂ ਲੋਕਾਂ ਦੇ ਹਵਾਲੇ ਕਰਨਾ ਚਾਹੁੰਦੇ ਨੇ। ਇਹ ਲੋਕਾਂ ਦੀ ਮੈਂਟੈਲਿਟੀ ਕੀ ਹੈ, ਇਹਨਾਂ ਨੇ ਦੇਣ ਕੀ ਦਿੱਤੀ ਹੈ। ਦਿੱਲੀ ਦੇ ਵਿੱਚ 6 ਮਿਨਿਸਟਰ ਬਣਾਏ ਸੀ, ਉਹਨਾਂ 6 ਮਿਨਿਸਟਰਾਂ ਦੇ ਵਿੱਚ ਇੱਕ ਸਿੱਖ ਦਾ ਮਿਨਿਸਟਰ ਨਹੀਂ ਬਣਾ ਸਕੇ। ਹਾਲਾਂਕਿ ਕਾਂਗਰਸ ਸਾਡੀ ਸਭ ਤੋਂ ਦੁਸ਼ਮਣ ਜਮਾਤ ਆ, ਪਰ ਉਹ ਵੀ ਇੱਕ ਚਿਹਰਾ ਮੂਹਰਾ ਸਿੱਖ ਰੱਖਦੀ ਰਹੀ ਆਪਣੇ ਦਿੱਲੀ ਦੀ ਸਰਕਾਰ ਵਿੱਚ ਵੀ। ਪਰ ਇਸ ਵਿਅਕਤੀ ਨੇ ਤਾਂ ਦਿੱਲੀ ਦੇ ਵਿੱਚ ਇੱਕ ਸਿੱਖ ਨੂੰ ਵੀ ਮਿਨਿਸਟਰ ਨਹੀਂ ਬਣਾਇਆ, ਜਿਹਨੂੰ ਅਸੀਂ ਪੰਜਾਬ ਕਹਿੰਦੇ ਵੀ ਪੰਜਾਬ ਇਹਦੇ ਹਵਾਲੇ ਕਰਨਾ। ਉਹ ਬੰਦਾ ਇੰਨਾ ਚਲਾਕ, ਇੰਨਾ ਸ਼ਾਤਰ, ਇੰਨਾ ਚੁਸਤਾ, ਇੰਨਾ ਝੂਠਾ, ਮੈਂ ਕਹਿੰਦਾ ਦੁਨੀਆ ਦੇ ਵਿੱਚ ਇਹ ਤੋਂ ਵੱਧ ਝੂਠਾ ਦਿਮਾਗ ਦਾ ਬੰਦਾ ਕੋਈ ਹੋ ਨਹੀਂ ਸਕਦਾ, ਜਿਹੜਾ ਬੰਦਾ ਪੰਜਾਬ ਦੇ ਲੋਕਾਂ ਨੂੰ ਹਿਪਨੋਟਾਈਜ਼ ਕਰਕੇ, ਪੰਜਾਬ ਦੇ NRIs ਨੂੰ ਹਿਪਨੋਟਾਈਜ਼ ਕਰਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ, ਜਦ ਕਿ ਉਹ ਪੰਜਾਬ ਦੇ ਹਿੱਤਾਂ ਦੀ ਭੋਰਾ ਵੀ ਉਹਨੂੰ ਖਿਆਲ ਨਹੀਂ, ਭੋਰਾ ਵੀ ਧਿਆਨ ਨਹੀਂ, ਭੋਰਾ ਵੀ ਰਾਖੀ ਨਹੀਂ ਕਰ ਸਕਦਾ। ਉਹਦੇ ਹਿੱਤ ਜੁੜੇ ਹੋਏ ਨੇ ਦਿੱਲੀ ਨਾਲ, ਉਹਦੇ ਹਿੱਤ ਜੁੜੇ ਹੋਏ ਨੇ ਹਰਿਆਣੇ ਨਾਲ, ਕਿਉਂਕਿ ਹਰਿਆਣੇ ਦਾ ਜੰਪਲ ਆ। ਜਿੱਥੇ ਪੰਜਾਬ ਦੇ ਮਸਲੇ ਦੀ ਗੱਲ ਆਊਗੀ, ਪੰਜਾਬ ਦੇ ਹਿੱਤਾਂ ਦੀ ਗੱਲ ਆਊਗੀ, ਉਹ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਖੜੂਗਾ। ਹਾਂ, ਪਾਣੀ ਦੇ ਮਾਮਲੇ 'ਚ ਖੜਿਆ ਵੀ ਹੈ। ਪਾਣੀ ਦੇ ਮਾਮਲੇ 'ਚ ਉਹਨਾਂ ਨੇ ਐਫੀਡੇਵਿਟ ਦਿੱਤਾ, ਪੰਜਾਬ ਦੀ ਧਰਤੀ ਤੇ ਬੋਲ ਕੇ ਗਿਆ ਵੀ ਪੰਜਾਬ ਦਾ ਪਾਣੀ ਆ। ਦਿੱਲੀ ਦੀ ਧਰਤੀ ਤੇ ਜਾ ਕੇ ਕਹਿੰਦਾ ਜੀ ਪਾਣੀ ਸਾਂਝਾ ਹੀ ਆ। ਫਿਰ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਦੀ ਸਰਕਾਰ ਐਫੀਡੇਵਿਟ ਦਿੰਦੀ ਹੈ ਜੀ ਇਹ ਪਾਣੀ ਜਿਹੜਾ ਇਹਦਾ ਹਰਿਆਣੇ ਦਾ ਜਿਹੜਾ ਹੱਕ ਬਣਦਾ ਉਹਨੂੰ ਮਿਲਣਾ ਚਾਹੀਦਾ। ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਜਦੋਂ ਆਪਣਾ ਫੈਸਲਾ ਦਿੱਤਾ, ਉਹ ਫੈਸਲੇ ਦੇ ਵਿੱਚ ਉਹਨੇ ਕੋਟ ਕੀਤਾ ਐਫੀਡੇਵਿਟ ਨੂੰ ਵੀ ਆਹ ਐਫੀਡੇਵਿਟ ਦਿੱਲੀ ਸਰਕਾਰ ਨੇ ਜਿਹੜਾ ਕਿਹਾ ਵੀ ਹਰਿਆਣੇ ਦਾ ਹੱਕ ਬਣਦਾ ਤੇ ਹਰਿਆਣੇ ਨੂੰ ਦੇਣਾ ਚਾਹੀਦਾ। ਇਸ ਕਰਕੇ ਅਸੀਂ ਵੀ, ਰਾਜਸਥਾਨ ਨੇ ਵੀ ਇਹ ਗੱਲ ਕਹੀ ਆ, ਦਿੱਲੀ ਨੇ ਵੀ ਇਹ ਗੱਲ ਕਹੀ ਆ, ਹਰਿਆਣੇ ਨੇ ਵੀ ਇਹ ਗੱਲ ਕਹੀ ਆ। ਇਸ ਕਰਕੇ ਅਸੀਂ ਵੀ ਇਸ ਗੱਲ ਨੂੰ ਕਹਿੰਦੇ ਵੀ ਜੇ ਇਹਨਾਂ ਦਾ ਪਾਣੀ ਬਣਦਾ ਤੇ ਨਹਿਰ ਪੱਟੀ ਜਾਣੀ ਜ਼ਰੂਰੀ ਆ। ਇਹ ਬੰਦਾ ਵਾ, ਇਹਨੂੰ ਅਸੀਂ ਤਾਂ ਮੰਨਦੇ ਨਹੀਂ। ਤੁਸੀਂ ਬਾਹਰ ਬੈਠੇ ਕਹੀ ਜਾਂਦੇ ਵੀ ਤੀਜੀ ਧਿਰ, ਅਸੀਂ ਤਾਂ ਧਿਰ ਮੰਨਦੇ ਹੀ ਨਹੀਂ, ਕਿਤੇ ਵੀ ਹੈ ਹੀ ਨਹੀਂ ਗੱਲ ਇਹਦੀ ਕੋਈ। ਸਵੇਰੇ ਨੇ ਜਿਹਨਾਂ ਨੇ ਕੈਂਡੀਡੇਟ ਟਿਕਟਾਂ ਦਿੱਤੀਆਂ ਸਾਰੀਆਂ ਵੇਚੀਆਂ ਨੇ, ਇੱਕ ਵੀ ਟਿਕਟ ਚੰਗੇ ਬੰਦੇ ਨੂੰ ਨਹੀਂ ਦਿੱਤੀ। ਇਹ ਕਹਿੰਦਾ ਜੀ ਆਮ ਆਦਮੀ ਪਾਰਟੀ ਜਿੰਨੀਆਂ ਟਿਕਟਾਂ ਦਿੱਤੀਆਂ, ਕੋਈ ਰਿਟਾਇਰਡ ਆਫਿਸਰ ਆ, ਕੋਈ ਪਿਛਲੀ ਸਰਕਾਰ ਜਾਂ ਸਾਡੇ ਵਾਲੀ ਪਾਰਟੀ ਚੋਂ ਜਿਹੜੇ ਅਸੀਂ ਕੱਢੇ ਹੋਏ ਸੀ, ਨਾਰਾਜ਼ ਸੀ ਜਾਂ ਜਿਹਨਾਂ ਨੂੰ ਅਸੀਂ ਟਿਕਟ ਨਹੀਂ ਦੇ ਸਕਦੇ ਸੀ, ਉਹਨੇ ਜਿੰਨੇ ਦਿੱਤੇ ਨੇ ਉਹਨਾਂ ਦੇ ਵਿੱਚ 50-55 ਇਹਨੇ ਪਿੱਛੇ ਕੈਂਡੀਡੇਟ ਡਿਕਲੇਅਰ ਕੀਤੇ ਸੀ, ਜਿਹਦੇ 35-36 ਦੇ ਮੁਕੱਦਮੇ ਦਰਜ ਨੇ। ਇਹ ਕਿੰਨੀ ਸਿਧਾਂਤਕ ਪਾਰਟੀ ਆ ਗਈ। ਜਿਹੜੀਆਂ ਗੱਲਾਂ ਕਹੀਆਂ ਉਹਦੇ ਕਿਸੇ ਵੀ ਕਿਸਮ ਦਾ ਪੰਜਾਬ ਦੇ ਲੋਕ ਇਹਨੂੰ ਲਾਈਕ ਨਹੀਂ ਕਰਨਗੇ, ਨਾ ਇਹਨੂੰ ਕੋਈ ਸੀਟ ਦੇਣਗੇ। ਬਿਲਕੁਲ ਅਸੀਂ ਇਹਨੂੰ ਤੀਜੀ ਧਿਰ ਨਹੀਂ ਮੰਨਦੇ। ਇਹ ਤਾਂ ਇੱਕ ਪ੍ਰਾਈਵੇਟ ਲਿਮਟਿਡ ਫਰਮ ਆ, ਥੋੜੇ ਦਿਨਾਂ ਦੇ ਵਿੱਚ ਆਪੇ ਚਲੇ ਜਾਊ ਵਾਪਸ। ਜੀ ਬਿਲਕੁਲ, ਉਹ ਤੇ ਲੋਕਾਂ ਨੇ ਡਿਸਾਈਡ ਕਰਨਾ ਕਿ ਕੀ ਕਰਦੇ ਆ। ਲੋਕਾਂ ਨੇ ਸਰਕਾਰ ਚੁਣਨੀ ਆ ਪੰਜਾਬ ਦੀ, ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਸਰਕਾਰ ਚੁਣਨੀ ਆ। ਤੇ ਮੇਰਾ ਤੇ ਲਾਸਟ ਸਵਾਲ ਹੈ, ਤੁਸੀਂ ਬਹੁਤ ਗੁਰਮੁਖ ਬੰਦੇ ਹੋ, ਤੁਸੀਂ ਗੁਰਬਾਣੀ ਦੇ ਨਾਲ ਵੀ ਜੁੜੇ ਹੋਏ ਹੋ, ਪਰ ਜਿਹੜੇ ਸਿੱਖਾਂ ਦੇ ਮਨ ਦੇ ਵਿੱਚ ਇਹ ਜ਼ਰੂਰ ਰਹਿੰਦੀ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਜਾਂ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਆ, ਉਹਦੇ ਤੇ ਜ਼ਰੂਰ ਰੰਜਿਸ਼ ਰਹਿੰਦੀ ਆ ਸੱਤਾਧਾਰੀ ਪਾਰਟੀ ਤੇ, ਕਿ ਇਹਨਾਂ ਨੇ ਅਜੇ ਕਿਸੇ ਨੂੰ ਫੜਿਆ ਨਹੀਂਗਾ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ?
ਦੇਵੀ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਏ ਨੂੰ ਵੀ 400 ਸਾਲ ਤੋਂ ਉੱਪਰ ਹੋ ਗਏ। 400 ਸਾਲਾਂ ਤੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਇਸ ਪੰਜਾਬ ਵਿੱਚ, ਹਿੰਦੁਸਤਾਨ 'ਚ ਔਰ ਸੰਸਾਰ ਭਰ ਵਿੱਚ ਆ। ਦੁਨੀਆ ਦੇ ਵਿੱਚ ਬੜੇ ਤਰ੍ਹਾਂ ਦੇ ਅਪਰਾਧ ਹੋਏ, ਬੜੇ ਤਰ੍ਹਾਂ ਦੇ ਮਾੜੇ ਕਾਰਨਾਮੇ ਲੋਕਾਂ ਨੇ ਕੀਤੇ, ਅਪਰਾਧੀ ਲੋਕਾਂ ਨੇ ਬੜੇ, ਜਿਨ੍ਹਾਂ ਦੇ ਦਿਲ ਕਠੋਰ ਨੇ, ਬੜੇ ਮਾੜੇ ਕਾਰਨਾਮੇ ਕੀਤੇ ਆ ਹੁਣ ਤੱਕ। ਪਰ ਅੱਜ ਤੋਂ ਪਹਿਲਾਂ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਨਹੀਂ ਕੀਤੀ। ਏਡਾ ਵੱਡਾ ਹੀਹਾ ਨਹੀਂ ਕਿਸੇ ਨੇ ਕੀਤਾ ਵੀ ਗੁਰੂ ਸਾਹਿਬ ਦੇ ਨਾਲ, ਕਿਉਂਕਿ ਇਹਦੇ ਨਾਲ ਇਹ ਨਹੀਂ ਆ ਵੀ ਦੁਨਿਆਵੀ ਤੌਰ ਤੇ ਠੀਕ ਆ ਕੋਈ ਅਪਰਾਧੀ ਨਾ ਫੜਿਆ ਜਾਵੇ। ਅਪਰਾਧ ਕਰਨ ਵਾਲਾ, ਗੁਰੂ ਗ੍ਰੰਥ ਸਾਹਿਬ ਜੀ ਨਾਲ ਛੇੜਛਾੜ ਕਰਨ ਵਾਲਾ, ਅਪਰਾਧ ਜਾਂ ਬੇਅਦਬੀ ਕਰਨ ਵਾਲਾ ਠੀਕ ਆ, ਕਾਨੂੰਨ ਦੀ ਅੱਖ ਚੋਂ ਬਚ ਸਕਦਾ। ਪਰ ਜਿਹੜਾ ਪ੍ਰਮਾਤਮਾ ਵਾ, ਜਿਹੜਾ ਕੁਦਰਤ ਆ, ਜਿਹਨੇ ਸਾਨੂੰ ਇਹ ਸਾਰਾ ਕੁਝ ਦਿੱਤਾ, ਉਹਦੀ ਅੱਖ ਚੋਂ ਤਾਂ ਨਹੀਂ ਬਚਿਆ ਜਾ ਸਕਦਾ। ਉਹ ਬੰਦਾ ਤਾਂ ਪਤਾ ਨਹੀਂ ਕਿੰਨੀਆਂ ਕੁਲਾਂ ਤੱਕ ਨਹੀਂ, ਉਹਦਾ ਕਿੰਨੀਆਂ ਕੁਲਾਂ ਦਾ ਨਾਸ਼ ਹੋਣਾ। ਪਰ ਇਹ ਤੁਸੀਂ ਇਹ ਇੱਕ ਇਮੈਜਿਨ ਕਰੋ ਵੀ ਸੈਂਕੜੇ ਸਾਲ ਤੋਂ ਇਹ ਗੱਲ ਨਹੀਂ ਹੋਈ। ਜਿੱਦਣ ਤੋਂ ਇਹ ਆਪ ਨਾਂ ਦੀ ਪਾਰਟੀ ਹੋਂਦ ਵਿੱਚ ਆਈ ਹੈ, ਉਦੋਂ ਤੋਂ ਇਹ ਅਪਰਾਧ ਸ਼ੁਰੂ ਹੋਏ ਨੇ, ਉਦੋਂ ਤੋਂ ਇਹ ਕਾਰਨਾਮੇ ਸ਼ੁਰੂ ਹੋਏ ਨੇ। ਔਰ ਕੁਦਰਤ ਨੇ ਇੱਕ ਸਾਨੂੰ, ਕਿਉਂਕਿ ਉਹ ਬਿਆਨਤਾ ਤੇ ਇਹ ਅਪਰਾਧ ਕਰਨ ਵਾਲਿਆਂ ਨੂੰ ਮਰੇਕੋਟਲੇ ਦੇ ਵਿੱਚ ਰੰਗੇ ਹੱਥੀਂ ਫੜਿਆ ਵੀ ਗਿਆ। ਫੜੇ ਜਾਣ ਵਾਲੇ ਬੰਦਿਆਂ ਨੇ ਨਾਂ ਲਿਆ ਆਮ ਆਦਮੀ ਪਾਰਟੀ ਦੇ ਬੰਦਿਆਂ ਦਾ, ਉਹਨਾਂ ਦੇ MLA ਦਾ। ਹੁਣ ਤੁਸੀਂ ਇਹ ਦੱਸੋ ਵੀ 3 ਕੁ ਸਾਲ ਤੋਂ ਇਹ ਅਪਰਾਧ ਸ਼ੁਰੂ ਹੋਇਆ, 3 ਕੁ ਸਾਲ ਤੋਂ ਇਹ ਪਾਰਟੀ ਪੰਜਾਬ 'ਚ ਆਈ ਆ, ਤੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ 400 ਸਾਲ ਤੋਂ ਤਾਂ ਕਿਸੇ ਨੇ ਕੀਤਾ ਨਾ, ਤੇ ਹੁਣ 3 ਸਾਲ ਤੋਂ ਇਹ ਕੰਮ ਸ਼ੁਰੂ ਹੋ ਗਿਆ। ਤੇ ਕੌਣ ਇਹਦੇ ਪਿੱਛੇ ਹੋ ਸਕਦਾ? ਕਿਹਦਾ ਦਿਮਾਗ ਇਹਦੇ ਪਿੱਛੇ ਕੰਮ ਕਰ ਰਿਹਾ? ਤੁਸੀਂ ਆਪ ਹੀ ਹਿਸਾਬ ਲਾ ਲਓ, ਇਹ ਕਹਿਣ ਦੀ ਲੋੜ ਨਹੀਂ ਰਹਿ ਜਾਂਦੀ। ਚਲੋ ਜੀ, ਕੁਝ ਕੁ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਇਹ ਤੀਜੀ ਪਾਰਟੀ ਆ ਉਹਦੇ ਵਿੱਚ ਕਾਫੀ ਜਿਹੜੇ ਕੈਂਡੀਡੇਟ ਹੈਗੇ ਆ ਉਹ ਅੰਮ੍ਰਿਤਧਾਰੀ ਆ। ਬਾਕੀ ਉਹਨਾਂ ਦੀਆਂ ਪਾਲਿਸੀਆਂ ਕੀ ਆ, ਕਿਸ ਤਰ੍ਹਾਂ ਆ, ਉਹ ਤੇ ਪੰਜਾਬ ਦੇ ਲੋਕ ਹੀ ਡਿਸਾਈਡ ਕਰਨਗੇ ਕਿ ਕਿਸ ਨੂੰ ਚੁਣਨਾ। ਤੇ ਆਪਾਂ ਨਾ ਕੁਝ ਕੁ ਕਾਲਰ ਜੁੜੇ ਨੇ, ਰਣਜੀਤ ਸਿੰਘ ਢਿੱਲੋਂ ਜੀ, ਆਪਾਂ ਉਹਨਾਂ ਨਾਲ ਕਰਦੇ ਗੱਲਬਾਤ। ਤੇ ਮੈਂ ਰਿਕੁਐਸਟ ਜ਼ਰੂਰ ਕਰੂੰਗੀ ਕਾਲਰਸ ਨੂੰ ਕਿ ਆਪਣਾ ਸਵਾਲ ਹੈ ਜਿਹੜਾ ਉਹ ਛੋਟਾ ਰੱਖਿਓ, ਬਹੁਤ ਛੋਟਾ ਰੱਖਿਓ, ਕਿਉਂਕਿ ਸਭ ਦੀ ਵਾਰੀ ਆਉਣੀ ਹੈ। ਸਾਡੇ ਨਾਲ ਜੁੜੇ ਨੇ ਸੁੱਚਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਬਹੁਤ ਖੁਸ਼ੀ ਹੋਈ ਤੁਹਾਡੀ ਗੱਲਬਾਤ ਸੁਣ ਕੇ। ਪਰ ਤੁਹਾਡੇ ਨਾਲ ਨਹੀਂ ਕੋਈ ਸਾਡਾ ਗਿਲਾ, ਮੇਰੇ ਇੱਕ ਦੋ ਸਵਾਲ ਨੇ। ਮੈਂ ਇਤਿਹਾਸਕ ਸ਼ਹਿਰ ਸ੍ਰੀ ਮਾਛੀਵਾੜਾ ਸਾਹਿਬ ਤੋਂ ਹਾਂ ਜੀ। ਸਾਡੇ 9 ਸਾਲ ਹੋ ਗਈ ਸਰਕਾਰ ਬਣੀ ਨੂੰ, ਸਾਡੇ ਵਿਧਾਇਕ ਵੀ ਸਾਡੇ, ਤੁਸੀਂ ਜਾਣਦੇ ਹੋ ਨਾ ਕਾਹਨੂੰ ਲੈਣਾ ਵਿਧਾਇਕ ਦਾ, ਸਾਡੇ 1-1 ਫੁੱਟ ਦਾ ਟੋਆ। ਵਿਧਾਇਕ ਸਰਦਾਰ ਅਮਰੀਕ ਸਿੰਘ ਜੀ ਢਿੱਲੋਂ ਨੇ, ਅਮਰੀਕ ਸਿੰਘ ਜੀ ਢਿੱਲੋਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ, ਮਾਛੀਵਾੜਾ ਏਰੀਆ ਉਹਨਾਂ ਨਹੀਂ ਜਿਹੜਾ ਦੂਆ ਆਪਣਾ ਜਥੇਦਾਰ ਬਣਾਇਆ ਸੀਗਾ, ਉਹਨੂੰ ਦੇਖ ਰੇਖ ਤਾਂ ਜਗਜੀਵਨ ਸਿੰਘ ਹੀ ਕਰ ਰਿਹਾ ਸੀ ਨਾ ਸਾਡੇ ਏਰੀਏ ਦੀ। ਉਹ ਹੁਣ ਜਦੋਂ ਕਾਂਗਰਸ ਕੋਈ ਕੰਮ ਨਾ ਕਰੇ ਸਾਡੇ ਬੰਦਿਆਂ ਨੇ ਤਾਂ ਕਰਨਾ ਹੀ ਆ ਜੀ। ਚਲੋ ਅੱਛਾ, ਚਲੋ ਉਹ ਗੱਲ ਛੱਡੋ ਤੁਸੀਂ। ਜਦੋਂ ਕੈਪਟਨ ਅਮਰਿੰਦਰ ਤੋਂ ਪਹਿਲਾਂ ਸਰਕਾਰ ਸਾਡੀ ਬਣੀ, ਸਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ 225 ਏਕੜ ਜ਼ਮੀਨ ਆ ਜੀ। ਉਦੋਂ ਇਹਨਾਂ ਨੇ 25 ਏਕੜ ਸਾਡੇ ਤੋਂ ਜ਼ਮੀਨ ਲਈ, 25 ਏਕੜ ਦੀ ਅਸੀਂ ਤੁਹਾਡੇ ਫੋਗਲ ਬੈਂਡ ਬਣਾਉਂਦੇ ਆ, ਡਿਸਪੈਂਸਰੀ ਬਣਾਈ ਵੀ, ਡਿਸਪੈਂਸਰੀ ਕਮਿਊਨਿਟੀ ਸੈਂਟਰ ਵੀ ਬਣਾਇਆ, ਸਾਰਾ ਕੁਝ ਬਣਾਇਆ, ਕੋਆਪਰੇਟਿਵ ਬੈਂਕ ਵੀ ਬਣਾਇਆ। ਪਰ ਉੱਥੇ ਨਾਂ ਨਿਸ਼ਾਨ ਨਹੀਂ, ਉੱਥੇ ਲੋਕੀ ਪਾਥੀਆਂ ਪੱਥਦੇ ਨੇ। ਦੂਜੇ ਨੰਬਰ ਤੇ ਹੁਣ ਸਾਡੇ ਪਿੰਡ ਦੀ ਜ਼ਮੀਨ ਗਰੀਬ ਬੰਦੇ ਸੀ, 100 ਕਿੱਲਾ ਜ਼ਮੀਨ ਇਹਨਾਂ ਨੇ ਅਕਵਾਇਰ ਕਰ ਲਈ ਇਹਦੇ ਵਿੱਚ ਗਊਸ਼ਾਲੇ ਵਿੱਚ, ਬਈ ਤੁਹਾਨੂੰ ਅਸੀਂ ਗਊਸ਼ਾਲਾ ਬਣਾ ਕੇ ਦਿੰਨੇ ਆ। ਗਊਸ਼ਾਲਾ ਬਣਾਇਆ, 100 ਕਿੱਲਾ ਜ਼ਮੀਨ, 125 ਕਿੱਲੇ ਜ਼ਮੀਨ ਸਾਡੀ ਇਹਨਾਂ ਨੇ ਅਕਵਾਇਰ ਕਰ ਲਈ ਆ। ਉਹ 125 ਕਿੱਲੇ ਨਾਲ ਸਾਡੇ ਪਿੰਡ ਦੇ ਜਿਹੜੇ ਲੋਕ ਸੀ, ਜ਼ਮੀਨ ਵਾਹੁੰਦੇ ਸੀ, ਗਰੀਬ ਜਿਹੜੇ ਸੀ, ਜਿਨ੍ਹਾਂ ਕੋਲ ਨਹੀਂ ਸੀ ਜ਼ਮੀਨਾਂ ਜੀ। ਰਹੀ ਗੱਲ ਤੁਸੀਂ ਕਹਿੰਦੇ ਬਦਨਾਮ ਕਰਦੇ, ਅਸੀਂ ਕਰ ਲਈ, ਮੈਂ ਖੁਦ ਕਰ ਲਈ ਆ, ਅਸੀਂ 1947 ਤੋਂ ਅਸੀਂ ਕਰ ਲਈ ਆ, ਅਸੀਂ ਕਦੀ ਕਾਂਗਰਸ ਨੂੰ ਵੋਟ ਨਹੀਂ ਪਾਈ। ਸਾਡਾ ਪਿੰਡ 500 ਵੋਟ ਨਹੀਂ ਸਾਡੇ ਪਿੰਡ ਦੀ, 87 ਅਮਲੀ ਨੇ ਸਾਡੇ ਪਿੰਡ 'ਚ। ਜੇ ਨਾ ਹੋਵੇ ਤਾਂ ਮੈਂ ਤੁਹਾਨੂੰ ਜਾ ਕੇ ਘਰ ਤੁਹਾਨੂੰ ਦਿਖਾ ਸਕਦਾ ਵੀ 87 ਅਮਲੀ ਨੇ। ਸੁੱਚਾ ਸਿੰਘ ਜੀ, ਤੁਹਾਡਾ ਪਿੰਡ ਕਿਹੜਾ ਆ? ਸੁੱਚਾ ਸਿੰਘ ਪਿੰਡ ਬੁਰਜ ਪਵਾਤ, ਪਿੰਡ ਬੁਰਜ ਪਵਾਤ ਹੈ ਜੀ। ਠੀਕ ਹੈ ਜੀ, ਹਾਂਜੀ। ਪਵਾਤ ਪਿੰਡ ਤੁਹਾਡਾ ਬੜਾ ਚਲੋ ਚੰਗਾ ਪਿੰਡ ਆ ਜੀ, ਖਵਾਨੂ ਵਾਲਾ ਪਿੰਡ ਆ ਤੁਹਾਡਾ। ਇੱਕ ਮਿੰਟ ਗੱਲ, ਆਹ ਦਿਨ ਚੱਲ ਰਹੇ ਨੇ ਸ਼ਹੀਦੀ ਗੁਰਪੁਰਬ ਦੇ, ਸਾਹਿਬਜ਼ਾਦਿਆਂ ਦੇ। ਸੁਖਬੀਰ ਬਾਦਲ ਜਾ ਕੇ ਗਾਣ ਵਾਲੀਆਂ ਸੁਣ ਰਿਹਾ, ਕਿੱਥੋਂ ਦੀ ਡਿਵੈਲਪਮੈਂਟ ਤੁਸੀਂ ਕਹਿੰਦੇ ਹੋ ਜੀ? ਮੈਨੂੰ ਥੈਂਕ ਯੂ ਸਰ ਸੁੱਚਾ ਸਿੰਘ ਜੀ। ਗੱਲ ਇਹ ਆ, ਸ਼ਹੀਦਾਂ ਦੇ ਦਿਨ ਚੱਲਦੇ ਨੇ ਸਾਰੇ ਭਾਰਤ ਵਰਸ਼ ਵਿੱਚ, ਹਿੰਦੁਸਤਾਨ ਤੇ ਜਿੱਥੇ ਵੀ ਆਪਾਂ ਪੰਜਾਬ ਦੇ ਰਹਿਣ ਵਾਲੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਰਹਿੰਦੇ ਆ। ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇਹਨਾਂ ਦਿਨਾਂ 'ਚ ਬੜਾ ਸਤਿਕਾਰ ਹੁੰਦਾ ਗੁਰੂ ਸਾਹਿਬ ਦਾ। ਅੱਜ ਤੱਕ ਬੜਾ ਲੰਮਾ ਸਮੇਂ ਤੋਂ ਸੁਣਦੇ ਆ ਰਹੇ ਆ ਵੀ ਇਹਨਾਂ ਦਿਨਾਂ 'ਚ ਕੋਈ ਖੁਸ਼ੀ ਦਾ ਸਮਾਗਮ ਨਹੀਂ ਕਰਦਾ। ਇਹਨਾਂ ਦਿਨਾਂ ਦੇ ਵਿੱਚ ਕਈ ਥਾਂ ਤੇ ਆਸਣ ਵੀ ਪੁੰਜੇ ਲਾਉਂਦੇ ਨੇ। ਇਹ ਠੀਕ ਆ। ਕਿੱਥੇ ਉਹਨਾਂ ਨੇ ਗਾਉਣ ਵਾਲੀਆਂ ਸੁਣਿਆ ਜੀ? ਹੁਣ ਕੋਈ ਸਰਕਾਰੀ ਫੰਕਸ਼ਨ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਲਾਂਚ ਕਰ ਰਹੇ ਆ, ਵੱਡੇ ਪ੍ਰੋਜੈਕਟ ਨੂੰ ਲਾਂਚ ਕਰਨ ਵਾਸਤੇ ਉੱਥੇ ਲੋਕਾਂ ਨੂੰ ਸੱਭਿਆਚਾਰ ਦੇ ਤੌਰ ਤੇ ਕੁਛ ਨਾ ਕੁਛ 10 ਮਿੰਟ 2 ਘੰਟਾ ਬਿਠਾਉਣਾ ਹੁੰਦਾ, ਤੇ ਸੱਭਿਆਚਾਰਕ ਪ੍ਰੋਗਰਾਮ ਤਾਂ ਕਰਨਾ ਹੀ ਪੈਂਦਾ ਨਾ। ਉਹ ਫਤਿਹਗੜ੍ਹ ਸਾਹਿਬ ਤੋਂ 200 ਕਿਲੋਮੀਟਰ ਦੂਰ ਬਠਿੰਡੇ ਦੀ ਧਰਤੀ ਤੇ ਇਹ ਲਾਂਚ ਕੀਤਾ ਪ੍ਰੋਜੈਕਟ। ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲਾ ਚੱਲ ਰਿਹਾ, ਜਿੱਥੇ ਅੱਜ ਕਾਨਫਰੰਸਾਂ ਸੀਗੀਆਂ, ਸਾਡੀ ਸਰਕਾਰ ਦੇ ਬੰਦੇ ਨੁਮਾਇੰਦੇ ਵੀ ਗਏ ਨੇ। ਸਭ ਤੋਂ ਵੱਧ ਸਰਦਾਰ ਸੁੱਚਾ ਸਿੰਘ ਜੀ
ਜੀ ਇਹਨਾਂ ਦਿਨਾਂ ਦੇ ਵਿੱਚ 5 ਸਾਲਾਂ 'ਚ 10 ਸਾਲਾਂ 'ਚ ਜਿੰਨੇ ਇਤਿਹਾਸਿਕ ਕੰਮ ਸਰਕਾਰ ਨੇ ਕੀਤੇ ਨੇ, ਜਿੰਨੇ ਗੁਰੂ ਘਰਾਂ ਦੇ ਕੰਮ ਕੀਤੇ ਨੇ, ਜਿੰਨੇ ਸਾਡੇ ਵਿਰਸੇ ਨਾਲ ਜੁੜੇ ਹੋਏ ਕੰਮ ਕੀਤੇ ਨੇ, ਹੋਰ ਕਿਸੇ ਸਰਕਾਰ ਨੇ ਕਦੇ ਸੋਚਿਆ ਤੱਕ ਨਹੀਂ। ਅੱਜ ਤੁਸੀਂ ਜਦੋਂ ਆਓਗੇ, ਤੁਸੀਂ ਜਦੋਂ ਹੈਰੀਟੇਜ ਸਟਰੀਟ ਦੇਖੋਗੇ, ਗੁਰੂ ਸਾਹਿਬ ਦੇ ਗੁਰਦੁਆਰਾ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ, ਤੁਸੀਂ ਆਪ ਸ਼ਸ਼ ਕਰਕੇ ਉੱਠੋਗੇ, ਤੁਸੀਂ ਕਹੋਗੇ ਵੀ ਆਹ ਮੈਂ ਦੇਖ ਕੇ ਅੱਜ ਤੋਂ ਬਾਅਦ ਮੈਂ ਜਿਹੜੇ ਜੀ ਥੈਂਕ ਯੂ ਜੀ। ਤੇ ਸਾਡੇ ਨਾਲ ਜੁੜੇ ਨੇ ਅਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੱਲ ਹੈ, ਮੈਨੂੰ ਬਹੁਤਾ ਤਾਂ ਪਤਾ ਨਹੀਂ, ਪਰ ਮੇਰੇ 3 ਨਿੱਕੇ ਮੇਰੇ ਸ਼ੰਕੇ ਨੇ, ਉਹਦੇ ਨਾਲ ਦੂਰ ਕਰ ਦਿਓ। ਤੁਸੀਂ ਕੇਜਰੀਵਾਲ ਦੀ ਗੱਲ ਕੀਤੀ ਆ ਵੀ ਉਹਨੇ ਪਾਣੀ ਦਾ ਜਿਹੜੀ ਹੈਗੀ ਆ ਗੱਲ ਪੰਜਾਬ ਦੇ ਖਿਲਾਫ ਕੀਤੀ ਹੈਗੀ ਆ। ਤੁਹਾਡੀ ਭਾਰਤੀ ਜਨਤਾ ਪਾਰਟੀ ਸੁਪਰੀਮ ਕੋਰਟ ਵਿੱਚ ਲਿਖ ਕੇ ਦੇਣ ਡਈ ਹੈਗੀ ਆ ਪਾਣੀ ਲੈਣ ਜਾਣਾ ਚਾਹੀਦਾ, ਤੁਸੀਂ ਭਾਰਤੀ ਜਨਤਾ ਪਾਰਟੀ ਬਾਰੇ ਕੋਈ ਗੱਲ ਨਹੀਂ ਕਰਦੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਅਮਰੀਕਾ 'ਚ ਆ ਕੇ ਗਏ ਹੋ, ਤੁਸੀਂ ਕਹਿੰਦੇ ਹੋ ਉੱਥੇ ਟੋਲ ਪਲਾਜ਼ੇ ਹੈਗੇ ਆ। ਟੋਲ ਪਲਾਜ਼ੇ ਜ਼ਰੂਰ ਹੈਗੇ ਆ, ਪਰ ਸਾਰੇ ਅਮਰੀਕਾ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ 900 ਮੀਲ ਇੱਕ ਪਾਸੇ ਨੂੰ ਆ, 750 ਮੀਲ ਇੱਕ ਪਾਸੇ ਨੂੰ ਆ, 3 ਟੋਲ ਪਲਾਜ਼ੇ ਨੇ ਸਾਰੇ ਦੇ ਵਿੱਚ। ਤੀਸਰਾ ਤੁਸੀਂ ਕਿਹਾ ਸੀਗਾ ਸਰਦਾਰ ਸਾਹਿਬ ਗੱਲ ਸੁਣੋ, ਤੁਸੀਂ ਵਿਕਸਿਤ ਕੰਟਰੀ 'ਚ ਰਹਿੰਦੇ ਹੋ, ਤੁਸੀਂ ਹੋਰ ਬਹੁਤ ਤਰ੍ਹਾਂ ਦੇ ਤੁਸੀਂ ਟੈਕਸ ਪੇ ਕਰਦੇ ਹੋ। ਤੁਸੀਂ ਤੁਹਾਡੀ ਕਮਾਈ ਦਾ 50% ਟੈਕਸਾਂ 'ਚ ਨਿਕਲਦਾ, ਇੱਥੇ ਕਮਾਈ ਦੇ ਵਿੱਚੋਂ ਕੋਈ ਟੈਕਸ ਨਹੀਂ ਦਿੰਦਾ। ਟੋਲ ਪਲਾਜ਼ੇ ਆਪਾਂ ਗਿਣੇ ਜਾਂਦੇ ਹਾਂ, ਆਪਾਂ ਕਿੰਨੇ ਕੁ ਇੱਥੇ ਪੰਜਾਬ ਤੁਸੀਂ ਵੀ ਇੱਥੇ ਰਹਿੰਦੇ ਰਹੇ ਹੋ, ਤੁਹਾਡੇ ਪਰਿਵਾਰ ਦੇ ਹੋਰ ਮੈਂਬਰ ਰਹਿੰਦੇ ਹੋਣਗੇ, ਕਿੰਨੇ ਪ੍ਰਤੀਸ਼ਤ ਆਪਾਂ ਟੈਕਸ ਦਿੰਦੇ ਹਾਂ ਜਿਹਦੇ ਕਰਕੇ ਸਾਡਾ ਦੇਸ਼ ਚੱਲ ਸਕਦਾ। ਅੱਜ ਅਸੀਂ ਸੁਵਿਧਾਵਾਂ ਤਾਂ ਮੰਗਦੇ ਹਾਂ, ਅਸੀਂ ਅੱਜ ਸੁਵਿਧਾਵਾਂ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਅਸੀਂ ਉਹਨੇ ਵਿਕਸਿਤ ਨਹੀਂ ਹੋ ਸਕੇ, ਸਾਡੇ ਕੋਲ ਇੰਨੀਆਂ ਸਹੂਲਤਾਂ ਨਹੀਂ ਗਈਆਂ। ਸਹੂਲਤਾਂ ਸਰਕਾਰਾਂ ਦੇ ਕੋਲੇ ਕੋਈ ਦਰਖਤ ਨਹੀਂ ਗਏ ਜਿੱਥੋਂ ਤੋੜ ਕੇ ਉਹਨਾਂ ਨੇ ਪੈਸੇ ਕੱਢਣੇ ਆ। ਪੈਸੇ ਸਾਡੀ ਜੇਬ ਚੋਂ ਜਾਣੇ ਹੁੰਦੇ ਆ, ਉਹੀ ਲੱਗਦੇ ਹੁੰਦੇ ਆ, ਸਾਡੀ ਜੇਬ ਚੋਂ ਪੈਸੇ ਜਾ ਨਹੀਂ ਰਹੇ। ਹੁਣ ਟੋਲ ਪਲਾਜ਼ੇ ਅਸੀਂ ਕਹਿੰਦੇ ਲੱਗਣ ਨਾ, ਸੜਕਾਂ ਬਣਨਾ, ਫਿਰ ਸਾਡੀਆਂ ਗੱਡੀਆਂ ਟੁੱਟਣਗੀਆਂ, ਸਾਡਾ ਟਾਈਮ ਵੇਸਟ ਹੋਊਗਾ। ਅੱਜ ਜੇ ਸਾਡੇ ਪੰਜਾਬ ਦੇ ਵਿੱਚ ਹਰ ਪਾਸੇ ਨੂੰ 6 ਲੇਨ 4 ਲੇਨ ਸੜਕਾਂ ਬਣੀਆਂ, ਜੇ ਮਾੜਾ ਮੋਟਾ 20 ਰੁਪਏ 30 ਰੁਪਏ ਕਿਸੇ ਟੋਲ ਪਲਾਜ਼ੇ ਤੇ ਦੇਣੇ ਵੀ ਪੈਂਦੇ, ਕਿੰਨੀ ਕੁ ਵੱਡੀ ਗੱਲ ਆ ਜੀ। ਟਾਈਮ ਸਾਡਾ ਬਚਦਾ, ਗੱਡੀ ਸਾਡੀ ਬਚਦੀ ਆ। ਅੱਗੇ ਸਾਡੇ ਬਲ ਜੀ, ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਵੀਰ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਫਤਿਹ ਮਹਾਰਾਜ ਜੀ। ਹਾਂਜੀ, ਮੈਂ ਜੀ ਤੁਹਾਨੂੰ ਇੱਕ ਹੀ ਸਵਾਲ ਕਰਨਾ। ਤੁਸੀਂ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਜੇ ਨਾ? ਲੁਧਿਆਣਾ ਈਸਟ ਹੈ ਜੀ। ਹਾਂਜੀ, ਆ ਭੈਣ ਜੀ ਬਲਵਿੰਦਰ ਸਾਡੇ ਸੁਣਦੇ ਆ, ਮੇਰੇ ਸਵਾਲ ਦਾ ਜਵਾਬ ਜ਼ਰੂਰ ਦਿਓ। ਇਹ ਇਨਸਾਨੀਅਤ ਤੌਰ ਤੇ ਦਿਓ, ਓਦਾਂ ਨਾ ਦਿਓ। ਹਾਂਜੀ। ਭਰਾ ਭੈਣ ਦੇ ਸਾਹਮਣੇ ਨੰਗਿਆ ਕਰਨਾ ਕਿੰਨਾ ਕੁ ਜਾਇਜ਼ ਆ? ਹਾਂਜੀ, ਭਰਾ ਨੂੰ ਸਕੀ ਭੈਣ ਦੇ ਸਾਹਮਣੇ ਨੰਗਿਆ ਕਰਨਾ ਜਾਇਜ਼ ਆ? ਬਿਲਕੁਲ ਮਾੜੀ ਗੱਲ ਆ। ਬਿਲਕੁਲ ਇਦੋਂ ਵੱਡਾ ਅਪਰਾਧ ਪਾਪ ਕੋਈ ਹੋ ਨਹੀਂ ਸਕਦਾ। ਸਾਡੇ ਸੁਖਬੀਰ ਬਾਦਲ ਨੇ ਦਰਸ਼ਨ ਢਿੱਲੋਂ SSP ਫਰੀਦਕੋਟ ਲਾਇਆ, ਜਿਹੜਾ ਸਭ ਤੋਂ ਵੱਧ ਤਸ਼ੱਦਦ ਸਿੱਖਾਂ ਤੇ ਕੀਤਾ। ਤੁਸੀਂ ਲੁਧਿਆਣੇ ਨਾਲ ਸੰਬੰਧਿਤ ਜੇ, ਤੁਹਾਡੇ ਢਿੱਲੋਂ ਜਾ ਕੇ ਪੁੱਛੋ ਲੋਕਾਂ ਨੂੰ ਕੀ ਗੱਲ ਪੰਜਾਬ ਬਲ ਜੀ ਉਸ ਦਾ ਨਾਂ ਕੀ ਹੈ? ਦਰਸ਼ਨ ਢਿੱਲੋਂ ਕਹਿੰਦੇ ਆ ਜੀ। ਦਰਸ਼ਨ ਢਿੱਲੋਂ? ਹਾਂਜੀ, ਦਰਸ਼ਨ ਢਿੱਲੋਂ ਹੁੰਦਾ, ਮੇਰਾ ਭਰਾਵਾਂ ਦੇ ਸਾਹਮਣੇ ਭੈਣਾਂ ਨੂੰ ਨੰਗੀਆਂ ਕਰਦਾ ਹੁੰਦਾ ਸੀਗਾ, ਤੇ ਕਾਂਗਰਸ ਮੁਕੱਦਮਾ ਕੀਤਾ, 20 ਸਾਲ ਕੈਦ ਹੋਈ CBI ਕੋਰਟ 'ਚ ਉਹਨੂੰ। ਬਾਦਲ ਨੇ ਪਰਚਾ ਦਿੱਤਾ। ਮੇਰਾ ਖਿਆਲ ਤਾਂ ਬੰਦਾ ਹੁਣ ਸਰਵਿਸ ਵਿੱਚ ਵੀ ਹੈ ਨਹੀਂਗਾ ਜੀ, ਜਿਹਦੀ ਤੁਸੀਂ ਗੱਲ ਕਰਦੇ। ਮਹਾਰਾਜ ਦਰਸ਼ਨ ਢਿੱਲੋਂ ਲੱਗਾ ਬਾਦਲ ਦੀਆਂ ਬੱਸਾਂ ਦਾ ਇੰਚਾਰਜ, ਉਹਦਾ ਮੁੰਡਾ ਵਾ ਜਿਹੜਾ ਆਪਣਾ ਲੱਗਾ ਗਗਨਦੀਪ ਕੀ ਦਾ ਨਾਂ ਜੇ ਉੱਥੇ ਲੱਗਾ ਵਾ, ਜਲੰਧਰ IPS ਅਫਸਰ, PBS ਅਫਸਰ। ਦਰਸ਼ਨ ਢਿੱਲੋਂ SSP ਜੇ ਪਤਾ ਕਰ ਲਓ। ਅਕਾਲੀ ਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਦਰਸ਼ਨ ਢਿੱਲੋਂ SSP ਫਰੀਦਕੋਟ ਹੋਵੇ। ਥੈਂਕ ਯੂ ਬਲ ਜੀ। ਆਪਣੇ ਮੇਰੇ ਖਿਆਲ ਦੇ ਵਿੱਚ ਜੀ ਉਹਨਾਂ ਦੀ ਸਲਤਨਤ ਇੰਨੀ ਵੱਡੀ ਆ, ਮੇਰੇ ਖਿਆਲ ਦੇ ਵਿੱਚ ਸਾਰੇ ਵਿਧਾਇਕਾਂ ਨੂੰ ਸ਼ਾਇਦ ਨਾਂ ਵੀ ਪਤਾ ਹੋਊਗਾ ਕਿ ਕੌਣ ਕਿੱਥੇ ਉਹਨਾਂ ਦਾ ਬਿਜ਼ਨਸ ਸਾਂਭਦਾ ਸੀ ਜੀ। ਦਰਸ਼ਨ ਢਿੱਲੋਂ ਦੀ ਗੱਲ ਲੁਧਿਆਣੇ ਦੇ ਵਿੱਚ ਕੋਈ ਏਦਾਂ ਦਾ ਬੰਦਾ ਨਹੀਂ ਲੱਗਿਆ ਹੋਇਆ। ਫਿਰ ਵੀ ਮੈਨੂੰ ਜਿਹੜੀ ਤੁਸੀਂ ਗੱਲ ਕਰਦੇ ਹੋ, ਮੇਰਾ ਖਿਆਲ ਆ ਉਹ ਬੰਦਾ ਰਿਟਾਇਰ ਹੋ ਚੁੱਕਿਆ। ਅੱਜ ਸਰਵਿਸ ਵਿੱਚ ਹੈ ਨਹੀਂ ਹੈ ਦਰਸ਼ਨ ਨਾਂ ਦਾ ਬੰਦਾ। ਅੱਜ ਉਹ ਸਰਵਿਸ ਵਿੱਚ ਨਹੀਂ, ਬਹੁਤ ਪਹਿਲਾਂ ਰਿਟਾਇਰ ਹੋ ਗਿਆ ਉਹ ਬੰਦਾ। ਤੁਹਾਨੂੰ ਭੁਲੇਖਾ ਲੱਗਦਾ ਸਾਹਿਬ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਜੋਤ ਸਿੰਘ। ਹਾਂਜੀ, ਮੈਂ ਤੁਹਾਨੂੰ 2 ਹੀ ਸਵਾਲ ਪੁੱਛਣੇ ਆ ਜੀ, ਤੇ ਪਲੀਜ਼ ਕੱਟਿਓ ਨਾ। ਓਕੇ, ਠੀਕ ਹੈ ਜੀ। ਇੱਕ ਤਾਂ ਇਹਨਾਂ ਨੇ ਕਿਹਾ ਵੀ ਨਸ਼ੇ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ ਪੰਜਾਬ ਨੂੰ। ਜੀ। ਤੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ, ਕਿਉਂਕਿ ਨਸ਼ਾ ਤਾਂ ਅਮਰੀਕਾ, ਕੈਨੇਡਾ, ਸਭ ਜਗ੍ਹਾ, ਦਿੱਲੀ, ਜਿਹੜਾ ਕੇਜਰੀਵਾਲ ਕਹਿ ਰਹੇ ਦਿੱਲੀ 'ਚ ਵੀ ਨਸ਼ਾ ਹੈਗਾ। ਹਾਂਜੀ। ਲੇਕਿਨ ਉੱਥੇ ਕੀ ਹੈ ਕਿ ਕੇਜਰੀਵਾਲ, ਸ਼ੀਲਾ ਦੀਕਸ਼ਿਤ, ਕੈਪਟਨ ਅਮਰਿੰਦਰ ਜਾਂ ਲਾਲੂ ਯਾਦਵ, ਨਿਤਿਸ਼ ਕੁਮਾਰ, ਕਿਸੇ ਬੰਦੇ ਦਾ ਨਸ਼ੇ ਦੇ ਵਿੱਚ ਨਾਂ ਨਹੀਂ ਆਉਂਦਾ। ਤੁਹਾਡੇ ਲੀਡਰਾਂ ਦਾ ਨਾਂ ਆਉਂਦਾ ਜੀ। ਨਾਂ ਤਾਂ ਲਿਆਂਦਾ ਗਿਆ ਜੀ, ਸਾਬਤ ਤਾਂ ਨਹੀਂ ਹੋਇਆ ਨਾ। ਮੈਂ ਕਹਿ ਦਵਾਂ ਜੀ ਤੁਹਾਡੇ ਬਾਰੇ ਕੁਝ ਕਹਿ ਦਵਾਂ, ਮੈਂ ਸਾਬਤ ਨਾ ਕਰ ਸਕਾਂ। ਉਹ ਵੀ ਹੋ ਜਾਊਗਾ, ਪਰਵਾਹ ਨਾ ਕਰੋ ਤੁਸੀਂ, ਉਹ ਵੀ ਹੋ ਜਾਊਗਾ। ਦਿਨ ਆ ਜਾਣ ਦਿਓ, ਨੇੜੇ ਹੀ ਆ। ਤੇ ਦੂਜੀ ਗੱਲ ਇਹ ਆ ਵੀ ਉਹ ਜਿਹੜਾ ਘੜੂਕਾ ਲਿਆਂਦਾ ਸੀ ਸੁਖਬੀਰ ਬਾਦਲ ਨੇ, ਉਹ ਪਾਣੀ 'ਚ ਚੱਲੀ ਜਾਂਦਾ ਕਿ ਟੱਪ ਖੜਾ ਕਿਸੇ ਪਾਸੇ।
ਚੱਲਦਾ ਜੀ ਚੱਲਦਾ। ਉਹ ਥੋੜੇ ਪਾਣੀ ਦੀ ਜਿਹੜੇ ਸਤਹ ਘੱਟ ਕਰਕੇ ਥੋੜੇ ਸਾਈਡ ਤੇ ਆ, ਉਹ ਚੱਲਦਾ ਵਾ। ਹੁਣ ਤੁਸੀਂ ਕਹੋਗੇ 9 ਦੀ ਗੱਲ ਆ ਜੀ, 9 ਕੁਰਾਨ ਸ਼ਰੀਫ ਦੇ ਪੱਤਰੇ ਪਾੜੇ ਗਏ ਮਰੇਕੋਟਲੇ 'ਚ, ਉਹ ਤੇ ਵਿਧਾਇਕ ਦਾ ਨਾਂ ਆ ਗਿਆ, ਤੁਸੀਂ ਉਹ ਇਹਦਾ ਨਾਂ ਹੀ। ਜੇ ਮੇਰੇ ਤੋਂ ਇਹ ਸੁਣਨਾ ਚਾਹੁੰਦੇ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਜਿਹੜਾ ਤੁਸੀਂ ਕਹਿੰਦੇ ਵੀ 3 ਸਾਲ ਪਹਿਲਾਂ ਪਾਰਟੀ ਆਈ ਹੈ, ਇਹ ਹੁਣ ਹੋਣ ਲੱਗਿਆ। ਇਹ ਆ ਜਿਹੜਾ ਤੁਸੀਂ ਬਡੂੰਗਰ ਹੁਣ ਬਣਾਇਆ ਜਥੇਦਾਰ, ਮੈਨੂੰ ਕਹਿਣਾ ਨਹੀਂ ਚਾਹੀਦਾ ਇਹੋ ਜਿਹੇ ਪਦ ਤੇ ਬੰਦਾ ਬੈਠਾ ਜਿਨ੍ਹਾਂ ਨੇ ਕਿਹਾ ਸੀ ਵੀ ਜਥੇਦਾਰ ਉਹ ਜਥੇਦਾਰ ਬਣਨ ਤੋਂ ਬਾਅਦ ਹੀ ਨਾਲ ਹੀ ਬਾਦਲ ਸਾਹਿਬ ਦੇ ਪੈਰੀਂ ਹੱਥ ਲਾਈ ਜਾਂਦਾ। ਫੋਟੋਆਂ ਉਹ ਯਾਰ ਇਹ ਤਾਂ ਇੱਕ ਸਤਿਕਾਰ ਆ। ਉਹ 90 ਸਾਲ ਦੇ ਬੰਦੇ ਦੇ ਪੈਰਾਂ ਨੂੰ ਹੱਥ ਲਾਤਾ, ਕਿਹੜਾ ਅਪਰਾਧ ਹੋ ਗਿਆ ਜੀ? ਥੈਂਕ ਯੂ ਜੀ। ਕਿਹੜਾ ਅਪਰਾਧ ਕਰਤਾ ਜੀ? 90 ਸਾਲ ਦਾ ਵਿਅਕਤੀ ਜਿਹਦੀ 60-70 ਸਾਲ ਦੀ ਸੇਵਾ ਪੰਜਾਬ ਦੇ ਲੋਕਾਂ ਦੇ ਲਈ, ਉਹਦੇ ਪੈਰਾਂ ਨੂੰ ਥੈਂਕ ਯੂ ਜੋਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਡੇ ਨਾਲ ਅਮਰਦੀਪ ਸਿੰਘ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੀਆਂ 1-2 ਗੱਲਾਂ ਹੈ ਜੀ। ਪਹਿਲਾਂ ਤਾਂ ਇਹ ਕਹਿੰਦੇ ਜਿਹੜਾ ਸੁਖਬੀਰ ਬਾਦਲ ਨੇ ਆ ਭਰਤੀ ਕੀਤੀ ਸੀ 1.06% ਦੀ ਰੇਸ਼ੋ ਆਈ ਆ, ਇਹ ਖੁਦ ਦੱਸ ਦੇਣ 4 ਲੱਖ ਚੋਂ 1 ਲੱਖ ਤੋਂ ਉੱਪਰ ਕੁਛ ਬੰਦਾ ਅਪੀਅਰ ਹੀ ਨਹੀਂ ਹੋਇਆ, ਸਿਰਫ ਇਸ ਕਰਕੇ ਕਿਉਂਕਿ ਡੋਪ ਟੈਸਟ ਸੀਗਾ। ਅਨਦਰ ਥਿੰਗ, ਡੋਪ ਟੈਸਟ ਪਹਿਲੀ ਗੱਲ ਸਰਦਾਰ ਸਾਹਿਬ, ਡੋਪ ਟੈਸਟ ਦਾ ਐਲਾਨ ਬਾਅਦ ਚ ਕੀਤਾ, ਪਹਿਲਾਂ ਪਰਚੇ ਲੈਣ ਵੇਲੇ ਨਹੀਂ ਕੀਤਾ ਸੀ ਵੀ ਡੋਪ ਟੈਸਟ ਲਵਾਂਗੇ, ਬਾਅਦ ਚ ਕਿਹਾ ਵੀ ਡੋਪ ਟੈਸਟ ਲਵਾਂਗੇ। ਚਲੋ ਤੁਸੀਂ ਮੰਨਣਾ ਨਹੀਂ, ਮੈਨੂੰ ਪਤਾ। ਚਲੋ ਮੇਰੀ ਦੂਜੀ ਗੱਲ ਜੀ, ਮੈਂ ਲੁਧਿਆਣੇ ਤੋਂ ਆ ਜੀ, ਤੇ ਮੈਂ ਆਪਣਾ ਇਲਾਕਾ ਪਿੰਡ ਜਾਂ ਦੱਸਣਾ ਨਹੀਂ ਚਾਹੁੰਦਾ, ਇਹਨਾਂ ਦੇ ਗੁੰਡੇ ਆ ਜਾਂਦੇ ਆ ਘਰੇ। ਮੇਰਾ ਖੁਦ ਉੱਥੇ ਉਹ ਸਰਦਾਰ ਸਾਹਿਬ ਤੁਸੀਂ ਕਿਹੜੀਆਂ ਗੱਲਾਂ ਕਰਦੇ? ਇੱਕ ਮਿੰਟ ਮੇਰੀ ਗੱਲ ਸੁਣੋ ਜੀ, ਮੇਰੀ ਗੱਲ ਸੁਣਾ ਲਓ ਆਪਣੀ। ਹਾਂਜੀ, ਮੈਂ ਖੁਦ ਪੰਜਾਬ ਪੁਲਿਸ ਦੇ ਵਿੱਚ ਮੇਰਾ ਬਹੁਤ ਵਿਚਰਨਾ, ਉਹਦੀ ਵਜ੍ਹਾ ਮੇਰੇ ਜਿੰਨੇ ਯਾਰ ਦੋਸਤ ਆ ਸਾਰੇ ਪੰਜਾਬ ਪੁਲਿਸ 'ਚ ਆ, ਚੰਗੇ ਰੈਂਕਾਂ ਤੇ ਆ। ਜਿਹੜੇ ਇਹਦਾ ਖਾਣ ਪੀਣ ਵਾਲੇ ਆ ਉਹ ਥਾਣਿਆਂ 'ਚ ਵੀ ਲੱਗੇ ਹੋਏ ਆ। ਜਿਹੜੇ ਚੰਗੇ ਆ, ਕੰਮ ਕਰਨਾ ਚਾਹੁੰਦੇ ਆ, ਉਹ ਪੁਲਿਸ ਲਾਈਨ 'ਚ ਜਾ ਕੇ ਸਿਰਫ ਆਪਣੀ ਤਨਖਾਹ ਲੈਣ ਤੱਕ ਸੀਮਤ ਨੇ। ਕਿਉਂ? ਉਹ ਤੁਹਾਡੀਆਂ ਗਾਲਾਂ ਨਹੀਂ ਸੁਣ ਸਕਦੇ, ਤੁਹਾਡੇ ਦੱਸੇ ਜਾਵੇ ਤੁਹਾਡੀਆਂ ਦਿੱਤੀਆਂ ਗੱਲਾਂ ਦਾ ਕੰਮ ਨਹੀਂ ਕਰ ਸਕਦੇ। ਇਹ এনवायरमेंट ਆ ਜਿਹੜਾ ਤੁਹਾਡੀ ਸਰਕਾਰ ਨੇ ਉੱਥੇ ਕ੍ਰੀਏਟ ਕਰਤਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ, ਕੋਈ ਬੰਦਾ ਲਾਈਨ ਦੇ ਵਿੱਚ ਨਹੀਂ ਬੈਠਾ। ਸਾਰੇ ਬੰਦੇ ਸਾਡੇ ਡਿਊਟੀਆਂ ਤੇ ਨੇ, ਡਿਊਟੀਆਂ ਕਰ ਰਹੇ ਨੇ, ਥਾਣਿਆਂ 'ਚ ਲੱਗੇ ਹੋਏ ਨੇ। ਅੱਜ ਸਾਨੂੰ ਵੀ ਖੁਸ਼ੀ ਆ, ਇਸ ਗੱਲ ਦੀ ਖੁਸ਼ੀ ਸਾਨੂੰ ਵੀ ਆ। ਸਰਦਾਰ ਸਾਹਿਬ ਇੱਕ ਮਿੰਟ ਮੇਰੀ ਗੱਲ ਸੁਣੋ, ਇਸ ਗੱਲ ਦੀ ਸਾਨੂੰ ਵੀ ਖੁਸ਼ੀ ਹੈ। ਇਸ ਸਮੇਂ ਜਿਹੜੇ ਪੁਲਿਸ ਮੁਲਾਜ਼ਮ ਨੇ, ਪੁਲਿਸ ਆਫੀਸਰ ਨੇ, ਠੀਕ ਹੈ, ਪੁਰਾਤਨ ਸਮੇਂ ਦੇ ਵਿੱਚ ਪਹਿਲਾਂ ਸੀ ਵੀ ਪੁਲਿਸ ਜਾਂ ਉਹੀ ਹੋ ਸਕਦਾ ਜਿਹੜਾ ਦਾਰੂ ਪੀਂਦਾ ਹੋਵੇ ਰੱਜ ਕੇ, ਪਰ ਅੱਜ ਦੇ ਸਮੇਂ 'ਚ ਪੜ੍ਹੇ ਲਿਖੇ ਨੌਜਵਾਨ ਆ ਗਏ ਨੇ, ਕੋਈ ਦਾਰੂ ਨੂੰ ਮੂੰਹ ਨਹੀਂ ਲਾਉਂਦਾ, ਬਿਲਕੁਲ ਸਧਾਰਨ ਵਿਅਕਤੀ ਨੇ, ਵਧੀਆ ਸੇਵਾ ਕਰਦੇ ਨੇ ਪੰਜਾਬ ਦੇ ਵਿੱਚ। ਪੰਜਾਬ ਪੁਲਿਸ ਬੜੀ ਮਾਹਰ ਪੁਲਿਸ ਆ ਸਾਡੀ, ਅਪਰਾਧਾਂ ਨੂੰ ਰੋਕਣ ਵਿੱਚ ਔਰ ਚੰਗੇ ਕੰਮ ਕਰਨ ਦੇ ਵਿੱਚ ਇਹਨੂੰ ਵੱਡੇ ਵੱਡੇ ਇਨਾਮ ਵੀ ਮਿਲਦੇ ਨੇ। ਵਧੀਆ ਪੁਲਿਸ ਆ ਪੰਜਾਬ ਦੀ। ਪੰਜਾਬ ਦਾ ਕੋਈ ਵੀ ਸੈਕਟਰ ਜਿਹੜਾ ਬਿਲਕੁਲ ਠੀਕ ਠਾਕ ਆ। ਤੇ ਜੀ ਮੈਂ ਰਿਕੁਐਸਟ ਕਰਾਂਗੀ ਕਿ ਛੋਟੇ ਸਵਾਲ ਰੱਖੀਏ ਆਪਾਂ। ਛੋਟੇ ਸਾਡੇ ਨਾਲ ਜੁੜੇ ਨੇ ਗੁਰਨਾਮ ਸਿੰਘ ਜੀ। ਹਾਂਜੀ, ਬਲਵਿੰਦਰ ਭਾਜੀ ਤੇ ਭਾਜੀ ਇਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਚੰਗੇ ਇਨਸਾਨ ਆ ਜੀ, ਬਹੁਤ ਚੰਗੇ ਇਨਸਾਨ ਆ ਜੀ। ਭਾਈ ਸਾਹਿਬ ਜੀ ਤੁਸੀਂ ਬਹੁਤ ਚੰਗੇ ਇਨਸਾਨ ਆ, ਜਿਨ੍ਹਾਂ ਨੂੰ ਅਕਾਲੀ ਦਲ ਸਰਕਾਰ ਸੇਵਾ ਕਰਨ ਦਾ ਮੌਕਾ ਦੇ ਰਹੀ ਆ ਬਾਰ-ਬਾਰ। ਬਹੁਤ ਚੰਗੇ ਇਨਸਾਨ ਆ, ਨਹੀਂ ਤਾਂ ਆਮ ਮੌਕਾ ਨਹੀਂ ਮਿਲਦਾ, ਯਕੀਨ ਮੰਨਿਓ। ਬਾਕੀ ਰਹੀ ਸਵਾਲ ਆ ਗਏ ਕੁੜੀਆਂ ਦੀ ਭਰਤੀ ਹੋਈ ਆ। ਜੇ ਮੈਂ ਤੁਹਾਨੂੰ ਬੰਦੇ ਦੇ ਨਾਂ ਲੈ ਦਾਂ ਵੀ ਇਸ ਬੰਦੇ ਨੇ ਇੰਨੇ ਲੱਖ ਰਿਸ਼ਵਤ ਲਈ ਆ, ਕੀ ਉਹ ਤੋਂ 2 ਗੁਣਾ ਵੱਧ ਮੁੜ ਕੇ ਨਹੀਂ? ਜੇ ਕੋਈ ਸਾਹਮਣੇ ਆਊਗਾ ਜੀ ਬਿਲਕੁਲ ਮੁੜੂਗਾ। ਬਿਲਕੁਲ ਏਦਾਂ ਦੀ ਜੇ ਕੋਈ ਗੱਲ ਸਾਹਮਣੇ ਆ ਜਾਵੇ, ਸਰਕਾਰ ਦੇ ਨੋਟਿਸ ਵਿੱਚ ਆਵੇ ਵੀ ਏਦਾਂ ਦੀ ਕੋਈ ਕਹਾਣੀ ਹੋਈ ਆ, ਬਿਲਕੁਲ ਉਹਦੇ ਤੇ ਕਾਰਵਾਈ ਵੀ ਕੀਤੀ ਜਾਊ, ਵਾਪਸ ਵੀ ਕਰਾਏ ਜਾਣਗੇ। ਨਹੀਂ, ਕਾਰਵਾਈ ਏਦਾਂ ਦੀ ਹੋਣੀ ਚਾਹੀਦੀ, ਮੈਨੂੰ ਪਤਾ ਲੱਗੇ ਇਹ ਰੇਡੀਓ USA ਦੇ ਜਿੱਦਾਂ ਹੋਣਾ ਹੈ ਉਦਾਂ ਹੀ ਮਾਣ ਕੇ ਦੱਸੋਗੇ। ਦੂਜੀ ਗੱਲ, 2-3 MLA ਤੁਹਾਡੇ ਇੱਕ ਜਨਾਨੀ ਭਾਲਦੇ, ਇੱਕ ਨੰਬਰ ਦੀ ਬੋਤਲ ਭਾਲਦੇ ਆ, 1 ਲੱਖ ਰੁਪਈਆ ਭਾਲਦੇ, ਕਹਿੰਦੇ ਕੰਮ ਜਿਹੜਾ ਮਰਜ਼ੀ ਕਰਾ ਲਓ। ਜੇ ਕੀ ਏਦਾਂ ਦੇ ਪ੍ਰੂਫ ਤੁਹਾਡੇ ਸਾਹਮਣੇ ਆ ਜਾਣ, ਉਹਨੂੰ ਰਾਈਟ ਟੂ ਦੀ ਪ੍ਰਾਪਰਟੀ ਜ਼ਬਤ ਕਰਕੇ ਸਾਰਾ ਕੁਝ ਡਬਲ ਵਾਪਸ ਕਰੋਗੇ? ਕੁਛ ਨਹੀਂ ਕਰਦਾ। ਕਾਨੂੰਨ ਤੋਂ ਬਾਹਰ ਜਾ ਕੇ ਸਰਦਾਰ ਗੁਰਨਾਮ ਸਿੰਘ ਜੀ, ਕਾਨੂੰਨ ਤੋਂ ਬਾਹਰ ਜਾ ਕੇ ਮੇਰੀ ਗੱਲ ਤਾਂ ਸੁਣੋ ਨਾ। ਨਹੀਂ ਏਦਾਂ ਨਾ ਕਰੋ, ਗੱਲ ਸੁਣੋ ਗੁਰਨਾਮ ਸਿੰਘ ਜੀ, ਗੱਲ ਸੁਣ ਲਓ। ਗੱਲ ਤਾਂ ਸੁਣੋ ਨਾ। ਕਾਨੂੰਨ ਤੋਂ ਬਾਹਰ ਜਾ ਕੇ ਨਾ ਤਾਂ ਕੋਈ MLA, ਨਾ ਕੋਈ ਮਿਨਿਸਟਰ, ਨਾ ਕੋਈ ਹੋਰ ਆਫੀਸਰ ਕੰਮ ਕਰ ਸਕਦਾ, ਨਾ ਕਰਨਾ ਨਾ ਹੋਣਾ, ਠੀਕ ਹੈ ਨਾ। ਪੈਸੇ ਤਾਂ ਲਵੇ ਕੋਈ ਜੇ ਕੋਈ ਕੰਮ ਕਾਨੂੰਨ ਤੋਂ ਬਾਹਰ ਜਾ ਕੇ ਕਰ ਸਕਦਾ ਹੋਵੇ। ਕਾਨੂੰਨ ਤੋਂ ਬਾਹਰ ਤਾਂ ਦੇਸ਼ ਦਾ ਕਾਨੂੰਨ, ਤੁਹਾਡੇ ਦੇਸ਼ ਦਾ ਵੀ ਕਾਨੂੰਨ ਆ, ਇੱਥੇ ਸਾਡੇ ਦਾ ਵੀ ਕਾਨੂੰਨ ਤੋਂ ਬਾਹਰ ਕੋਈ ਚੀਜ਼ ਨਹੀਂ ਚੱਲਦੀ। ਇਹ ਐਵੇਂ ਆਪਾਂ ਦੇਖੋ ਸੁਣੀਆਂ ਸੁਣਾਈਆਂ ਗੱਲਾਂ, ਤੁਸੀਂ ਹੁਣ 18,000 ਕਿਲੋਮੀਟਰ ਦੂਰ ਬੈਠ ਕੇ ਸੁਣੀ ਸੁਣਾਈ ਗੱਲ ਤੇ ਅਸਰ ਕਰੀ ਜਾਓ, ਉਹ ਨਹੀਂ ਗੱਲ ਹੈ। ਸੁਣੀਆਂ ਗੱਲਾਂ ਨਹੀਂ ਕਰੀ ਜਾਂਦੀਆਂ। ਅੱਜ ਤੁਸੀਂ ਇੱਥੇ ਆ ਕੇ ਵੇਖੋ ਕਿੰਨਾ ਵਧੀਆ এনवायरमेंट ਆ, ਕਿੰਨਾ ਵਧੀਆ ਮਾਹੌਲ ਆ, ਕਿੰਨੀ ਵਧੀਆ ਸਰਵਿਸ। ਭਾਜੀ ਅਸੀਂ ਕਿਹੜਾ ਬੰਗਲਾਦੇਸ਼ ਟ੍ਰਿਪ ਕਰਨ ਜਾਂਦੇ, ਇੱਥੇ ਹੀ ਆਈਦਾ, ਸਾਰੇ ਇੱਥੇ ਹੀ ਆਉਂਦੇ NRI। ਅਸੀਂ ਕਿਹੜਾ ਬੰਗਲਾਦੇਸ਼ ਜਾਂਦੇ ਆ ਜਾਂ ਚਾਈਨਾ ਜਾਂਦੇ ਆ। ਉਹਨੇ ਆਉਂਦੇ ਪਤਾ ਨਹੀਂ ਕਦੋਂ ਆਉਂਦੇ ਹੋਵਾਂਗੇ। ਹੁਣ ਆ ਕੇ ਵੇਖੋ ਜਿਹੜੇ ਤੁਹਾਡੇ ਇੱਥੇ ਰਿਸ਼ਤੇ ਰਹਿੰਦੇ ਉਹਨਾਂ ਨੂੰ ਪੁੱਛੋ।
ਇੱਕ ਮਿੰਟ, ਜਿਹੜਾ ਜਲੂਸ ਤੁਸੀਂ ਕੱਢ ਦਿੱਤਾ ਨਾ, ਉਹ ਵੀਰ ਦੀ ਗੱਲ ਸਹੀ ਆ। ਇਹ ਅੱਗੇ ਮੈਂ ਬਲਵਿੰਦਰ ਭੈਣ ਜੀ ਨੂੰ ਦੱਸਿਆ ਵਾ, ਜਿਹੜਾ ਬੰਦਾ ਤੁਹਾਡੇ ਬਰਖਲਾਫ ਪਿੰਡ ਥੇ ਦੱਸ ਦਿੰਦਾ ਨਾ, ਉਹਦਾ ਬੇੜਾ ਗਰਕ ਤੁਸੀਂ ਚੰਗੀ ਤਰੀਕੇ ਨਾਲ ਕਰਦੇ ਆ। ਧੰਨਵਾਦ ਤੁਹਾਡਾ, ਜਿਉਂਦੇ ਵੱਧਦੇ ਰਹੋ, ਖੁਸ਼ ਰਹੋ। ਕਮ ਸੇ ਕਮ ਆਪਣੀ ਤੁਸੀਂ ਤਾਂ ਦੇਖੋ ਗੱਲ ਮੰਨਣੀ ਨਹੀਂ, ਤੁਸੀਂ ਗੱਲ ਮੰਨਣੀ ਨਹੀਂ ਵੀ ਹਾਂ ਚੰਗੀ ਗੱਲ ਤਾਂ ਕੋਈ ਕਹਿੰਦਾ, ਤੁਸੀਂ ਇਹ ਗੱਲ ਤੇ ਆਉਣਾ ਹੀ ਨਹੀਂ ਵੀ ਹਾਂ ਠੀਕ ਆ ਜੀ, ਮਾਹੌਲ ਠੀਕ ਆ, ਜਾਂ ਇੱਥੇ ਹਾਲਾਤ ਠੀਕ ਨੇ, ਐਨਵਾਇਰਨਮੈਂਟ ਵਧੀਆ ਵਾ, ਤਰੱਕੀ ਹੋ ਰਹੀ ਹੈ, ਵਿਕਾਸ ਹੋ ਰਿਹਾ, ਬਿਨਾਂ ਨਵੇਂ ਟੈਕਸਾਂ ਲਾਇਆ ਤੋਂ ਪੰਜਾਬ ਅੱਗੇ ਵੱਧ ਰਿਹਾ। ਤੁਸੀਂ ਇਸ ਗੱਲ ਤਾਂ ਆਉਣਾ ਹੀ ਨਹੀਂ, ਕਿਉਂਕਿ ਤੁਹਾਡੇ ਮਨ ਦੇ ਵਿੱਚ ਕਿਸੇ ਨੇ ਗੱਲ ਭਰ ਦਿੱਤੀ ਹੈ ਵੀ ਇਹ ਤਾਂ ਜੇ ਇਹਨਾਂ ਨੇ ਐਂ ਕਰਤਾ, ਇਹਨਾਂ ਨੇ ਐਂ ਕਰਤਾ। ਕੋਈ ਗੱਲ ਹੀ ਨਹੀਂ ਹੈ, ਬਿਲਕੁਲ ਝੂਠੀ ਹੈ। ਥੈਂਕ ਯੂ ਗੁਰਨਾਮ ਸਿੰਘ ਜੀ। ਤੇ ਸਾਡੇ ਨਾਲ ਜੁੜੇ ਨੇ ਜੀ ਚਰਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਚਰਨਜੀਤ ਸਿੰਘ, ਇਹ ਸਿੱਖ ਗੁਰਮੁਖ ਸਿੱਖ ਹੈਗੇ ਆ, ਇਹਨਾਂ ਨੂੰ ਇਹ ਪੁੱਛੋ ਕਿ ਜੋ ਆਸ਼ੂ ਬਿਹਾਰ ਦਾ ਭਈਆ ਇੱਥੇ ਬਿਠਾਇਆ 58 ਤੇ ਪੁਲਿਸ ਵਾਲੇ ਲਾਏ, ਉਹ ਕਿਹੜੀ ਕੀ ਉਹਦੇ ਕੋਲੋਂ ਲੈਣਾ? ਸਿੱਖੀ ਦਾ ਨਿਗਾਰ ਹੋ ਰਿਹਾ। ਚਰਨਜੀਤ ਸਿੰਘ ਜੀ, ਚਰਨਜੀਤ ਸਿੰਘ ਜੀ, ਸਿੱਖੀ ਦਾ ਪ੍ਰਫੁੱਲਤ ਹੋ ਰਹੀ ਆ, ਗੁਰੂ ਦੀ ਗੱਲ ਹੋ ਰਹੀ ਆ, ਜਿਵੇਂ ਗੁਰੂ ਦੇ ਆਸ਼ੇ ਅਨੁਸਾਰ ਸਰਕਾਰ ਆਪਣਾ ਕੰਮ ਕਰ ਰਹੀ ਆ। ਅੱਜ ਤੁਸੀਂ ਦੇਖਿਓ ਆ ਕੇ ਜਿਹੜੀ ਉਹ ਬਣਾਈ ਗਈ ਹੈ ਗੁਰੂ ਘਰ ਨੂੰ ਜਾਣ ਵਾਲੀ ਸਟਰੀਟ, ਹੈਰੀਟੇਜ ਸਟਰੀਟ, ਕਿੰਨੀ ਵਧੀਆ, ਜਾਂ ਹੋਰ ਗੁਰੂ ਦੇ ਸਥਾਨਾਂ ਨੂੰ ਕਿੰਨਾ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਰਕਾਰ ਵੱਲੋਂ। ਜਿਹੜੀ ਉਹ ਗੱਲ ਆ ਨਾ ਵੀ ਸਰਕਾਰ ਜਿਹੜੀ ਹੁੰਦੀ ਆ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਅੱਜ ਸਰਕਾਰ ਆਪਣੀ ਹੈ ਤਾਂ ਅਸੀਂ ਸਰਕਾਰ ਧਰਮ ਦੇ ਕੰਮ ਵੀ ਕਰਦੀ ਆ, ਵਿਕਾਸ ਦੇ ਕੰਮ ਵੀ ਕਰਦੀ ਆ, ਔਰ ਭਾਈਚਾਰਕ ਸਾਂਝਾਂ ਨੂੰ ਵੀ ਮੌਜੂਦ ਕਰ ਰਹੀ ਆ, ਸਾਰੇ ਧਰਮਾਂ ਦਾ ਸਤਿਕਾਰ ਕਰ ਰਹੀ ਹੈ। ਫਰਜ਼ ਬਣਦਾ ਸਾਡਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ। ਅਸੀਂ ਸਾਰੇ ਉਹ ਕੰਮ ਕਰ ਰਹੇ ਹਾਂ ਜੋ ਇੱਕ ਸਰਕਾਰ ਦੀ ਡਿਊਟੀ ਹੁੰਦੀ ਆ। ਕੋਈ ਵੀ ਏਦਾਂ ਦਾ ਕੰਮ ਨਾ ਪੰਜਾਬ 'ਚ ਹੋ ਰਿਹਾ। ਜਿਹੜੀ ਮੈਂ ਪਹਿਲਾਂ ਵਾਰ-ਵਾਰ ਗੱਲ ਕਰ ਰਿਹਾ ਵੀ ਪੰਜਾਬ ਤੋਂ ਬਾਹਰ ਬੈਠੇ ਤੁਸੀਂ ਸਾਰੇ ਸੱਜਣ ਗੁੰਮਰਾਹ ਹੋਏ ਹੋ, ਤੇ ਜਿਹੜਾ ਤੁਸੀਂ ਤੁਹਾਡੇ ਮਨ ਦੇ ਵਿੱਚ ਇੱਕ ਗੱਲ ਸਟ੍ਰਾਈਕ ਕਰ ਗਿਆ, ਤੁਸੀਂ ਉਹ ਗੱਲ ਵਾਰ-ਵਾਰ ਕਰ ਰਹੇ ਹੋ। ਏਦਾਂ ਦੀ ਗੱਲ ਕੋਈ ਵੀ ਇੱਥੇ ਹੈ ਨਹੀਂ ਗੀ। ਹਾਂਜੀ, ਸਾਡੇ ਨਾਲ ਜਸਵੀਰ ਕੌਰ ਜੀ ਜੁੜੇ ਨੇ। ਜਸਵੀਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਕੁਐਸਚਨ ਇਹ ਹੈਗਾ ਜੀ ਕਿ ਜਿਹੜੀਆਂ ਯਾਤਰਾਵਾਂ ਵਗੈਰਾ ਤੇ ਬੱਸਾਂ ਜਾਂਦੀਆਂ ਨੇ, ਉਹ ਸਿਰਫ ਸਰਕਾਰੀ ਬੱਸਾਂ ਹੀ ਜਾਂਦੀਆਂ ਨੇ, ਇਹਨਾਂ ਦੀਆਂ ਬਾਦਲਾਂ ਦੀ ਬੱਸਾਂ ਕਿਉਂ ਨਹੀਂ ਜਾਂਦੀਆਂ ਹੈਗੀਆਂ? ਮੇਰਾ ਦੂਜਾ ਕੁਐਸਚਨ ਇਹ ਹੈਗਾ ਕਿ ਇਹ ਗਊਸ਼ਾਲਾ ਦਾ ਟੈਕਸ ਲਗਾਇਆ ਇਹਨਾਂ ਨੇ, ਤੇ ਗਾਵਾਂ ਸੜਕਾਂ ਦੇ ਉੱਤੇ ਕਿਉਂ ਫਿਰਦੀਆਂ ਨੇ? ਇਹ ਸਵਾਲ ਹੈ ਮੇਰਾ। ਹਾਂਜੀ, ਵਾਕਈ ਲੁਧਿਆਣੇ 'ਚ ਵੀ ਜਿਹੜੀਆਂ ਬੱਸਾਂ ਨੇ ਜਾਣਾ ਹੁੰਦਾ ਜੀ, ਬੱਸਾਂ ਜਿਹੜੀਆਂ ਯਾਤਰਾ ਤੇ ਜਾ ਰਹੀਆਂ, ਉਹ ਜਾਂ ਦੂਰ ਯਾਤਰਾ ਜਾ ਰਹੀ ਹੈ, ਆਪਣੇ ਹਜ਼ੂਰ ਸਾਹਿਬ ਯਾਤਰਾ ਜਾ ਰਹੀ ਹੈ ਰੇਲ ਰਾਹੀਂ, ਜਾਂ ਦਰਬਾਰ ਸਾਹਿਬ, ਜਾਂ ਹੋਰ ਮਾਤਾ ਕਿਤੇ ਚਿੰਤਪੁਰਨੀ ਦੇ, ਜਾਂ ਕਿਤੇ ਵੀ ਯਾਤਰਾ ਜਾਂਦੀ ਹੈ, ਉਹ ਸਰਕਾਰ ਦੀਆਂ ਬੱਸਾਂ ਨੇ ਜਾਣਾ। ਪ੍ਰਾਈਵੇਟ ਬੱਸਾਂ ਕਿਵੇਂ ਜਾਣਗੀਆਂ? ਅਸੀਂ ਉਹਨਾਂ ਨੂੰ ਪੇ ਕਰਦੇ ਹਾਂ, ਗਵਰਨਮੈਂਟ ਨੂੰ ਪੇ ਕਰਕੇ ਭੇਜਦੇ ਹਾਂ। ਏਦਾਂ ਤਾਂ ਨਹੀਂ ਉਹ ਖਾਲੀ ਜੇ ਅਸੀਂ ਪ੍ਰਾਈਵੇਟ ਭੇਜਾਂਗੇ ਉਹਨਾਂ ਨੂੰ ਵੀ ਪੇ ਕਰਾਂਗੇ। ਸਾਡੇ ਕੋਲ ਗਵਰਨਮੈਂਟ ਦੀਆਂ ਬੱਸਾਂ ਹੈਗੀਆਂ ਨੇ, ਅਸੀਂ ਇਸ ਕਰਕੇ ਗਵਰਨਮੈਂਟ ਦੀਆਂ ਬੱਸਾਂ ਭੇਜਦੇ ਹਾਂ। ਦੂਜਾ ਜਿਹੜੇ ਤੁਸੀਂ ਗੱਲ ਕੀਤੀ ਰਿਕਾਰਡ ਟੈਕਸ ਲਾਇਆ ਵਾ, ਉਹ ਅਸੀਂ ਦੇਖੋ ਆਖਰ ਜਿਹੜੀਆਂ ਗਾਵਾਂ ਨੇ ਜਿਹੜੀਆਂ ਫੰਡਰ ਹੋ ਜਾਂਦੀਆਂ ਨੇ, ਜਿਹਨਾਂ ਨੂੰ ਅਵਾਰਾ ਛੱਡ ਦਿੰਦੇ ਆ ਜਾਂ ਸਾਨਾਂ ਨੂੰ ਛੱਡ ਦਿੰਦੇ ਆ, ਉਹ ਹੈ ਕਿਹਨਾਂ ਦੇ ਆ? ਉਹ ਕੌਣ ਛੱਡਦੇ ਆ? ਆਪਣੇ ਵਰਗੇ ਹੀ ਨੇ ਨਾ, ਜ਼ਿਮੀਂਦਾਰਾਂ ਦੇ ਘਰਾਂ ਚੋਂ ਆਉਂਦੇ ਨੇ, ਜਾਂ ਜਿਹੜੇ ਡੈਰੀ ਕਰਦੇ ਉਹਨਾਂ ਦੇ ਘਰਾਂ ਚੋਂ ਆਉਂਦੇ, ਹੋਰ ਤਾਂ ਕਿਸੇ ਦੇ ਘਰ ਚੋਂ ਆਉਂਦੇ ਨਹੀਂ। ਉਹ ਟੈਕਸ ਸਾਰੇ ਲੋਕਾਂ ਨੂੰ ਲਾਇਆ ਗਿਆ ਵੀ ਭਾਈ ਘੱਟੋ ਘੱਟ ਚਲੋ ਗਊਸ਼ਾਲਾ ਬਣਾਈਆਂ ਜਾਣ। ਹਰ ਜ਼ਿਲ੍ਹੇ 'ਚ ਅਸੀਂ 25-25 ਏਕੜ 50-50 ਏਕੜ 'ਚ ਗਊਸ਼ਾਲਾ ਬਣਾ ਰਹੇ ਹਾਂ, ਤਾਂ ਜੋ ਜਿਹੜੀਆਂ ਗਊਆਂ ਅਵਾਰਾ ਫਿਰਦੀਆਂ ਇਹਨਾਂ ਨੂੰ ਉੱਥੇ ਪਹੁੰਚਾਇਆ ਜਾਵੇ। ਅਵਾਰਾ ਫਿਰਨ ਵਾਲੀਆਂ ਗਊਆਂ ਜਿੱਥੇ ਸਾਡਾ ਆਰਥਿਕ ਤੌਰ ਤੇ ਨੁਕਸਾਨ ਕਰਦੀਆਂ, ਫਸਲਾਂ ਦਾ ਨੁਕਸਾਨ ਕਰਦੀਆਂ, ਉੱਥੇ ਸਾਡੇ ਐਕਸੀਡੈਂਟ ਦਾ ਕਾਰਨ ਬਣਦੀਆਂ, ਕਈ ਕੀਮਤੀ ਜਾਨਾਂ ਵੀ ਚਲੇ ਜਾਂਦੀਆਂ। ਇਸ ਕਰਕੇ ਗਵਰਨਮੈਂਟ ਨੇ ਫੈਸਲਾ ਕੀਤਾ। ਔਰ ਦੂਜੀ ਗੱਲ ਆਪਾਂ ਸਾਰੇ ਜਾਣਦੇ ਹਾਂ ਵੀ ਪਿੰਡਾਂ ਦੇ ਵਿੱਚ ਪੁਰਾਣੇ ਸਮੇਂ 'ਚ ਚਰਾਂਦਾਂ ਹੁੰਦੀਆਂ ਸੀ। ਉਹ ਚਰਾਂਦਾਂ ਜਿਹੜੀਆਂ ਹੁੰਦੀਆਂ ਸੀ ਉਹ ਗਊਆਂ ਵਾਸਤੇ ਹੁੰਦੀਆਂ ਸੀ, ਜਾਂ ਜਿਹੜੇ ਆਪਣੇ ਡੰਗਰ ਹੁੰਦੇ ਉਹਨਾਂ ਵਾਸਤੇ ਹੁੰਦੀਆਂ ਸੀ। ਅੱਜ ਉਹ ਜਿਹੜੀਆਂ ਚਰਾਂਦਾਂ ਸੀਗੀਆਂ ਉਹ ਪਿੰਡਾਂ ਦੇ ਵਿੱਚ ਜਾਂ ਤਾਂ ਪੰਚਾਇਤਾਂ ਨੇ ਪੰਚਾਇਤਾਂ ਦੇ ਜ਼ਮੀਨਾਂ ਬਣਾ ਲਈਆਂ, ਜਾਂ ਉਹਨਾਂ ਨੂੰ ਆਪਣੇ ਕੱਟ ਲਾ ਕੇ ਜ਼ਿਮੀਂਦਾਰਾਂ ਨੇ ਵੰਡ ਲਈਆਂ। ਆਖਿਰ ਤਾਂ ਜਿਹੜੀਆਂ ਇਹ ਚੀਜ਼ਾਂ ਸੰਭਾਲਣ ਵਾਸਤੇ ਕਿਤੇ ਨਾ ਕਿਤੇ ਤਾਂ ਜਗ੍ਹਾ ਬਣਾਉਣੀ ਪਊ ਨਾ। ਪਹਿਲਾਂ ਸਰਦਾਰ ਸਾਹਿਬ ਨੇ ਕਿਹਾ ਵੀ ਸਾਡੇ ਪਿੰਡ ਦੀ ਜ਼ਮੀਨ ਲੈ ਲਈ, ਗਊਸ਼ਾਲਾ ਬਣਾਤੀ। ਇਹ ਚਰਾਂਦਾਂ ਦੀ ਜ਼ਮੀਨ ਸੀਗੀ, ਜਿਹੜੀ ਚਰਾਂਦਾਂ ਦੀ ਜ਼ਮੀਨ ਉਹ ਪੰਚਾਇਤਾਂ ਨੂੰ ਚਲੇਗੀ। ਆਖਿਰ ਹੁਣ ਗਊਸ਼ਾਲਾ ਬਣਾਉਣੀ ਹੈ ਤਾਂ ਲੈਣੀ ਤਾਂ ਕਿਸੇ ਪਿੰਡ 'ਚੋਂ ਜ਼ਮੀਨ ਪੈਣੀ ਸੀ। ਇਸ ਕਰਕੇ ਗਊਸ਼ਾਲਾ ਬਣਾ ਰਹੇ ਹਾਂ। ਹਰ ਜ਼ਿਲ੍ਹੇ 'ਚ ਅਸੀਂ 25-25 ਏਕੜ 50-50 ਏਕੜ 'ਚ ਗਊਸ਼ਾਲਾ ਬਣਾ ਰਹੇ ਹਾਂ, ਤਾਂ ਜੋ ਜਿਹੜੀਆਂ ਅਵਾਰਾ ਗਊ ਫਿਰਦੀਆਂ ਨੇ ਉਹਨਾਂ ਨੂੰ ਉੱਥੇ ਪਹੁੰਚਾਇਆ ਜਾਵੇ। ਜੀ ਰਣਜੀਤ ਸਿੰਘ ਜੀ ਸਾਡੇ ਨਾਲ ਜੁੜੇ ਨੇ। ਜਸਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ। ਰਣਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਤੁਸੀਂ ਕਹਿੰਦੇ ਪੁਲਿਸ ਤੇ ਕੋਈ ਏਦਾਂ ਦਾ ਕੰਮ ਨੀਗਾ। ਮੇਰਾ ਕੁੜਮ ਪੰਜਾਬ ਪੁਲਿਸ ਤੇ ਸਰਵਿਸ ਕਰਦਾ ਸੀ, ਇੰਸਪੈਕਟਰ ਸੀਗਾ। ਉਹਨੇ 2 ਸਾਲ ਪਹਿਲਾਂ ਰਿਟਾਇਰਮੈਂਟ ਲੈ ਲਈ। ਮੈਂ ਉਹਨੂੰ ਪੁੱਛਿਆ ਭਾਜੀ ਵੀ ਤੁਸੀਂ ਰਿਟਾਇਰਮੈਂਟ ਕਿਉਂ ਲਈ? ਕਹਿੰਦਾ ਸਾਡੇ ਕੋਲ ਜਥੇਦਾਰਾਂ ਨੇ ਕਹਿੰਦਾ ਜੁੱਤੀਆਂ ਨਹੀਂ ਸਾਫ਼ ਹੁੰਦੀਆਂ, ਕਹਿੰਦਾ ਇਸ ਕਰਕੇ। ਮੈਂ ਕਿਹਾ ਵੀ ਵੀਜ਼ਾ ਲੱਗ ਗਿਆ ਹੋਣਾ ਜੀ ਉਹਨਾਂ ਦਾ ਵੀਜ਼ਾ ਲੱਗ ਗਿਆ ਹੋਣਾ, ਬਾਹਰ ਆਉਣਾ ਉਹਨਾਂ ਨੇ। ਇਹ ਬੰਦੇ ਦਾ ਵੀਜ਼ਾ ਲੱਗ ਪਿਆ ਜੋ ਬਾਹਰ ਜਾਣ ਵਾਸਤੇ। 1-2 ਸਵਾਲ ਮੇਰੇ ਹੋ ਰਿਹਾ, ਤੁਸੀਂ ਤਾਂ ਝੂਠ ਬੋਲਣ ਤੇ ਹੁਣ ਗਾੜੀ ਲਈ। ਤੁਸੀਂ ਛੋਟੇ ਸਵਾਲ ਕਰਿਓ ਜੀ, ਛੋਟੇ ਸਵਾਲ। ਨਹੀਂ ਜੀ ਨਹੀਂ, ਝੂਠ ਤਾਂ ਹੈ ਜੀ। ਹਾਂਜੀ ਦੱਸੋ। ਦੂਜੀ ਗੱਲ, ਤੁਸੀਂ ਕਹਿੰਦੇ ਡਰੱਗ ਹੈ ਨਹੀਂ,
ਪੰਜਾਬ ਦੇ ਵਿੱਚ। ਸਾਡੇ ਪਿੰਡ ਦੇ ਵਿੱਚ 1 ਸਾਲ 'ਚ 6 ਬੰਦੇ ਮਰੇ, 4 ਮੁੰਡੇ ਮਰੇ 22 ਸਾਲ ਤੋਂ ਥੱਲੜੀ ਉਮਰ ਦੇ ਡਰੱਗ ਪੀ ਕੇ, ਡਰੱਗ ਨਾਲ 2 ਮਰੇ ਉੱਪਰਲੀ ਉਮਰ ਦੇ। ਸਰਪੰਚ ਸਾਡੇ ਪਿੰਡ ਦੇ ਸਰਪੰਚ ਕੋਲੋਂ ਸੁਭਾਨਪੁਰ ਸਮੈਕ ਫੜੀ ਗਈ, ਬੀਬੀ ਜਗੀਰ ਕੌਰ ਨੇ ਫੋਨ ਕੀਤਾ ਮੇਰਾ ਭਲਾਥੇ ਏਰੀਆ ਤੇ ਉੱਥੋਂ ਛੱਡ ਦਿੱਤਾ ਉਸ ਬੰਦੇ ਨੂੰ। ਤੁਸੀਂ ਕਹਿੰਦੇ ਡਰੱਗ ਦੀ ਸਮੱਸਿਆ ਨਾ ਜੀ, ਦੇਖੋ ਮੇਰੀ ਗੱਲ ਸੁਣੋ ਸਰਦਾਰ ਸਾਹਿਬ, ਡਰੱਗ ਦੀ ਸਮੱਸਿਆ ਇਕੱਲੇ ਪੰਜਾਬ ਦੀ ਨਹੀਂ, ਆਲ ਓਵਰ ਵਰਲਡ ਦੀ ਸਮੱਸਿਆ, ਆਲ ਓਵਰ ਵਰਲਡ ਦੀ ਸਮੱਸਿਆ। ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਕੋਲੇ ਜਿਹੜਾ ਟੈਸਟ ਰਿਪੋਰਟ ਆ, ਸਾਡੇ ਕੋਲ ਟੈਸਟ ਦੀ ਰਿਪੋਰਟ ਆ, ਉਹਦੇ ਵਿੱਚ 1.60 ਦੀ ਰਿਪੋਰਟ ਆ ਸਾਡੇ ਕੋਲੇ ਅੱਜ ਦੀ, ਸਾਡੇ ਕੋਲ ਸਰਕਾਰੀ ਅੰਕੜੇ ਆ। ਔਰ ਆਲ ਇੰਡੀਆ ਦਾ ਮੀਡੀਆ ਉੱਥੇ ਹਾਜ਼ਰ ਸੀ, ਜਿੱਥੇ ਇਹ ਰਿਪੋਰਟ ਹੋਈ ਉੱਥੇ ਆਲ ਇੰਡੀਆ ਦਾ ਮੀਡੀਆ ਹਾਜ਼ਰ ਸੀ। ਮੀਡੀਆ ਦੇ ਸਾਹਮਣੇ ਟੈਸਟ ਲਏ ਗਏ, ਮੀਡੀਆ ਸਾਹਮਣੇ ਰਿਪੋਰਟ ਤਿਆਰ ਕੀਤੀ ਗਈ, ਠੀਕ ਹੈ ਨਾ ਜੀ। ਇਹ ਤਾਂ ਹੁਣ ਸਾਡੇ ਕੋਲ ਜਿਹੜੇ ਅਥੈਂਟਿਕ ਰਿਪੋਰਟਾਂ ਨੇ, ਇਹ ਤਾਂ ਨਹੀਂ ਗੱਲ ਠੀਕ ਆ। ਇਹ ਜਿਹੜੀ ਤੁਸੀਂ ਕਹਿੰਦੇ ਵੀ 1.60 ਦੇ ਵਿੱਚ ਇਹ ਲੋਕ ਆ ਸਕਦੇ ਨੇ, ਜਿਹੜੇ ਬੰਦੇ ਤੁਸੀਂ ਕਹਿੰਦੇ ਸਾਡੇ ਪਿੰਡ ਦੇ ਆ ਗਏ ਜਾਂ ਕਿਤੇ ਹੋਰ ਆ ਗਏ, ਇਹ ਹੋ ਸਕਦਾ ਹੋਈ ਹੋਵੇ ਘਟਨਾ। ਅਸੀਂ ਨਹੀਂ ਕਹਿੰਦੇ ਵੀ ਨਹੀਂ ਹੋਈ, ਤੁਸੀਂ ਕਹਿੰਦੇ ਹੋ ਤਾਂ ਮੈਂ ਠੀਕ ਹੈ ਨਾ। ਪਰ ਸਾਡੀ ਸਰਕਾਰ ਨੇ ਹਰ ਮਹੱਲੇ ਤੇ ਕੰਮ ਕੀਤਾ। ਜੇ ਕੋਈ ਡਰੱਗੀ ਆ, ਅਸੀਂ ਉਹਨੂੰ, ਜਿਹੜੇ ਡਰੱਗ ਦੇ ਤਸਕਰ ਨੇ ਉਹਨਾਂ ਨੂੰ ਫੜਿਆ ਵੀ ਆ, ਉਹਨਾਂ ਤੋਂ ਕੋਲ ਜਿਹੜੀ ਸਜ਼ਾਵਾਂ ਵੀ ਦਿੱਤੀਆਂ ਨੇ, ਜੇਲ੍ਹ 'ਚ ਵੀ ਭੇਜੇ ਨੇ, ਹਰ ਕੰਮ ਕੀਤਾ ਅਸੀਂ। ਮਾੜੇ ਬੰਦੇ ਨੂੰ ਅਸੀਂ ਬਰਦਾਸ਼ਤ ਹੀ ਨਹੀਂ ਕਰਦੇ, ਉਹ ਜਿਹੜਾ ਅਪਰਾਧੀ ਬੰਦਾ ਫੜ ਕੇ ਅੰਦਰ ਦੇਈ ਜਾਂਦੇ ਆ, ਕੋਈ ਏਦਾਂ ਦੀ ਗੱਲ ਹੀ ਨਹੀਂ। ਜਿਹੜਾ ਅਪਰਾਧ ਕਰੂਗਾ ਉਹਦੇ ਤੇ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ। ਜੀ ਰਣਜੀਤ ਸਿੰਘ ਜੀ ਸਾਡੇ ਨਾਲ ਜੁੜੇ ਨੇ। ਬਲਵੀਰ ਸਿੰਘ ਜੀ ਬਾਜਵਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਜੀ? ਹਾਂਜੀ, ਮੇਰਾ ਸਵਾਲ ਮੇਨ ਇੱਕੋ ਹੀ ਹੈ ਜੀ ਭਾਜੀ ਅੱਗੇ ਜੀ, ਕਿ ਅੱਜ ਤੋਂ ਪਹਿਲਾਂ ਪੰਜਾਬ ਕਿੰਨੇ ਨੰਬਰ ਤੇ ਸੀ ਤੇ ਅੱਜ ਕਿੰਨੇ ਨੰਬਰ ਤੇ ਚਲੇ ਗਿਆ? ਕਾਹਦੇ ਵਿੱਚ ਜਿਹਦੇ ਵਿੱਚ ਆਪਣਾ ਹੁਣ 17ਵੇਂ ਨੰਬਰ ਤੇ ਪੰਜਾਬ ਗਿਆ ਜੀ। ਪੰਜਾਬ ਜੀ ਅੱਜ ਤੋਂ ਜਦੋਂ ਸਰਦਾਰ ਅਮਰਿੰਦਰ ਸਿੰਘ ਦੀ ਸਰਕਾਰ ਸੀ 17ਵੇਂ ਨੰਬਰ ਤੇ ਸੀ ਜੀ। ਅੱਜ ਪੰਜਾਬ ਐਗਰੀਕਲਚਰ ਸੈਕਟਰ 'ਚ 1 ਨੰਬਰ ਤੇ ਆ, ਪਾਵਰ ਸੈਕਟਰ 'ਚ 1 ਨੰਬਰ ਤੇ ਆ, ਸੋਲਰ ਸਿਸਟਮ 'ਚ 1 ਨੰਬਰ ਤੇ ਆ, ਸਿਲਾਈ ਮਸ਼ੀਨ ਬਣਾਉਣ 'ਚ 1 ਨੰਬਰ ਤੇ ਆ, ਸਾਈਕਲ ਪਾਰਟ ਬਣਾਉਣ 'ਚ 1 ਨੰਬਰ ਤੇ ਆ, ਔਰ ਹੌਜੀ ਗੁਡਸ ਦੇ ਵਿੱਚ 1 ਨੰਬਰ ਤੇ ਆ, ਇਨਫਰਾਸਟਰਕਚਰ ਦੇ ਵਿੱਚ 1 ਨੰਬਰ ਤੇ ਆ। ਪੰਜਾਬ ਤਾਂ ਅੱਜ ਬਹੁਤ ਅੱਗੇ ਨਿਕਲ ਗਿਆ। ਤੁਸੀਂ ਪੰਜਾਬ 'ਚ ਆਏ ਨਹੀਂ, ਮੈਨੂੰ ਲੱਗਦਾ ਵਾਹਵਾ ਚਿਰ ਹੋ ਗਈ ਉਹਨੇ ਤੁਹਾਨੂੰ। ਦੂਸਰਾ ਪੰਜਾਬ ਹਰ ਸੈਕਟਰ ਦੇ ਵਿੱਚ 1 ਨੰਬਰ ਤੇ ਹੈ, ਐਜੂਕੇਸ਼ਨ ਸੈਕਟਰ 'ਚ 1 ਨੰਬਰ ਤੇ ਹੈ। ਪੰਜਾਬ ਦੀ ਕਿਹੜੀ ਗੱਲ ਕਰਦੇ ਹੋ ਤੁਸੀਂ? ਪੰਜਾਬ ਤਾਂ ਅੱਜ ਇਸ ਮੁਕਾਮ ਤੇ ਆ ਵੀ ਹਿੰਦੁਸਤਾਨ ਨੂੰ ਲੀਡ ਕਰ ਰਿਹਾ। ਪੰਜਾਬ ਅੱਜ ਹਿੰਦੁਸਤਾਨ ਦੀਆਂ ਬਾਕੀ ਸੂਬੇ ਦੀਆਂ ਸਰਕਾਰਾਂ ਪੰਜਾਬ ਨੂੰ ਦੇਖ ਕੇ ਉਹਨਾਂ ਦੇ ਮਾਡਲ ਬਣ ਗਿਆ। ਪੰਜਾਬ ਦੀ ਸੰਗਤ ਦਰਸ਼ਨ ਦੀ ਸਕੀਮ ਬਾਹਰਲੀਆਂ ਸਰਕਾਰਾਂ ਦੇਖਣ ਆਉਂਦੀਆਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਵੇਂ ਸੰਗਤ ਦਰਸ਼ਨ ਕਰਦੇ ਆ, ਅਸੀਂ ਵੀ ਕਰਨਾ ਚਾਹੁੰਦੇ ਆ। ਪੰਜਾਬ ਨੂੰ ਦੇਖਣ ਵਾਸਤੇ ਬਾਹਰੋਂ ਲੋਕ ਆ ਰਹੇ ਨੇ। ਸਰਦਾਰ ਸਾਹਿਬ ਤੁਸੀਂ ਵੀ ਆਓਗੇ ਤੇ ਤੁਸੀਂ ਵੀ ਜਾਓਗੇ ਹੈਰੀਟੇਜ ਸਟਰੀਟ ਦੇਖਣ ਵਾਸਤੇ, ਜਦੋਂ ਦਰਬਾਰ ਸਾਹਿਬ ਜਾਈਏ ਦੇਖ ਕੇ ਆਈਏ। ਜੀ ਸਾਡੇ ਨਾਲ ਜੁੜਨੇ ਬਲਵਿੰਦਰ ਸਿੱਧੂ ਜੀ, ਇੱਕੋ ਸਵਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਜੀ। ਮੇਰਾ ਤਾਂ ਇਹ ਸਵਾਲ ਹੈ ਜੀ, ਇਹ ਜਿਹੜਾ ਦਰਸ਼ਨ ਮਾਨ ਦੀ ਗੱਲ ਕਰਦੇ ਨੇ, ਡੇਲੋਂ ਇੰਸਪੈਕਟਰ ਸੀ, ਉਸ ਤੋਂ ਬਾਅਦ ਇਹ DSP ਬਣ ਗਿਆ ਸੀ, ਉਸ ਤੋਂ ਬਾਅਦ ਇਹਨੂੰ ਕੈਦ ਹੋ ਗਈ ਸੀ। ਹੁਣ ਇਹ ਜ਼ਿਲ੍ਹਾ ਪੁਲਿਸ ਮੁਖੀ ਆ ਫਰੀਦਕੋਟ। ਅਖਬਾਰ 'ਚ ਵੀ ਖਬਰ ਆਉਂਦੀ ਆ, ਦਰਸ਼ਨ ਸਿੰਘ ਮਾਨ ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ। ਇਹਦਾ ਤੁਸੀਂ ਪਤਾ ਕਰ ਲਿਓ। ਓਕੇ, ਚਲੋ ਮੈਂ ਕਰ ਲੈਣਾ ਜੀ, ਮੈਨੂੰ ਇਹ ਧਿਆਨ ਨਹੀਂ। ਹਾਂਜੀ, ਤੇ ਆਪਣੇ ਲੁਧਿਆਣੇ ਤੋਂ ਹੀ ਕਾਲ ਆ ਜੀ, ਮਨਜੀਤ ਸਿੰਘ ਲੁਧਿਆਣੇ ਤੋਂ। ਅੱਛਾ ਜੀ। ਹਾਂਜੀ ਮਨਜੀਤ ਸਿੰਘ ਜੀ। ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਕੁਦਰਤੀ ਮੈਂ ਹਲੇ ਸੁੱਤਾ ਨਹੀਂ ਸੀ ਤੇ ਮੈਂ ਤੁਹਾਡਾ ਰੇਡੀਓ ਲਾ ਲਿਆ ਤੇ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ। ਜੀ ਜੀ। ਤੇ ਆਪਣੇ ਢਿੱਲੋਂ ਸਾਹਿਬ ਬਹੁਤ ਵਧੀਆ ਇਨਸਾਨ ਨੇ ਜੀ, ਬੜੀ ਸੇਵਾ ਕੀਤੀ ਆ ਕਾਰਪੋਰੇਸ਼ਨ ਦੇ ਵਿੱਚ ਵੀ ਸੂਬਿਆਂ ਦੀ। ਮੈਂ ਇਹਨਾਂ ਨੂੰ ਮਤਲਬ ਸਲਾਮ ਕਰਨਾ ਚਾਹੁੰਦਾ ਵੀ ਕਿੰਨੀ ਬੇਬਾਕੀ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਮਤਲਬ ਸਰਕਾਰ ਨੂੰ ਡਿਫੈਂਡ ਕਰ ਰਹੇ ਆ। ਬਹੁਤ ਚੰਗੀ ਗੱਲ ਆ। ਢਿੱਲੋਂ ਸਾਹਿਬ ਮਤਲਬ ਦੇਖੋ ਜਿਵੇਂ ਆਪਣੀ ਅਕਾਲੀ ਸਰਕਾਰ ਚੱਲਦੀ ਆ ਨਾ, ਇਹਨਾਂ ਨੇ ਜਿਹੜੀ ਸਰਕਾਰਾਂ ਨੂੰ ਕਰਨਾ ਚਾਹੀਦਾ, ਵਧੀਆ ਕੰਮ ਕੀਤੇ ਆ। ਮੈਂ ਬਾਹਰਲੇ ਆਪਣੇ NRIਆਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਵੀ ਬਿਜਲੀ ਦੀ ਸਮੱਸਿਆ ਹੱਲ ਹੋਈ ਆ, ਸੜਕਾਂ ਵਧੀਆ ਬਣੀਆਂ। ਹੈਲੋ। ਹਾਂਜੀ ਕਰੋ ਗੱਲ। ਹਾਂਜੀ, ਪਰ ਢਿੱਲੋਂ ਸਾਹਿਬ ਇੱਕ ਗੱਲ ਚਾਹੇ ਤੁਸੀਂ ਓਪਨਲੀ ਮੰਨੋ ਚਾਹੇ ਨਾ ਮੰਨੋ, ਤੁਹਾਡੇ ਵਰਗੇ ਇਮਾਨਦਾਰ ਬੰਦੇ ਹੈਗੇ ਆ, ਬੜੇ ਸਾਡੇ MLA ਹੈਗੇ ਆ ਕੰਮ ਕਰਨ ਵਾਲੇ। ਪਰ ਜਿਹੜਾ ਜਨਤਾ ਦਾ ਰੋਸ ਆ ਨਾ, ਜਨਤਾ ਦਾ ਰੋਸ ਬਾਦਲ ਪਰਿਵਾਰ ਦੇ ਖਿਲਾਫ ਆ, ਪਿਓ ਪੁੱਤਾਂ ਦੇ ਖਿਲਾਫ ਆ, ਜਿਹੜਾ ਉਹਨਾਂ ਨੇ ਨਾ ਇੰਨਾ ਮਤਲਬ ਚਾਦਰ ਵਿਛਾਈ ਆ, ਇੰਨਾ ਬੱਸਾਂ ਰੇਲ ਮਾਫੀਆ, ਕੇਬਲ ਕੂਬਲ ਇਹਦੇ ਕਰਕੇ ਆ। ਜੇ ਉਹ ਇਹ ਨਾ ਕਰਦੇ ਤਾਂ ਕੋਈ ਵੀ ਸ਼ੱਕ ਨਹੀਂ ਸੀਗਾ ਲੋਕਾਂ ਦੀ ਕੋਈ ਰੋਸ ਹੁੰਦਾ ਇਹ ਸਰਕਾਰ ਦੇ ਖਿਲਾਫ। ਸਰਦਾਰ ਮਨਜੀਤ ਸਿੰਘ ਜੀ, ਮੇਰੀ ਬੇਨਤੀ ਆ ਮਨਜੀਤ ਸਿੰਘ ਜੀ, ਸੁਣੋ ਗੱਲ। ਦੇਖੋ ਜਿਹੜਾ ਵਪਾਰ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਟਰਾਂਸਪੋਰਟ ਦਾ, ਇਹ ਪਾਕਿਸਤਾਨ ਦੇ ਸਮੇਂ ਤੋਂ ਆ, ਪਾਕਿਸਤਾਨ ਬਣਨ ਤੋਂ ਚੱਲਿਆ ਆ ਰਿਹਾ ਵਪਾਰ। ਹਰੇਕ ਬੰਦਾ ਵਪਾਰ ਦੇ ਵਿੱਚ ਅੱਗੇ ਵੱਧਦਾ, ਪਿੱਛੇ ਨਹੀਂ ਜਾਂਦਾ। ਜੇ ਅੱਜ ਉਹਨਾਂ ਦੀ ਉਸ ਵੇਲੇ 1947 ਤੋਂ ਜਿਹੜੀ ਟਰਾਂਸਪੋਰਟ ਚੱਲਦੀ ਆ ਰਹੀ ਹੈ ਸਰਦਾਰ ਮਨਜੀਤ ਸਿੰਘ,
ਕੀ ਉਹ ਅੱਜ ਉਹਦੀ ਟਰਾਂਸਪੋਰਟ ਘਟੂਗੀ ਕਿ ਵਧੂਗੀ? ਦੱਸੋ। 1947 ਤੋਂ ਜਿਹਦੀ ਟਰਾਂਸਪੋਰਟ ਚੱਲਦੀ। ਉਹ ਢਿੱਲੋਂ ਸਾਹਿਬ ਇਹ ਅੱਜ ਟਰਾਂਸਪੋਰਟ ਦੇ ਵਿੱਚ ਮਾਹਰ ਨੇ, ਟਰਾਂਸਪੋਰਟ ਦੇ ਵਿੱਚ ਅੱਗੇ ਨੇ, ਤਾਂ ਆਪਾਂ ਨੂੰ ਇਹਦੇ ਵਿੱਚ ਇੱਕ ਬਿਜ਼ਨਸ ਅਗਲੇ ਦਾ। ਇੱਕ ਪਾਸੇ ਆਪਾਂ ਕਹੀਏ ਵੀ ਉਹ ਹੁਣ ਕਿਤੋਂ ਰੋਟੀ ਨਾ ਖਾਣ, ਕਾਰੋਬਾਰ ਨਾ ਕਰਨ, ਸਰਕਾਰ ਦੇ ਵਿੱਚ ਰਹਿੰਦੇ ਨੇ ਜੀ, ਮੁੱਖ ਮੰਤਰੀ ਦੇ ਤੌਰ ਤੇ ਸੇਵਾ ਕਰਦੇ ਨੇ, ਉਪ ਮੁੱਖ ਮੰਤਰੀ ਦੇ ਤੌਰ ਤੇ ਸੇਵਾ ਕਰਦੇ ਨੇ, ਤੇ ਕੀ ਉਹਨਾਂ ਨੇ ਆਪਣਾ ਕਾਰੋਬਾਰ ਕਰਨਾ ਉਹਨਾਂ ਲਈ ਕੋਈ ਗੁਨਾਹ ਵਾ? ਦੇਖੋ ਇਹ ਤਾਂ ਬਾਦਲ ਸਾਹਿਬ ਨੇ ਕਿਹਾ ਸੀ ਜੱਟਾਂ ਦੇ ਮੁੰਡੇ ਨੇ ਹੋਟਲ ਬਣਾ ਲਿਆ ਤਾਂ ਕੋਈ ਮਾੜੀ ਗੱਲ ਹੋ ਗਈ, ਬਾਕੀ ਬਾਣੀਆਂ ਬਣਾਉਂਦੇ ਆ, ਠੀਕ ਆ, ਉਹ ਦਲੀਲ ਤੁਹਾਡੀ ਠੀਕ ਆ, ਪਰ ਲੋਕ ਜਾਣਦੇ ਆ, ਲੋਕਾਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਹੈ। ਜੇ ਬਾਦਲ ਸਾਹਿਬ ਨਾ ਕਰਦੇ ਚਲੋ ਦੇਖੋ ਉਹੀ ਆਪਾਂ ਉਹੀ ਗਈ ਹੈ। ਹੁਣ ਪਿੱਛੇ ਸਰਦਾਰ ਸਾਹਿਬ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਬਣੀ ਸੀ, ਬੀਬੀ ਭੱਠਲ ਨੇ ਕਿਹਾ ਸੀ ਇਹਦੇ ਤੇ 19 ਕਰੋੜ ਦਾ ਕਰਜ਼ਾ ਸੀ ਜਾਂ ਕਿੰਨੇ ਕਰੋੜ ਦਾ ਕਰਜ਼ਾ, ਹੁਣ ਮੈਨੂੰ ਚਲ ਧਿਆਨ 'ਚ ਨਹੀਂ, ਉਹਨਾਂ ਨੇ ਆਪਦਾ ਕਰਜ਼ਾ ਸਰਕਾਰ ਬਣਾ ਕੇ ਲਾ ਲਿਆ। ਉਹ ਤਾਂ ਤੁਸੀਂ ਗਿਣਦੇ ਨਹੀਂ, ਉਹ ਆਪਾਂ ਗੱਲਾਂ ਗਿਣਦੇ ਨਹੀਂ। ਆਪਾਂ ਜਿਹੜਾ ਬੰਦਾ ਚੰਗੇ ਕੰਮ ਕਰਦਾ, ਜਿਹੜਾ ਬੰਦਾ 2-2 ਕਰੋੜ ਦੀਆਂ ਟਿਕਟਾਂ ਵੇਚ ਰਿਹਾ ਜੀ, ਸਾਹਮਣੇ ਸਾਰੇ ਉਹਦੇ ਬੰਦੇ ਕਹਿ ਰਹੇ ਨੇ, ਉਹ ਬੰਦਾ ਚੰਗਾ ਜਿਹੜਾ ਟਿਕਟਾਂ ਵੇਚੀ ਤੁਰਿਆ ਜਾਂਦਾ, ਜਿਹੜਾ ਹਜੇ ਦੇਖੋ ਮੇਰੀ ਗੱਲ ਸੁਣੋ ਸਰਦਾਰ ਸਾਹਿਬ, ਸਰਦਾਰ ਮਨਜੀਤ ਸਿੰਘ ਸੁਣੋ ਗੱਲ, ਅਸੀਂ ਸਰਕਾਰ ਚਲਾਈ 6 ਸਾਲ, 5 ਵਾਰੀ ਮੁੱਖ ਮੰਤਰੀ ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, 3 ਵਾਰੀ ਹੁਣ ਬਣ ਗਏ, 2 ਵਾਰੀ ਲਗਾਤਾਰ। ਹਾਂਜੀ, ਸਰਕਾਰ ਚੱਲ ਰਹੀ ਹੈ, ਸਰਕਾਰ ਸੇਵਾ ਕਰ ਰਹੀ ਹੈ, ਕੋਈ ਐਲੀਗੇਸ਼ਨ ਨਹੀਂ ਸਾਡੀ ਸਰਕਾਰ ਦੇ ਉੱਤੇ ਵੀ ਕਰਪਸ਼ਨ ਕੀਤੀ। ਹਜੇ ਸਰਕਾਰਾਂ ਦੇ ਉੱਤੇ ਐਲੀਗੇਸ਼ਨ ਹੋ ਸਕਦੇ ਨੇ, ਹਜੇ ਜਿਹਦੀ ਸਰਕਾਰ ਬਣੀ ਹੋਈ ਨਹੀਂ, ਹਜੇ ਸਰਕਾਰ ਬਣਨੀ ਆ ਕਿ ਨਹੀਂ ਬਣਨੀ, ਆਉਣਾ ਕਿ ਨਹੀਂ ਆਉਣਾ, ਉਹਦੇ ਤੇ ਕਰਪਸ਼ਨ ਦੇ ਦੋਸ਼ ਲੱਗਣ ਵੀ ਲੱਗੇ। ਜਿਹਦਾ ਕੁਛ ਵੀ ਨਹੀਂ, ਜਿਹਦੇ ਕੋਲ ਪਾਵਰ ਹੀ ਨਹੀਂ, ਉਹਦੇ ਤੇ ਕਰਪਸ਼ਨ ਦੇ ਦੋਸ਼ ਲੱਗੀ ਜਾਂਦੇ ਆ। ਅਸੀਂ ਤਾਂ ਪਾਵਰ ਵਿੱਚ ਆ, ਸੇਵਾ ਕਰਦੇ ਆ, ਸੇਵਾ ਦੇ ਕਰਦਿਆਂ ਦੇ ਦੌਰਾਨ ਬਥੇਰੇ ਲੋਕਾਂ ਨੇ ਕਹਿਣਾ ਵੀ ਆਹ ਕਰਤਾ, ਹਾਲਾਂਕਿ ਸੱਚਾਈ ਹੈ ਹੀ ਨਹੀਂ। ਪਰ ਜਿਹਦੇ ਕੋਲ ਪਾਵਰ ਆਈ ਹੋਈ ਨਹੀਂ, ਹਜੇ ਪਾਵਰ ਆਉਣ ਦੀ ਸੰਭਾਵਨਾ ਵੀ ਨਹੀਂ, ਉਹਦੇ ਤੇ ਕਰਪਸ਼ਨ ਦੇ ਦੋਸ਼ ਵੀ ਲੱਗਣ ਲੱਗੇ ਵੀ 2 ਕਰੋੜ ਰੁਪਏ ਟਿਕਟ ਦੀ ਵੇਚੀ, ਕਰੋੜ ਰੁਪਏ ਉਹਦੇ ਵਾਰ ਕਰਕੇ ਜਾਂਦੇ। ਥੈਂਕ ਯੂ ਮਨਜੀਤ ਸਿੰਘ ਜੀ, ਇਹ ਸਵਾਲ ਤੁਸੀਂ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੂੰ ਜ਼ਰੂਰ ਪੁੱਛਿਓ। ਪਰ ਇੱਕ ਗੱਲ ਤੇ ਜ਼ਰੂਰ ਜੀ ਹੈਗੀ ਆ ਕਿ ਉਸ ਪਰਿਵਾਰ ਦੇ ਲਈ ਜਿੰਨੇ ਵੀ MLA ਆ ਉਹ ਆਪਣੀ ਜਗ੍ਹਾ ਤੇ ਬਹੁਤ ਵਧੀਆ ਕੰਮ ਕਰ ਰਹੇ ਆ, ਬਹੁਤ ਵਧੀਆ ਵੀ ਆ। ਇਹ ਨਹੀਂ ਕਹਿ ਸਕਦੇ ਕਿ ਸਾਰੇ ਹੀ ਕਰਪਟ ਹੋਣਗੇ। ਹਰੇਕ ਜਿਹੜੀ ਪਾਰਟੀ ਆ ਉਹਦੇ ਵਿੱਚ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਤਾਂ ਸਾਰੇ ਮਾੜੇ ਨਹੀਂ ਹੁੰਦੇ। ਪਰ ਉਸ ਪਰਿਵਾਰ ਲਈ ਇਸ ਚੀਜ਼ ਦਾ ਦੁੱਖ ਸਾਰਿਆਂ ਨੂੰ ਆ ਕਿ ਤੁਹਾਡੇ ਵਰਗਿਆਂ ਨੂੰ, ਰਣਜੀਤ ਸਿੰਘ ਹੋਰਾਂ ਨੂੰ ਵੀ ਜ਼ਰੂਰ ਡਿਫੈਂਡ ਕਰਨਾ ਪੈ ਰਿਹਾ, ਜਵਾਬ ਦੇਣੇ ਪੈ ਰਹੇ ਆ ਉਹਨਾਂ ਦੇ ਪਰਿਵਾਰ ਜੀ। ਉਹਨਾਂ ਨੇ ਕੀ ਮਾੜਾ ਕਰਤਾ? ਪੰਜਾਬ ਦੀ ਸੇਵਾ ਹੀ ਕਰ ਰਹੇ ਨੇ, ਪੰਜਾਬ ਨੂੰ ਤਰੱਕੀ ਵੱਲ ਲੈ ਕੇ ਗਏ ਨੇ, ਦਿਨ ਰਾਤ ਇੱਕ ਕਰ ਰਹੇ ਨੇ। ਕੈਪਟਨ ਸਾਹਿਬ ਦੀ ਸਰਕਾਰ ਦੀ 11 ਵਜੇ ਸ਼ੁਰੂ ਕਰਦੇ ਸੀ, ਰਣਜੀਤ ਸਿੰਘ ਜੀ ਰਾਜ ਨੇ 11 ਵਜੇ ਉੱਠ ਕੇ ਕੈਪਟਨ ਸਾਹਿਬ ਥੱਲੇ ਆਉਂਦੇ ਸੀ ਤੇ 5 ਵਜੇ ਫੇਰ ਉੱਪਰ ਚੜ ਜਾਂਦੇ ਸੀ। ਦੱਸੋ ਇਹ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਸੇਵਾ ਕਰਦੇ ਨੇ। ਇਹ ਕੀ ਮਾੜਾ ਕਰਦੇ ਆ ਜੀ? ਪੰਜਾਬ ਤਰੱਕੀ ਕਰ ਰਿਹਾ, ਪੰਜਾਬ ਦੇ ਹਰ ਤਰ੍ਹਾਂ ਦੇ ਨਾਲ, ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਵਧੀਆ ਪ੍ਰੋਜੈਕਟ ਆਏ ਨੇ। ਪੰਜਾਬ ਦੀ ਸਾਡੇ ਵਿਰਸੇ ਨੂੰ ਸੰਭਾਲਿਆ ਗਿਆ, ਸਾਡੇ ਬੰਦਾ ਸਿੰਘ ਬਹਾਦਰ ਦਾ ਸਥਾਨ ਬਣਾਇਆ ਗਿਆ, ਘੱਲੂ ਘਾਰਿਆਂ ਦਾ ਸਥਾਨ ਬਣਾਇਆ ਗਿਆ, ਸਾਡੇ ਫੌਜੀ ਵੀਰਾਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਸਥਾਨ ਬਣਾਏ ਗਏ ਨੇ, ਕਿੰਨੇ ਸਮਾਰਕ ਬਣਾਏ ਗਏ ਨੇ ਜੀ। ਸਾਡੇ ਨਾਲ ਜੁੜੇ ਨੇ ਅਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਫਤਿਹ ਜੀ ਫਤਿਹ। ਸਰਦਾਰ ਜੀ ਸਿੰਘ। ਹਾਂਜੀ ਭੈਣ ਜੀ, ਫੋਨ ਨਾ ਕੱਟਿਓ ਮੇਰਾ। ਮੈਂ ਠੀਕ ਹੈ ਜਿਆਦਾ ਗੱਲ ਨਹੀਂ ਮੈਂ ਕਰਨੀ, ਜਿਆਦਾ ਗੱਲ ਨਹੀਂ ਕਰਨੀ, ਮੈਂ ਥੋੜੀ ਜਿਹੀ ਗੱਲ ਕਰਨੀ ਆ ਜੀ। ਇਹ ਰਾਜ ਦੀ ਸੇਵਾ ਵਾਲੀ ਕਰ ਰਹੇ ਭਾਜੀ, ਤੇ ਮਤਲਬ ਇਹ ਹੋ ਸਕਦਾ ਵਾ ਵੀ ਚਲੋ ਇਹ ਕੰਮ ਚੰਗੇ ਕੀਤੇ ਹੁਣ ਇਹਨਾਂ ਨੇ ਆਪਣੇ ਇਲਾਕੇ ਦੇ ਰੱਖੇ ਨਹੀਂ ਆ, ਜਿਹੜਾ ਇਹਨਾਂ ਨੇ ਕਹਿਤਾ ਹਰ ਇੱਕ ਚੀਜ਼ ਗਿਣਾ ਕੇ ਵੀ ਨੰਬਰ 1 ਇਹਨਾਂ ਨੇ ਇਹ ਤਾਂ ਕੁਛ ਵੀ ਨਹੀਂ ਗਿਣਿਆ। ਤੇ ਧੀਆਂ ਭੈਣਾਂ ਦੀ ਬੇਇੱਜ਼ਤੀ ਹੋ ਗਈ ਤੇ ਉਹ ਨੰਬਰ 1, ਗੱਡੀਆਂ ਥੱਲੇ ਉਹਨਾਂ ਦੇ ਆਈਆਂ, ਇਹਨਾਂ ਦੀਆਂ ਆਪਣੀਆਂ ਬੱਸਾਂ ਥੱਲੇ ਮਰੇ ਲੋਕ, ਉਹ ਨੰਬਰ 1, ਥਾਂ ਦੇ ਸ਼ਰਾਬ ਪੀ ਕੇ ਪੁਲਿਸ ਵਾਲਿਆਂ ਨੇ ਡਾਕੇ ਮਾਰੇ, ਉਹ ਨੰਬਰ 1, ਗੋਲੀਆਂ ਚੱਲੀਆਂ, ਉਹ ਨੰਬਰ 1। ਉਹ ਕੁਛ ਵੀ ਨਹੀਂ ਕਿਹਾ। ਮੈਂ ਸੋਚਦਾ ਵਾ ਜਿੰਨਾ ਇਹਨਾਂ ਨੇ ਗੱਪ ਮਾਰੀ ਆ ਆਪਣੇ ਮਿਨਿਸਟਰਾਂ ਨੂੰ ਬਚਾਉਣ ਵਾਸਤੇ, ਉਹਦੇ ਨਾਲ ਤਾਂ ਤੁਸੀਂ ਸੁਖਬੀਰ ਬਾਦਲ ਨੂੰ ਲੈ ਆਉਂਦੇ ਹੋ, ਕਿਉਂਕਿ ਗੱਪੀ ਕਿਹਨੂੰ ਗਿਣੇ ਜਾਂਦੇ, ਲੇਕਿਨ ਇਹ ਉਸ ਤੋਂ ਵੀ ਉੱਪਰ ਜਾਪਦੇ ਨੇ। ਨਹੀਂ ਜੀ, ਵਧੀਆ ਇਨਸਾਨ ਨੇ। ਸਰਦਾਰ ਅਜੀਤ ਸਿੰਘ ਜੀ, ਗੱਲ ਜਿਹੜੀ ਅਸੀਂ ਕੀਤੀ ਆ ਬਿਲਕੁਲ 100 ਆਨੇ ਸੱਚ ਆ। ਤੁਸੀਂ ਠੀਕ ਆ, ਤੁਸੀਂ ਜਦ ਤੁਹਾਡੇ ਮਨ ਚ ਵੀ ਤੁਸੀਂ ਮੰਨਣਾ ਹੀ ਨਹੀਂ, ਗੱਲ ਤੇ ਆਉਣਾ ਹੀ ਨਹੀਂ, ਤੁਹਾਨੂੰ ਲੱਗਣਾ ਹੈ ਨਾ ਕਿਉਂ? ਤੁਸੀਂ ਨਹੀਂ ਤੁਸੀਂ ਹਜ਼ਾਰਾਂ ਕੋ ਦੂਰ ਬੈਠੇ, ਤੁਸੀਂ ਹਜ਼ਾਰਾਂ ਕੋ ਜਿੰਨੇ ਵੀ ਬੰਦਿਆਂ ਨੇ ਗੱਲ ਕੀਤੀ, ਤੁਸੀਂ ਇੱਕ ਵੀ ਗੱਲ ਨਹੀਂ ਮੰਨੀ ਕਿ ਹਾਂ ਇੱਥੇ ਗਲਤੀ ਹੋਈ ਆ। ਇੱਕ ਵੀ ਗੱਲ ਤੁਸੀਂ ਨਹੀਂ ਮੰਨੀ ਵੀ ਇੱਥੇ ਗਲਤੀ ਹੋਈ ਆ। ਨਹੀਂ, ਕੋਈ ਗਲਤੀ ਹੋਈ ਹੋਵੇ ਤਾਂ ਮੰਨੀਏ, ਗਲਤੀ ਹੋਈ ਹੋਵੇ ਤਾਂ ਮੰਨੀਏ ਨਾ। ਜੋ ਮੂੰਹ ਕੱਢਿਆ ਸਰਕਾਰ ਨੇ ਪੂਰਾ ਕੀਤਾ, ਜੋ ਮੂੰਹ ਕੱਢਿਆ। ਦੇਖੋ ਗੱਲ ਤੁਸੀਂ ਸੁਣੋ। ਸਰਦਾਰ ਅਜੀਤ ਸਿੰਘ ਗੱਲ ਸੁਣੋ। ਸਰਦਾਰ ਅਜੀਤ ਸਿੰਘ ਗੱਲ ਸੁਣੋ, ਮੇਰੀ ਬੇਨਤੀ ਸੁਣੋ। ਤੁਹਾਡੇ ਸਾਹਮਣੇ ਆ 2 ਮਹੀਨੇ ਰਹਿ ਗਏ ਨਾ,
2 ਮਹੀਨੇ ਬਾਅਦ ਤੁਹਾਨੂੰ ਪਤਾ ਲੱਗ ਜੂ ਵੀ ਪੰਜਾਬ ਦੇ ਲੋਕ ਕਿਹਨੂੰ ਚਾਹੁੰਦੇ ਨੇ, ਪੰਜਾਬ ਦੇ ਲੋਕ ਕਿਹਨੂੰ ਗੱਪੀ ਕਹਿੰਦੇ ਨੇ, ਪੰਜਾਬ ਦੇ ਲੋਕ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਵਾਲਿਆਂ ਦਾ ਕਿੰਨਾ ਸਨਮਾਨ ਕਰਦੇ ਨੇ। ਤੁਹਾਨੂੰ 2 ਮਹੀਨੇ ਬਾਅਦ ਪਤਾ ਲੱਗ ਜੂ, ਤੁਹਾਡੇ ਸਾਹਮਣੇ ਆ ਜਾਣਾ ਰਿਜ਼ਲਟ, ਦੇਖ ਲਿਓ। ਜੀ ਗੱਲ ਅਜੀਤ ਸਿੰਘ ਜੀ, ਥੈਂਕ ਯੂ, ਤੁਸੀਂ ਸੁਣ ਹੀ ਲਿਆ ਹੋਣਾ ਜਵਾਬ ਤੇ ਇਹਨਾਂ ਦਾ। ਤੇ ਲੋਕੀ ਵਾਕਿਆ ਹੀ ਰਣਜੀਤ ਸਿੰਘ ਜੀ ਕਾਫੀ ਕਈ ਜਿਹੜੇ ਆ ਸਤੇ ਹੋਏ ਆ, ਹੁਣ ਪਤਾ ਨਹੀਂ ਇਹ ਗੱਪ ਆ ਜਾਂ ਕੀ ਸਤੇ ਹੋਏ ਤਾਂ ਸਾਰੇ ਅਮਰੀਕਾ ਕੈਨੇਡਾ 'ਚ ਆ ਜੀ, ਅਮਰੀਕਾ ਕੈਨੇਡਾ 'ਚ ਸਤੇ ਹੋਇਆ, ਇੱਥੇ ਪੰਜਾਬ 'ਚ ਕੋਈ ਨਹੀਂ ਸਤਿਆ ਹੋਇਆ ਜੀ। ਤੇ ਚਲੋ ਜੀ ਅਸੀਂ ਵੀ ਆਵਾਂਗੇ, ਦੇਖਾਂਗੇ ਕਿ ਇੱਕ ਸਾਡੇ ਨਾ ਇੱਥੋਂ ਸਰਬੱਤ ਖਾਲਸਾ ਲਈ ਭਾਈ ਸਾਹਿਬ ਗਏ ਸੀਗੇ ਰੇਸ਼ਮ ਸਿੰਘ ਜੀ, ਪਤਾ ਨਹੀਂ ਕੀ ਕਾਰਨ ਆ ਕਿ ਉਹਨਾਂ ਨੂੰ ਪੰਜਾਬ ਸਰਕਾਰ ਨੇ ਫੜ ਕੇ ਅੰਦਰ ਦੇ ਦਿੱਤਾ ਤੇ ਉਹਦਾ ਹੁਣ ਬਹੁਤਾ ਤਾਂ ਨਹੀਂ ਪਤਾ ਲੱਗ ਸਕਿਆ ਸਾਨੂੰ ਕਿ ਉਸ ਦਾ ਚੱਕਰ ਕੀ ਸੀਗਾ ਤੇ ਉਹਨਾਂ ਨੂੰ ਇੱਥੋਂ ਗਿਆ ਨੂੰ। ਦੇਖੋ ਸਿੱਖ ਕੌਮ ਸਿਧਾਂਤਕ ਕੌਮ ਆ, ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤੇ ਨੇ, ਸਾਡੀ ਕੌਮ ਦੇ ਬਹੁਤ ਪੁਰਾਣੇ ਹੀਰਿਆਂ ਨੇ ਸਾਡੇ ਲਈ ਮਰਿਆਦਾਵਾਂ ਬਣਾਈਆਂ ਨੇ। ਉਹ ਮਰਿਆਦਾਵਾਂ ਦੀ ਉਲੰਘਣਾ ਕਰਨ ਵਾਲੇ ਜੇ ਕੋਈ ਕਰਨਗੇ, ਸਾਡੇ ਸਿਧਾਂਤਾਂ ਨਾਲ ਖਿਲਵਾੜ ਕਰਨਗੇ, ਸਾਡੇ ਸਿਧਾਂਤਾਂ ਦੀ ਅਣਦੇਖੀ ਕਰਨਗੇ, ਆਪਣੇ ਆਪ ਕੌਮ ਨੂੰ ਦੁਬਿਧਾ ਵਿੱਚ ਪਾਉਣ ਵਾਲੇ ਫੈਸਲੇ ਕਰਨਗੇ, ਉਹਨਾਂ ਦੇ ਖਿਲਾਫ ਤਾਂ ਕਾਰਵਾਈ ਬਣਦੀ ਆ। ਇਹ ਕਾਰਵਾਈ ਕਾਨੂੰਨ ਅਨੁਸਾਰ ਵੀ ਬਣਦੀ ਆ ਤੇ ਧਾਰਮਿਕ ਮਰਿਆਦਾ ਅਨੁਸਾਰ ਵੀ ਬਣਦੀ ਆ। ਜਦ ਆਪਾਂ ਨੂੰ ਸਾਰੀ ਦੁਨੀਆ ਨੂੰ ਪਤਾ ਵੀ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਕੇਵਲ ਤੇ ਕੇਵਲ ਜਥੇਦਾਰ ਅਕਾਲ ਤਖ਼ਤ ਨੂੰ ਆ, ਤੇ ਲੋਕ ਦੁਬਿਧਾ ਸਾਡੀ ਕੌਮ 'ਚ ਦੁਬਿਧਾ ਪਾ ਰਹੇ ਨੇ, ਆਪਣੇ ਆਪ ਫੈਸਲੇ ਕਰੀ ਜਾਂਦੇ ਨੇ। ਹੁਣ ਕੋਈ ਫੈਸਲਾ ਕਰ ਦੇਵੇ ਜਿਹੜਾ ਅਖੌਤੀ ਅਕਾਲ ਤਖ਼ਤ ਦਾ ਜਥੇਦਾਰ ਬਣ ਕੇ, ਕੱਲ ਨੂੰ ਕਹਿੰਦੇ ਤੂੰ ਪੰਥ 'ਚੋਂ ਛੇਕਿਆ ਗਿਆ, ਤੂੰ ਪੰਥ ਦੇ ਵਿੱਚ ਹੈ ਨਹੀਂ, ਇਹ ਕੋਈ ਗੱਲਾਂ ਥੋੜਾ ਨੇ। ਇਹ ਪੰਥ ਦੀ ਸਾਡੀ ਦੁਬਿਧਾ, ਸਾਡੇ ਪੰਥ ਦੀ ਜਿਹੜੀ ਆ ਭਵਿੱਖ ਨੂੰ ਖਤਰੇ ਵਿੱਚ ਪਾਉਣ ਵਾਲੀ ਗੱਲ ਆ, ਸਾਨੂੰ ਦੁਬਿਧਾ ਵਿੱਚ ਪਾਉਣ ਵਾਲੀ ਗੱਲ ਆ। ਇਹ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਹੀ ਚਾਹੀਦੀ ਸੀ ਜਿਹੜੇ ਗਲਤ ਤਰੀਕੇ ਨਾਲ ਸਾਡੇ ਮਰਿਆਦਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਨੇ, ਸਾਡੇ ਸਿਧਾਂਤਾਂ ਨੂੰ ਤੋੜ ਮਰੋੜਨ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੂੰ ਅਧਿਕਾਰ ਹੀ ਕੋਈ ਨਹੀਂ ਵੀ ਸਰਬੱਤ ਖਾਲਸਾ ਬੁਲਾ ਸਕਣ। ਜੇ ਬੁਲਾਉਣਗੇ ਤੇ ਫਿਰ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਗਈ, ਠੀਕ ਆ। ਤੇ ਜੀ ਚਲੋ ਆਪਾਂ ਅਗਲੇ ਕਾਲਰ ਵੱਲ ਚਲਾਂਗੇ। ਮੇਰੇ ਖਿਆਲ ਸਰਬੱਤ ਖਾਲਸਾ ਤੇ ਹੋਈ ਆ ਗੁਰਨੀਤ ਸਿੱਧੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਫੋਨ ਨਾ ਕੱਟਿਓ, ਮੈਂ ਸੁਣਨਾ, ਮੈਂ ਟਰੱਕ ਤੇ ਖਿਲਾਰ ਕੇ ਖੜਾ, ਅੱਗੇ ਮੇਰਾ ਫੋਨ ਕੱਟਿਆ ਜਾਣਾ ਹੈ। ਠੀਕ ਹੈ ਜੀ। ਤੇ ਮੈਂ ਇਹਨਾਂ ਨੇ ਜਿਹੜੇ ਸਵਾਲਾਂ ਦਾ ਜਵਾਬ ਦਿੱਤਾ, ਮੈਂ ਉਹਦੇ ਚ ਹੀ ਸਵਾਲ ਪੁੱਛਣੇ ਨੇ ਤੇ ਮੇਰੇ ਸਵਾਲਾਂ ਦਾ ਜਵਾਬ ਜ਼ਰੂਰ ਦੇਣ। ਥੋੜੇ ਕਰਿਓ। 3 ਸਵਾਲ ਨੇ ਨਿੱਕੇ। ਇੱਕ ਤਾਂ ਇਹਨਾਂ ਨੇ ਕਿਹਾ ਕਿ ਬਾਦਲ ਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਬਿਜ਼ਨਸ ਆ ਜੀ। ਇਹ ਬਿਜ਼ਨਸ ਬਾਦਲ ਕਹੇ ਤੇ ਬਾਦਲ ਦੀ ਬੱਸ ਕਿਸੇ ਕੁੜੀ ਨੂੰ ਮਾਰਦੀ ਤੇ ਉਹ 25 ਕਰੋੜ ਰੁਪਈਆ ਸਰਕਾਰ ਕਿਉਂ ਦਿੰਦੀ, ਉਹ ਬਾਦਲ ਹਰੀ ਕਿਉਂ ਨਹੀਂ ਦਿੰਦੇ ਆਪਦੀ ਕੰਪਨੀ ਚੋਂ ਜੀ? ਹਾਂਜੀ, ਬਿਲਕੁਲ ਬਾਦਲ ਸਾਹਿਬ ਨੇ ਕੋਲੋਂ ਦਿੱਤਾ, ਕੋਈ ਸਰਕਾਰ ਨੇ ਦਿੱਤਾ। ਬਾਦਲ ਸਾਹਿਬ ਨੇ ਆਪਦੀ ਜੇਬ 'ਚ ਦਿੱਤਾ, ਆਪਣੇ ਖਜ਼ਾਨੇ 'ਚੋਂ ਦਿੱਤਾ, ਘਰ ਦੇ ਖਜ਼ਾਨੇ 'ਚੋਂ, ਨਾ ਕਿ ਸਰਕਾਰ ਦੇ ਖਜ਼ਾਨੇ। ਘਰ ਦੇ ਮੇਰੇ ਕੋਲ ਪ੍ਰੂਫ ਨੇ ਜੀ, ਗੱਲ ਕਰੋ ਤੁਸੀਂ, ਕਿਸੇ ਨੂੰ ਫੈਕਸ ਨੰਬਰ ਦਿਓ, ਮੈਂ ਲਿਆਓ ਜੀ। ਝੂਠ ਆਪਾਂ ਦੇਖੋ, ਜੇ ਝੂਠ ਦੇ ਪਲੰਦੇ ਬੰਨੇ ਜਾਣਾ ਕੀ ਫਾਇਦਾ? ਸਰਦਾਰ ਸਾਹਿਬ ਝੂਠ ਬੜੀ ਹੈ ਜੀ, ਆਪਾਂ ਝੂਠ ਦੇ ਪਲੰਦੇ ਬੰਨੇ ਜਾਈਏ। ਕੌਣ ਸਰਕਾਰ ਸਰਕਾਰ ਦੇ ਪੈਸੇ ਆਪਾਂ ਕਿਵੇਂ ਦੇ ਦਾਂਗੇ ਜੀ? ਸਰਕਾਰ ਦੇ ਪੈਸੇ ਕਿਵੇਂ ਦੇ ਦਾਂਗੇ ਜੀ ਆਪਾਂ? ਦੱਸੋ ਮੈਨੂੰ, ਸਰਕਾਰ ਦੇ ਪੈਸੇ ਦੇ ਹੀ ਨਹੀਂ ਸਕਦੇ। ਮੇਰੀ ਗੱਲ ਸੁਣੋ, ਪ੍ਰਾਈਵੇਟ ਬੱਸ ਵਾ, ਪ੍ਰਾਈਵੇਟ ਬੱਸ ਦੇ ਕੋਈ ਹਾਦਸਾ ਹੋ ਗਿਆ, ਪ੍ਰਾਈਵੇਟ ਬੱਸ ਦੇ ਮਾਲਕ ਨੇ ਦਿੱਤੇ ਆ ਪੈਸੇ, ਨਾ ਕਿ ਸਰਕਾਰ ਨੇ ਦਿੱਤੇ ਆ। ਸਰਕਾਰ ਨੇ ਦਿੱਤੇ ਸਰ ਜੀ। ਗੱਲ ਦੂਸਰਾ ਸਵਾਲ, ਤੁਸੀਂ ਕਿਹਾ ਕਿ ਪੜ੍ਹੀ ਲਿਖੀ ਪੁਲਿਸ ਆ ਗਈ ਆ। ਮੈਂ ਪੁਲਿਸ ਦੀ ASI ਦੀ ਜੌਬ ਛੱਡ ਕੇ ਆਇਆ ਹੋਇਆ ਪੰਜਾਬ ਚੋਂ। ਤੁਸੀਂ ਕਿਹਾ ਪੜ੍ਹੀ ਲਿਖੀ ਪੁਲਿਸ ਆ ਗਈ ਆ, ਬਹੁਤ ਵਧੀਆ ਪੜ੍ਹੀ ਲਿਖੀ ਆ ਗਈ ਆ, ਪਰ ਤੁਸੀਂ ਮਿਨਿਸਟਰ ਕਿੱਦਾਂ ਪੜ੍ਹੇ ਲਿਖੇ ਦਿਓਗੇ ਜਿਹੜੇ ਅਨਪੜ੍ਹ ਮਿਨਿਸਟਰ ਬਣਾਏ ਨੇ? ਪੁਲਿਸ ਵਾਲਿਆਂ ਨੂੰ ਭੈਣਾਂ ਦੀਆਂ ਗਾਲਾਂ ਕੱਢਦੇ ਪਏ ਨੇ। ਜੋ ਸਾਡਾ ਸੰਵਿਧਾਨ ਜੋ ਕਹਿੰਦਾ ਉਹਦੇ ਮੁਤਾਬਕ ਚੱਲ ਰਹੇ ਆ। ਦੁਨੀਆ ਨੇ ਵੀਡੀਓ ਵੇਖੀ ਆ ਕਿ ਮਲੂਕੇ ਨੇ ਗਾਲਾਂ ਕੱਢੀਆਂ ਭੈਣਾਂ ਦੀਆਂ ਪੁਲਿਸ ਵਾਲਿਆਂ ਨੂੰ। ਤੁਸੀਂ ਉਹਨਾਂ ਜਵਾਬ, ਤੁਸੀਂ ਪੜ੍ਹੇ ਲਿਖੇ ਕਿੱਦਾਂ ਮਿਨਿਸਟਰ ਦਿਓਗੇ ਪੰਜਾਬ ਨੂੰ? ਪੜ੍ਹੇ ਲਿਖੇ ਨੇ ਜੀ, ਸਿਆਣੇ ਮਿਨਿਸਟਰ ਨੇ, ਤਜਰਬੇ ਕਰਨੇ। ਕੱਲਾ ਦੇਖੋ, ਕੱਲੀ ਪੜ੍ਹਾਈ ਤਜਰਬਾ ਵੀ ਹੁੰਦਾ ਨਾ। ਪੁਲਿਸ ਵਾਲੇ ਨੂੰ ਭੈਣਾਂ ਦੀਆਂ ਗਾਲਾਂ ਕੱਢ ਰਹੇ ਜੋ ਤਜਰਬਾ ਵੀ ਗਾਲ ਕੱਢੀ ਸਿੱਕੇ ਤੋਂ ਦੇਖੋ, ਉਹ ਵੀਡੀਓ ਵਿੱਚ ਕਿਤੇ ਗਾਲ ਸੁਣੀ ਆ ਤੁਸੀਂ? ਉਹ ਤੂੰ ਮੈਂ ਤਾਂ ਕਿਤੇ ਵੀ ਹੋ ਸਕਦੀ ਕਿਸੇ ਨਾਲ ਮਾੜੀ ਮੋਟੀ। ਉਹ ਪੁਲਿਸ ਵਾਲੇ ਪਾਗਲ ਨੇ ਜਿਹੜੇ ਡਿਫੈਂਡ ਕਰ ਰਹੇ ਨੇ ਕਿ ਤੁਸੀਂ ਸਾਨੂੰ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ। ਚਲੋ ਇਹ ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ ਕਿਉਂਕਿ ਮੈਂ ਉਦਾਂ ਦੇਖਿਆ ਤੇ ਨਾ ਮੈਂ ਸੁਣਿਆ ਵਾ। ਇਹ ਆਂਦੇ ਨੇ ਕਿ ਅਸੀਂ ਵਿਕਾਸ ਕੀਤਾ। ਜੇ ਵਿਕਾਸ ਕੀਤਾ, ਪਿਓ ਪੁੱਤਰ ਡਰਦੇ ਕਿਉਂ ਪਏ ਨੇ? ਆਪਦੀ ਸੀਟ ਕਿਉਂ ਨਹੀਂ ਐਲਾਨ ਦੇ ਵੀ ਕਿੱਥੋਂ ਚੋਣ ਲੜਨੀ ਆ? ਉੱਥੇ ਲਾਨੀ ਉਹਨਾਂ ਨੇ, ਐਲਾਨ ਨੂੰ ਕੀ ਆ ਜੀ? ਉੱਥੇ ਹੀ ਲਾਨੀ ਉਹਨਾਂ ਨੇ ਜਿਹੜੀਆਂ ਉਹਨਾਂ ਸੀਟਾਂ ਨੇ। ਕਰਦੇ ਡਿਸਾਈਡ ਕਿਉਂ ਨਹੀਂ? ਜਦੋਂ ਮਰਜ਼ੀ ਕਰਦੇ ਜੀ, ਉਹਦਾ ਐਲਾਨ ਹੀ ਲਾਣਾ ਜੀ, ਉਹਦਾ ਐਲਾਨ ਆ ਸਰਦਾਰ ਸਾਹਿਬ, ਐਲਾਨ ਹੀ ਆ। ਉਹ ਚ ਕੋਈ ਰੋਕ ਵਾਲੀ ਗੱਲ ਥੋੜਾ। ਉਹਨਾਂ ਨੇ ਬਾਕੀ ਸੀਟਾਂ ਰਹਿ ਕਿਹੜੀਆਂ ਗਈਆਂ ਜੀ? ਜੇ ਤੁਹਾਡੇ ਮਨ ਚ ਐਲਾਨ ਹੈਗਾ ਤਾਂ ਲੋਕਾਂ ਨੂੰ ਦੱਸੋ ਤੇ ਸਹੀ। ਲੋਕ ਤੇ ਨਹੀਂ, ਐਲਾਨ ਹੋਣ ਤੋਂ ਸੀਟਾਂ ਰਹਿ ਕਿਹੜੀਆਂ ਗਈਆਂ ਜੀ? 4-5 ਸੀਟਾਂ ਰਹਿ ਗਈਆਂ ਨਾ। ਥੈਂਕ ਯੂ ਗੁਰਮੀਤ ਸਿੰਘ ਜੀ, ਥੈਂਕ ਯੂ। ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਛੋਟੇ ਸਵਾਲ ਜਿੰਨੇ ਹੋਲਡ ਤੇ ਆ ਉਹਨਾਂ ਦੇ ਨਾਲ ਹੀ ਗੱਲਬਾਤ ਕਰ ਸਕਾਂਗੇ ਕਿਉਂਕਿ ਅੱਗੇ ਖਬਰਾਂ ਆਉਣੀਆਂ। ਰਜਵਿੰਦਰ ਸਿੰਘ ਜੀ ਧਾਲੀਵਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਤੇ ਇਹਨਾਂ ਨੂੰ ਰਣਜੀਤ ਸਿੰਘ ਜੀ, ਇਹਨਾਂ ਦਾ ਕਿਹੜਾ ਇਲਾਕਾ ਮੈਨੂੰ ਪੂਰਾ ਨਹੀਂ ਪਤਾ, ਪਰ ਮੈਂ ਤੁਹਾਡਾ ਹੋਲਡ ਕਰੇ ਨੂੰ ਕਾਫੀ ਚਿਰ ਹੋ ਗਿਆ। ਲੁਧਿਆਣਾ ਈਸਟ। ਅੱਛਾ, ਲੁਧਿਆਣੇ ਤੋਂ ਨੇ। ਚਲੋ ਉਹ ਤਾਂ ਇਹਨਾਂ ਨੂੰ ਪਤਾ ਲੱਗ ਜਾਏਗਾ। ਹੁਣ ਇਹਨਾਂ ਦੇ ਸਾਹਮਣੇ ਡਿੱਗ ਪੈਣੇ ਕਿੱਡੇ ਜਜ਼ਮਾਨਾ। ਉਹ ਉਹਨੇ ਆਪਣੇ ਨੇ ਪੈਸੇ ਸੁਣਨੇ ਆ ਜਾਣਾ ਉੱਥੇ। ਕਿੱਥੇ ਖਾਧੀ ਹੈ? ਮੈਨੂੰ ਇੰਨੀ ਗੱਲ ਦਾ ਜਵਾਬ ਦੇ ਜੇ ਵੀ ਅਸੀਂ ਸੱਚ ਨਹੀਂ ਬੋਲਣਾ। ਅਸੀਂ ਸਹੁੰ ਖਾਂਦੇ ਹਾਂ ਮਹਾਰਾਜ ਅੱਗੇ ਵੀ ਅਸੀਂ ਝੂਠ ਨਹੀਂ ਬੋਲਣਾ। ਭਾਜੀ ਇਹ MLA ਨੂੰ ਸਹੁੰ ਪਵਾਈ ਜਾਂਦੀ ਹੈ ਤੁਹਾਨੂੰ
ਵੀ ਤੁਸੀਂ ਸੱਚ ਬੋਲਣਾ ਨਹੀਂ। ਹੁਣ ਮਲੂਕੇ ਦੀਆਂ ਗਾਲਾਂ ਦਾ ਪ੍ਰੂਫ ਦੇ ਕੇ ਬੰਦੇ, ਕੁੜੀਆਂ ਮਰੀਆਂ ਦਾ ਪ੍ਰੂਫ ਦੇ ਕੇ ਬੰਦੇ, ਠੱਗਾਂ ਦਾ ਪ੍ਰੂਫ ਦੇ ਕੇ ਬੰਦੇ, ਤੁਸੀਂ ਨੰਬਰ 1 'ਚ ਹੀ ਗਿਣੀ ਜਾਂਦੇ ਹੋ। ਆ ਕੱਲ ਪਰਸੋਂ ਦੀ ਖਬਰ ਆ, 3 ਨਹਿਰ 'ਚ ਛਿੱਟ ਕੇ ਬੰਦਾ ਮਰ ਗਿਆ। ਉਹ ਕਰਜ਼ੇ ਦੇ ਥੱਲੇ ਲੋਕ ਮਰੀ ਜਾਂਦੇ। ਓਏ ਤੁਸੀਂ ਸੱਚ ਬੋਲਣਾ ਸਿੱਖੋਗੇ ਕਿ ਨਹੀਂ? ਕਿੰਨੇ ਪੜ੍ਹੇ ਧਾਲੀਵਾਲ ਸਾਹਿਬ ਮਲੂਕਾ ਕਿੰਨਾ ਪੜ੍ਹਿਆ? ਧਾਲੀਵਾਲ ਸਾਹਿਬ ਸੁਣੋ ਮੇਰੀ ਗੱਲ, ਧਾਲੀਵਾਲ ਸਾਹਿਬ ਸੁਣੋ ਤਾਂ ਸਹੀ ਨਾ, ਗੱਲ ਤਾਂ ਸੁਣ ਲਓ, ਗੱਲ ਤਾਂ ਸੁਣ ਲਓ ਨਾ, ਗੱਲ ਕੱਲੇ ਸਵਾਲ ਦਾ ਨਾ ਕਰੀ ਜਾਓ, ਸੁਣੀ ਵੀ ਜਾਓ ਨਾ। ਦੱਸ ਦੇ ਹੁਣ ਮੈਨੂੰ, ਦੱਸ ਦੇ ਕਿਹੜੀ। ਦੇਖੋ ਗੱਲ ਤੁਸੀਂ, ਮੈਂ ਫਿਰ ਮੈਂ ਗੱਲ ਕਰਦਾ, ਤੁਸੀਂ ਗੱਡੀ ਲਈ, ਤੁਸੀਂ ਟਰੱਕ ਚਲਾਉਂਦੇ ਹੋ, ਮੈਂ ਕੁਛ ਨਹੀਂ ਕਰਦਾ, ਮੈਂ ਤਾਂ ਖੜਾ ਹੈ। ਕੁਛ ਤਾਂ ਕਰਦੇ ਹੋਵੋਗੇ। ਮੈਂ ਤੁਹਾਡੇ ਪਿੰਡ ਰਹਿਣਾ। ਨਹੀਂ ਸਰਦਾਰ ਸਾਹਿਬ, ਆ ਪਿੱਛੇ ਪਹਿਲਾਂ ਮੇਰੇ ਤੋਂ ਪਹਿਲਾਂ ਇੱਕ ਬੰਦਾ ਟਰੱਕ ਖੜਾ ਕੇ ਗੱਡੀ ਗੱਲ ਮੇਰੇ ਨਾਲ ਕਰ ਰਿਹਾ ਸੀ, ਕਹਿੰਦਾ ਮੈਂ ਟਰੱਕ ਖੜਾਈ ਖੜਾ, ਉਹਨੇ ਟਰੱਕ ਲਿਆ ਹੋਊਗਾ ਕਿਸੇ ਬੈਂਕ ਤੋਂ। ਸੁਣੋ ਸਰਦਾਰ ਸਾਹਿਬ, ਸੁਣੋ, ਤੁਸੀਂ ਵੀ ਘਰ ਲਿਆ ਹੋਣਾ, ਹੋਰ ਵੀ ਕਿਸੇ ਨੇ ਇੱਥੇ ਲਈ ਹੋਣੀ, ਕੈਨੇਡਾ ਅਮਰੀਕਾ ਤੁਸੀਂ ਰਹਿ ਰਹੇ ਹੋ। ਤੁਸੀਂ ਜਿਹੜੇ ਘਰ ਲੈਂਦੇ ਹੋ, ਤੁਸੀਂ ਜਿਹੜੇ ਟਰੱਕ ਲੈਂਦੇ ਹੋ, ਤੁਸੀਂ ਕਾਰਾਂ ਲੈਂਦੇ ਹੋ, ਉਹਦੇ ਦੀ ਕਿਸ਼ਤਾਂ ਲਾਉਂਦੇ ਹੋ, ਤੁਸੀਂ ਲਾਉਂਦੇ? ਕਿਸ਼ਤ ਲਾਉਣ ਦੀ ਬਜਾਏ ਤੁਸੀਂ ਸੁਸਾਈਡ ਕਰਦੇ ਹੋ। ਮੈਂ ਝੂਠ ਦੀ ਗੱਲ ਪੁੱਛੇ, ਤੁਸੀਂ ਸੁਸਾਈਡ ਕਰਨ ਜਾਂਦੇ ਹੋ, ਤੁਸੀਂ ਸੁਸਾਈਡ ਕਰਨ ਜਾਂਦੇ ਹੋ ਕਿ ਤੁਸੀਂ ਕਿਸ਼ਤ ਲਾਉਂਦੇ ਹੋ ਕਮਾਈ ਕਰਕੇ? ਜੇ ਕੋਈ ਲੋਨ ਲਊਗਾ ਕੀ ਲਾਉਣਾ ਨਹੀਂ ਬਣਦਾ? ਨਹੀਂ, ਲੋਨ ਤੁਸੀਂ ਲੈ ਲਵੋ ਕਿਸੇ ਆੜ੍ਹਤੀਏ ਤੋਂ ਜਾਂ ਕਿਸੇ ਬੈਂਕ ਤੋਂ, ਉਦੋਂ ਬਾਅਦ ਲਾਉਣਾ ਬੈਂਕ ਨੇ, ਤੁਸੀਂ ਲਾਉਣਾ ਕਿ ਸਰਕਾਰ ਨੇ ਲਾਉਣਾ? ਨਹੀਂ, ਤੁਸੀਂ ਗੱਲ ਕਰਦੇ ਹੋ ਸੁਸਾਈਡ ਤਾਂ ਕਰੋ। ਸੁਸਾਈਡ ਸਰਦਾਰ ਸਾਹਿਬ ਤੁਸੀਂ ਕਰੋ ਜਾ ਕੇ ਜਿੰਨੀ ਮਰਜ਼ੀ, ਜੇ ਤੁਸੀਂ ਲੋਨ ਨਹੀਂ ਲਾਓਗੇ, ਲੋਨ ਲਾਉਣ ਦੀ ਬਜਾਏ ਤੁਸੀਂ ਸੁਸਾਈਡ ਕਰ ਲਓਗੇ ਤੇ ਕਿਸੇ ਦਾ ਕੀ ਕਸੂਰ ਆ ਜੀ? ਗੱਡੀ ਤੁਸੀਂ ਲਈ ਆ, ਜ਼ਮੀਨ ਤੁਸੀਂ ਲਈ ਆ, ਮਕਾਨ ਤੁਸੀਂ ਲਿਆ, ਸੁਸਾਈਡ ਚਾਹੇ ਇਹ ਥੋੜਾ ਗੱਲ ਆ ਵੀ ਜੇ ਕੋਈ ਲੋਨ ਮੰਗਣ ਚਲਾ ਗਿਆ, ਜਿਹੜਾ ਆਪਾਂ ਲਿਆ ਹੋਇਆ ਉਹ ਲਾਉਣ ਦੀ ਬਜਾਏ ਸੁਸਾਈਡ ਕਰਨ ਤੁਰ ਪਈ। ਕਿੱਥੇ ਲਿਖਿਆ ਜੀ ਇਹ? ਲੋਨ ਨਾ ਲਓ, ਕਿਹਨੇ ਕਿਹਾ ਸੀ ਲੋਨ ਲੈਣ ਨੂੰ? ਕਮਾਲ ਦੀ ਗੱਲ ਆ ਤੁਹਾਡੇ ਵਾਲੀ। ਹਾਂਜੀ, ਸਾਡੇ ਨਾਲ ਅੱਗੇ ਜੁੜੇ ਨੇ ਸੁਖਪ੍ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਂਟੀ ਜੀ। ਭਾਜੀ ਮੇਰੀ ਗੱਲ ਸੁਣਿਓ, ਵਿੱਚ ਰੌਲਾ ਨਾ ਪਾਇਓ, ਓਕੇ? ਹਾਂਜੀ, ਗੱਲ ਕਰ ਲਓ ਆਪਣੀ, ਤਾਂ ਬਾਅਦ ਚ ਸੁਣਿਓ ਤੁਸੀਂ ਵੀ। ਹਾਂਜੀ ਨਹੀਂ ਭੈਣ ਜੀ, ਵਿੱਚੇ ਰੌਲਾ ਪਾਉਣ ਲੱਗ ਪੈਂਦੇ ਆ। ਅੰਕਲ ਜੀ ਮੇਰੀ ਇੱਕ ਗੱਲ ਸੁਣੋ, ਤੁਸੀਂ ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਪਾੜਿਆ, ਕੇਜਰੀਵਾਲ ਉਹਨੇ ਪਾੜਿਆ ਜੇ ਕੁਰਾਨ, ਤੁਸੀਂ ਇੰਨਾ ਝੂਠ ਕਾਹਤੇ ਬੋਲਦੇ ਹੋ? 78 ਦਾ ਕਾਂਡ ਕੇਜਰੀਵਾਲ ਕਰਾ ਗਿਆ ਸੀਗਾ, ਜਾਂ ਬਾਅਦ ਧਰਮ ਯੁੱਧ ਮੋਰਚਾ ਸੀਗਾ ਉਹਦੇ ਵਿੱਚ ਗਦਾਰੀ ਕੇਜਰੀਵਾਲ ਕਰਾ ਗਿਆ ਸੀਗਾ। ਜਿਹੜੇ ਬੁੱਢ ਰੋਜ਼ ਦੇ ਵਿੱਚ ਮੁੰਡੇ ਮਰੇ ਆ, ਇਹ ਜਾ ਕੇ KPS ਗਿੱਲ ਦੇ ਨਾਲ ਆ ਕੇ ਬਾਦਲ ਸਾਹਿਬ ਕਰਾਉਂਦੇ ਰਹੇ ਆ, ਉਹ ਕੇਜਰੀਵਾਲ ਕਰਾ ਗਿਆ। ਆਪਾਂ ਗੱਲ ਬੇਅਦਬੀ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੀ ਗੱਲ ਕਰਦੇ ਸੀ, ਉਹਦੀ ਮੈਂ ਗੱਲ ਕਰ ਰਿਹਾ ਸੀ। ਇਹ ਵੀ ਬਾਦਲਾਂ ਦੀ ਸ਼ਰਾਰਤ ਵਾ ਭਾਜੀ, ਇਹ ਵੀ ਬਾਦਲਾਂ ਦੀ ਸ਼ਰਾਰਤ ਵਾ, ਲੋਕਾਂ ਤੋਂ ਧਿਆਨ ਡਿਵਾਈਡ ਕਰਨ ਵਾਸਤੇ। ਬੀਬੀ ਗੱਲ ਸੁਣੋ, ਤੁਸੀਂ ਪਤਾ ਨਹੀਂ ਕਦੇ ਪਾਠ ਕੀਤਾ ਕਿ ਨਹੀਂ ਕੀਤਾ, ਕਦੇ ਪ੍ਰਕਾਸ਼ ਕਰਾਇਆ ਨਹੀਂ ਕਰਾਇਆ, ਉਹਨਾਂ ਦੇ ਘਰ ਹਰ ਸਮੇਂ ਪ੍ਰਕਾਸ਼ ਰਹਿੰਦਾ। ਜਿਹੜੇ ਗੁਰੂ ਸਾਹਿਬ ਦਾ ਇੰਨਾ ਸਤਿਕਾਰ ਕਰਦੇ, ਤੁਸੀਂ ਉਹਨਾਂ ਨੂੰ ਕਹੀ ਜਾਂਦੇ ਵੀ ਗੁਰੂ ਸਾਹਿਬ ਦੇ ਅੰਗ ਪਾੜਨਗੇ। ਕਿਉਂ ਪਾਪ ਕਰਦੇ ਹੋ? ਤੁਸੀਂ ਝੂਠ ਬੋਲ ਕੇ? ਤੁਸੀਂ ਮੈਨੂੰ ਤੁਸੀਂ ਦਿਖਾਵਾ ਤਾਂ ਕਮਾਲ ਦੀ ਗੱਲ ਆ ਜੀ। ਜਿੰਨਾ ਸਤਿਕਾਰ ਗੁਰੂ ਸਾਹਿਬ ਦਾ ਉਹ ਕਰਦੇ ਰਹੇ, ਜਿੰਨਾ ਗੁਰੂ ਨੇ ਉਹਨਾਂ ਤੇ ਕਿਰਪਾ ਕੀਤੀ ਆ ਤੇ ਹੁਣ ਵੀ ਕਰਨੀ ਆ, ਤੁਸੀਂ ਦੇਖ ਲਿਓ ਤੁਹਾਡੇ ਸਾਹਮਣੇ ਆ ਜਾਣਾ। ਐਵੇਂ ਆਪਾਂ ਬਾਹਰ ਬੈਠੇ ਨੇ ਗੱਲਾਂ ਕਰੀਏ। ਗੱਲ ਸੁਣੋ, ਜਦੋਂ ਜੁਦੇ ਹੋਏ ਸੀ ਨਾ, ਕੋਈ 2 ਬੱਸਾਂ ਸੀਗੀਆਂ, ਜਾਂ ਦੂਜੇ ਬਾਦਲ ਨਾਲ ਜੁਦੇ ਹੋਏ ਆ ਤਾਂ ਕੋਈ 2 ਬੱਸਾਂ ਸੀ। 2 ਬੱਸਾਂ ਤੋਂ ਇੰਨਾ ਵੱਡਾ ਬਿਜ਼ਨਸ ਨਹੀਂ ਕਿਸੇ ਦਾ ਵੀ ਵੱਧਦਾ। ਕਿਹਦੇ ਕੋਲੇ 2 ਬੱਸਾਂ ਸੀ ਜੀ? ਕਿਹਦੇ ਕੋਲੇ? ਬੀਬੀ ਗੱਲ ਤਾਂ ਸੁਣੋ, ਜਵਾਬ ਮੇਰੀ ਵੀ ਸੁਣ ਲਓ। ਕਿਹਦੇ ਕੋਲ 2 ਬੱਸਾਂ? ਦਦਾਰ ਸਿੰਘ ਬੈਂਸ ਤੇ ਇੱਕ ਹੋਰ, ਜਦੋਂ ਮੈਨੂੰ ਚੇਤਾ ਭੁੱਲ ਗਿਆ ਮੈਂ ਫੇਰ ਕਰ ਦੂੰਗੀ ਗੱਲ। ਗੁੰਮਨਾਮ ਪਾਰਟੀ ਅਮਰੀਕਾ ਕੈਨੇਡਾ ਚ ਵੀ ਬਣਾਈ ਹੋਆ। ਸੁਖਪ੍ਰੀਤ ਜੀ ਉਹ ਪੁੱਛਦੇ ਆ ਕਿ ਜਿਹੜੀਆਂ 2 ਬੱਸਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਕਿਹਦੀਆਂ ਸੀਗੀਆਂ? ਨਹੀਂ, 2 ਬੱਸਾਂ ਗੁਰਦਾਸ ਬਾਦਲ ਤੇ ਇਸ ਬਾਦਲ ਦੇ ਕੋਲ ਭੈਣ ਜੀ 2 ਬੱਸਾਂ ਸੀਗੀਆਂ ਜਦੋਂ ਜੁਦੇ ਹੋਏ ਆ। ਅੱਛਾ, 2 ਸੀ ਦੋਹਾਂ ਕੋ। ਠੀਕ। ਬੀਬੀ ਬੇਨਤੀ ਸੁਣੋ, ਮੇਰੀ ਬੇਨਤੀ ਸੁਣੋ ਬੀਬੀ ਜੀ। ਇੱਥੇ ਦੇਖੋ ਲੁਧਿਆਣੇ ਦੇ ਵਿੱਚ ਜੀ ਸੁਖਪ੍ਰੀਤ ਜੀ ਦੇਖੋ, ਮੈਂ ਲੁਧਿਆਣੇ 'ਚ ਹਜ਼ਾਰਾਂ ਬੰਦੇ ਉਹ ਬਣਾ ਸਕਦਾ ਜਿਨ੍ਹਾਂ ਨੇ ਮਿਹਨਤ ਕੀਤੀ। ਇੱਕ ਰੇਹੜੀ ਲਾਉਂਦੇ ਸੀ, ਕੋਈ ਫਲੈਟ ਚਲਾਉਂਦਾ ਸੀ, ਅੱਜ ਕਰੋੜਾਂ ਦਾ ਬਿਜ਼ਨਸ ਆ ਉਹਨਾਂ ਦਾ। ਮਿਹਨਤ ਕੀਤੀ, ਤਰੱਕੀ ਕੀਤੀ, ਅੱਗੇ ਵਧੇ। ਜਿਹੜੇ ਅੱਗੇ ਵੱਧ ਜਾਣ ਕੀ ਉਹ ਠੱਗੀ ਨਾਲ ਵੱਧਦੇ ਨੇ? ਮਿਹਨਤ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ। ਆਪਾਂ ਇਹ ਨਾ ਕਰੋ ਵੀ ਜਿਹਦਾ ਕਿਤੇ ਬਿਜ਼ਨਸ ਚੱਲ ਰਿਹਾ ਸ਼ਹਿਰ ਦੇ ਵਿੱਚ, ਪੰਜਾਬ ਦੇ ਵਿੱਚ, ਹਿੰਦੁਸਤਾਨ 'ਚ, ਵਰਲਡ ਦੇ ਵਿੱਚ, ਉਹ ਠੱਗੀ ਮਾਰਦੇ ਆ। ਤੁਹਾਡੇ ਕੋਲ ਵੀ ਇੱਥੇ ਕੈਲੀਫੋਰਨੀਆ ਜਾਂ ਅਮਰੀਕਾ ਦੇ ਵਿੱਚ ਐਸੇ ਬੰਦੇ ਬਥੇਰੇ ਹੋਣਗੇ ਜਿਨ੍ਹਾਂ ਨੇ ਮਿਹਨਤ ਨਾਲ ਇੱਥੋਂ ਪੰਜਾਬ 'ਚੋਂ ਖਾਲੀ ਗਏ ਸੀ, ਖਾਲੀ ਖੀਸਾ ਲੈ ਕੇ ਗਏ ਸੀ, ਅੱਜ ਉਹਦੇ ਪਰਮਾਤਮਾ ਦੀ ਕਿਰਪਾ ਨਾਲ ਆਨੰਦ ਮਾਰ ਰਹੇ ਨੇ। ਕੀ ਉਹ ਸਾਰੇ ਠੱਗੀ ਨਾਲ ਵਧੇ ਨੇ ਅੱਗੇ? ਆਪਾਂ ਜਿਹੜਾ ਅੱਗੇ ਵੱਧਦਾ ਉਹਨੂੰ ਕਹਿੰਦੇ ਠੱਗਾ ਹੈ। ਇਹ ਕਿੱਥੇ ਲਿਖਿਆ ਜੀ? ਕਮਾਲ ਦੀ ਗੱਲ ਤੁਹਾਡੇ ਵਾਲੀ। ਹਾਂਜੀ, ਸਾਡੇ ਨਾਲ ਅੱਗੇ ਜੁੜੇ ਨੇ ਜਰਨੈਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜਰਨੈਲ ਸਿੰਘ ਜੀ। ਤੇ ਜੀ ਮੈਂ ਤੁਹਾਡੀ ਲਾਈਨ ਕੱਟ ਦਿੱਤੀ ਹੈ ਕਿਉਂਕਿ ਟਾਈਮ ਵੀ ਘੱਟ ਆ ਤੇ ਤੁਸੀਂ ਸੁਣ ਵੀ ਨਹੀਂ ਸੀ ਰਿਹਾ ਤੁਹਾਡਾ। ਅਪੋਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸਲਾਮ ਕਰਦਾ ਜੀ ਭਾਜੀ ਹੁਣਾਂ ਨੂੰ। ਬੜੇ ਊਟ ਪਤਾਂਗ ਲੋਕਾਂ ਦੀਆਂ ਗੱਲਾਂ ਦਾ ਇਹ ਬੜੇ ਵਧੀਆ ਤਰੀਕੇ ਨਾਲ ਜਵਾਬ ਦੇ ਰਹੇ।
ਬਾਕੀ ਮੈਂ ਪੁੱਛਣਾ ਜਿਹੜੀਆਂ ਸੋਸ਼ਲ ਇਸ਼ੂਜ਼ ਹੈਗੇ ਆ ਉਹ ਆਪਣੇ ਪੋਲੀਟੀਕਲ ਏਜੰਡੇ ਦੇ ਵਿੱਚ ਨਹੀਂ ਹੈ। ਇਹਨਾਂ ਨੂੰ ਇਹ ਜਿਹੜਾ ਪੋਲੀਟੀਕਲ ਪਾਰਟੀਆਂ ਨੂੰ ਕੰਪਲੀਟ ਕਰਨਾ ਚਾਹੀਦੀਆਂ। ਕਿਹੜੀਆਂ ਪਾਰਟੀਆਂ ਫੈਮਿਲੀ ਸੋਸ਼ਲ ਰਿਲੀਜੀਅਸ ਸੈਂਸ ਉਹ ਜਵਾਕਾਂ ਨੂੰ ਦੇ ਰਹੀਆਂ, ਕਿਉਂਕਿ ਜਿਹੜੀਆਂ ਡਰੱਗ ਦਾ ਜਾਂ ਆਪਣੇ ਜਿਹੜੇ ਕ੍ਰਾਈਮ ਹੈਗੇ ਯੂਥ ਦੇ ਵਿੱਚ ਵੱਧ ਰਹੇ ਆ ਉਹ ਸੋਸ਼ਲ ਤੇ ਫੈਮਿਲੀ ਪ੍ਰੋਬਲਮਸ ਕਰਕੇ ਹੈਗੇ। ਇਹ ਆਪਣੇ ਮੈਂ ਇਹਨਾਂ ਪੁੱਛਣਾ ਚਾਹੁੰਦਾ ਵੀ ਉਹ ਸੋਸ਼ਲ ਏਜੰਡੇ ਕਿਉਂ ਨਹੀਂ ਪੋਲੀਟੀਕਲ ਪਾਰਟੀਆਂ 'ਚ ਉਹ ਆ ਰਹੇ ਵੀ। ਸਰਦਾਰ ਸਾਹਿਬ ਤੁਹਾਡੀ ਵਧੀਆ ਬਹੁਤ ਵਧੀਆ ਤੁਸੀਂ ਗੱਲ ਕੀਤੀ ਆ। ਅੱਜ ਦੇਖੋ ਅੱਜ ਜਿਹੜੀਆਂ ਸਮੱਸਿਆਵਾਂ ਨੇ ਨਾ ਜੀ ਸਾਡੇ ਸਾਹਮਣੇ ਹਿੰਦੁਸਤਾਨ ਦੇ ਜਾਂ ਵਰਲਡ ਦੇ ਜਾਂ ਸਾਡੇ ਪੰਜਾਬੀਆਂ ਦੇ ਸਾਹਮਣੇ ਸਮੱਸਿਆਵਾਂ ਦਾ ਕਾਰਨ ਮੇਲ ਤੁਹਾਡੇ ਸਾਹਮਣੇ ਤੁਸੀਂ ਬਿਲਕੁਲ ਵਧੀਆ ਗੱਲ ਕੀਤੀ ਆ। ਸੋਸ਼ਲ ਜਿਹੜਾ ਨਾ ਜੀ ਸਾਡਾ ਸਿਸਟਮ ਆ ਉਹਦੇ ਵਿੱਚ ਅਸੀਂ ਕਈ ਥਾਵਾਂ ਤੇ ਉਹ ਪੂਰੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ। ਸਾਡੀਆਂ ਸਮਾਜਿਕ ਜਥੇਬੰਦੀਆਂ, ਸਾਡੇ ਪਰਿਵਾਰਾਂ ਦੇ ਮੁਖੀ, ਸਾਡੀਆਂ ਧਾਰਮਿਕ ਜਥੇਬੰਦੀਆਂ ਆਪਣੀ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਸਕੀਆਂ, ਜਿਸ ਕਰਕੇ ਅੱਜ ਦੀਆਂ ਸਾਡੇ ਸਾਹਮਣੇ ਜਿਹੜੀਆਂ ਵਿਰਾਟ ਰੂਪ ਧਾਰਨ ਕਰਕੇ ਸਮੱਸਿਆਵਾਂ ਪੈਦਾ ਹੋ ਗਈਆਂ। ਉਹਦਾ ਇਹ ਰੀਜ਼ਨ ਹੈ। ਤੁਹਾਡੀ ਬਿਲਕੁਲ ਸਹੀ ਗੱਲ। ਔਰ ਨਾਲ ਦੀ ਨਾਲ ਸਾਡੇ ਜਿਹੜੀ ਸਾਡਾ ਜਿਹੜਾ ਮੀਡੀਆ ਹੈ, ਸਾਡਾ ਜਿਹੜਾ TV ਮੀਡੀਆ ਜਾਂ ਫਿਲਮਾਂ ਨੇ ਜਾਂ ਹੋਰ ਨੇ, ਇਹਨਾਂ ਦੇ ਵਿੱਚ ਜੋ ਕੁਝ ਦਿਖਾਇਆ ਜਾਂਦਾ ਉਹ ਵੀ ਸਾਡੇ ਤੇ ਅਸਰ ਕਰਦਾ। ਇਹਨਾਂ ਗੱਲਾਂ ਵੱਲ ਜ਼ਰੂਰ ਤੁਹਾਡੀ ਮੈਂ ਗੱਲ ਮੰਨਦਾ ਵੀ ਇਹਦੇ ਤੇ ਤਵੱਜੋ ਸਾਨੂੰ ਦੇਣੀ ਬਣਦੀ ਆ। ਇਹਨਾਂ ਚੀਜ਼ਾਂ ਤੇ ਸਾਨੂੰ ਅੰਕੁਸ਼ ਲਾਉਣਾ ਚਾਹੀਦਾ, ਰੋਕ ਲਾਉਣੀ ਚਾਹੀਦੀ ਆ। ਜੋ ਕੁਝ ਦਿਖਾਇਆ ਜਾ ਰਿਹਾ ਮੀਡੀਆ ਰਾਹੀਂ, ਚੈਨਲਾਂ ਰਾਹੀਂ, ਇਹ ਇੱਕ ਬਹੁਤ ਜ਼ਿਆਦਾ ਸਾਡੇ ਲਈ ਸੱਭਿਅਕ ਲੋਕਾਂ ਲਈ, ਜਿਹੜੇ ਸੱਭਿਅਕ ਲੋਕ ਨੇ, ਸੱਭਿਅਕ ਸਮਾਜ ਦੇ ਬੰਦੇ ਨੇ, ਉਹਨਾਂ ਲਈ ਇਹ ਇੱਕ ਘਾਤਕ ਸਾਡੇ ਲਈ ਸਮੱਸਿਆ ਬਣੀ ਹੋਈ ਆ। ਇਹ ਬਿਲਕੁਲ ਤੁਹਾਡੀ ਗੱਲ ਆ। ਇਹਦੇ ਤੇ ਵਿਚਾਰ ਹੋਣੀ ਚਾਹੀਦੀ ਆ। ਇਹਨਾਂ ਚੀਜ਼ਾਂ ਨੂੰ ਰੋਕਣਾ ਸਾਡਾ ਫਰਜ਼ ਬਣਦਾ, ਸਾਡਾ ਸਰਕਾਰਾਂ ਦਾ ਵੀ ਤੇ ਸਾਡੀਆਂ ਸਮਾਜਿਕ, ਧਾਰਮਿਕ ਤੇ ਹੋਰ ਸਾਰੀਆਂ ਜਥੇਬੰਦੀਆਂ ਦਾ ਵੀ, ਸੋਸ਼ਲ ਬੰਦਿਆਂ ਦਾ ਵੀ। ਇਹਦੇ ਤੇ ਹੁਣ ਜੇ ਆਹ ਨਾਲੇ ਚੰਗੇ ਗਾਣੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਡਰੱਗ ਦੀ ਗੱਲ ਚੱਲਦੀ ਹੈ, ਜਿਨ੍ਹਾਂ ਵਿੱਚ ਬੰਦੂਕਾਂ ਦੀ, ਕਿਰਪਾਨਾਂ ਦੀ ਜਾਂ ਹੋਰ ਗੱਲ ਚੱਲਦੀ ਹੈ, ਜਦੋਂ ਇਹ ਸਾਡੇ ਉੱਥੇ ਪਬਲਿਸ਼ ਹੁੰਦੇ ਨੇ, ਪਬਲਿਸ਼ ਹੋਣ ਤੋਂ ਬਾਅਦ ਇਹਨਾਂ ਨੂੰ ਦੇਖਣ ਤੋਂ ਬਾਅਦ ਬੱਚਿਆਂ ਦੇ ਉੱਤੇ ਅਸਰ ਪੈਂਦਾ ਇਹਦਾ। ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਨੇ। ਇਹ ਬਿਲਕੁਲ ਤੁਹਾਡੀ ਗੱਲ ਮੈਂ ਇਹਦੇ ਨਾਲ ਸਹਿਮਤ ਹਾਂ। ਤਾਂ ਮੈਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਵੱਲ ਧਿਆਨ ਦੇਵਾਂਗੇ ਔਰ ਦੇ ਵੀ ਰਹੇ। ਤੇ ਸੁਖਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਜੀ? ਹਾਂਜੀ ਮੈਂ ਬਸ ਮੈਨੂੰ ਪਤਾ ਟਾਈਮ ਵੀ ਥੋੜਾ, ਮੈਂ ਇੱਕ ਅੱਧੀ ਗੱਲ ਹੀ ਕਹਿਣੀ ਤੁਸੀਂ ਲਾਸਟ ਕਾਲਰ ਹੀ ਆ ਜੀ। ਹਾਂਜੀ ਠੀਕ ਹੈ ਜੀ। ਮੈਂ ਬਸ ਇਹ ਗੱਲ ਕਹਿਣੀ ਆ ਕਿ ਸਭ ਤੋਂ ਪਹਿਲਾਂ ਤਾਂ ਇਹ ਦੱਸਿਆ ਜਾਵੇ, ਜਦੋਂ ਕੋਈ ਸਿੱਖ ਆਪਣੀ ਹੋਂਦ ਨੂੰ ਪਲਟਾਉਣ ਵਾਸਤੇ ਜਾਂ ਕੋਈ ਸਰਬੱਤ ਖਾਲਸਾ ਜਾਂ ਕੁਛ ਕਰਦੇ ਆ, ਉਹਨਾਂ ਉੱਤੇ ਪੁਲਿਸ ਦੇ ਮੁਕੱਦਮੇ ਹੁੰਦੇ ਆ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਿਆ ਜਾਂਦਾ। ਜਦੋਂ RSS ਸ਼ਰੇਆਮ ਘੁੰਮ ਕੇ ਪੰਜਾਬ ਦੇ ਵਿੱਚ ਆਪਣੇ ਜਲਸੇ ਕਰਦੀ ਹੈ ਔਰ ਸਿੱਖਾਂ ਨੂੰ ਹਿੰਦੂ ਕੌਮ ਦਾ ਨਾਮ ਦਿੱਤਾ ਜਾਂਦਾ ਆ, ਉਦੋਂ ਇਹ ਸਰਕਾਰ ਉਹਨਾਂ ਤੇ ਮੁਕੱਦਮੇ ਕਿਉਂ ਨਹੀਂ ਕਰਦੀ? ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਕੇ ਸਾਰਾ ਕੁਝ ਕਰਾਉਂਦੀ ਹੈ। ਨੰਬਰ 2, ਜਿਹੜੇ ਭਾਈ ਸਾਹਿਬ ਬਾਰ-ਬਾਰ ਇੱਕ ਪਰਿਵਾਰ ਨੂੰ ਪ੍ਰੋਟੈਕਟ ਕਰ ਰਹੇ ਨੇ, ਮੈਂ ਇਹਨਾਂ ਨੂੰ ਇੱਕ ਗੱਲ ਜ਼ਰੂਰ ਕਹਾਂਗਾ ਵੀ ਜਿੰਨੇ ਵੀ ਕਾਲਰ ਆਏ ਨੇ ਉਹਨਾਂ ਨੇ ਕਿਸੇ ਹੋਰ ਦਾ ਨਾਂ ਲਏ ਬਗੈਰ ਸਿੱਧਾ ਬਾਦਲ ਪਰਿਵਾਰ ਦੀਆਂ ਗੱਲਾਂ ਕਹੀਆਂ ਨੇ। ਇਹ ਦੁਬਾਰਾ ਪ੍ਰੋਟੈਕਟ ਕਰੀ ਜਾ ਰਹੇ ਨੇ। ਆਖਰ ਇਹਨਾਂ ਨੇ ਵੀ ਇੱਕ ਦਿਨ ਅਕਾਲੀ ਦਲ ਛੱਡ ਕੇ ਬਾਹਰ ਜਾਣਾ ਆ, ਫਿਰ ਇਹਨਾਂ ਨੇ ਸਾਰਾ ਕੁਝ ਹੀ ਹੁਣ ਜਿਹੜੇ ਨਹੀਂ ਬੋਲਦੇ ਬਾਅਦ 'ਚ ਬੋਲਣਾ। ਸਾਰੇ ਲੋਕ ਇਦਾਂ ਕਰਦੇ ਆ, ਚਾਹੇ ਆਮ ਆਦਮੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਹੋਵੇ। ਉਹਨਾਂ ਦੀਆਂ ਰਿਕਾਰਡਿੰਗਾਂ ਕੱਢ ਲਓ, ਪਹਿਲਾਂ ਸੋਲੇ ਗਾਉਂਦੇ ਆ, ਬਾਅਦ ਵਿੱਚ ਰਾਮੂ ਮਾਲੀਆ ਵਰਗੇ ਵੀ ਪਹਿਲਾਂ ਸੋਲੇ ਗਾਉਂਦੇ ਆ, ਬਾਅਦ ਵਿੱਚ ਗਦਾਰ, ਕਈ ਕੁਛ ਇਦਾਂ ਦੇ ਲਫ਼ਜ਼ ਬੋਲਦੇ ਆ। ਇਹ ਸਿਰਫ ਇੱਕ ਸਿਆਸਤ ਦਾ ਪ੍ਰਚਾਰ ਹੈ, ਹੋਰ ਕੁਛ ਨਹੀਂ ਹੈਗਾ। ਸਾਨੂੰ ਇੱਕ ਦੂਜੇ ਨੂੰ ਪ੍ਰੋਟੈਕਟ ਕਰਨ ਦੀ ਬਜਾਏ ਇਹ ਗੱਲ ਜ਼ਰੂਰ ਜਨਤਾ ਨੂੰ ਦੱਸਣੀ ਚਾਹੀਦੀ ਆ ਕਿ ਭਾਈ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ, ਉਹਨੂੰ ਪ੍ਰੋਟੈਕਟ ਨਾ ਕਰੋ, ਉਹਦੀ ਗਲਤੀ ਮੰਨੋ ਤਾਂ ਜਨਤਾ ਤੁਹਾਡੇ ਨਾਲ ਹੈ। ਤੁਸੀਂ ਗਲਤੀ ਨਹੀਂ ਮੰਨਦੇ ਤਾਂ ਹੀ ਗਲਤੀ ਤੇ ਹੋਰ ਗਲਤੀ ਅੱਗੇ ਦੇ ਅੱਗੇ ਕਰੀ ਜਾ ਰਹੇ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅੱਜ ਤੱਕ ਕੋਈ ਸੁਰਾਗ ਨਹੀਂ ਲੱਭਿਆ ਔਰ ਸ਼ਰੇਆਮ ਲੋਕਾਂ ਨੇ ਇਹਦੀ ਗੱਲ ਮੰਨੀ ਆ ਕਿ ਅਸੀਂ ਕੀਤਾ, ਉਹਨਾਂ ਨੂੰ ਫੜਿਆ ਨਹੀਂ। ਪਰ ਸਿੱਖਾਂ ਨੂੰ ਹੀ ਉਲਟ ਫੜ ਕੇ, ਉਹਨਾਂ ਮੁੰਡਿਆਂ ਵਿਚਾਰਿਆਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਿਆ ਗਿਆ। ਜਿਹੜੀਆਂ ਰਿਕਾਰਡਿੰਗ ਸੁਣਾਈਆਂ ਗਈਆਂ ਉਹ ਵੀ ਐਡਿਟ ਕਰਕੇ ਸੁਣਾਈਆਂ ਗਈਆਂ, ਉਹ ਬਾਅਦ ਵਿੱਚ ਕਿੱਥੇ ਗਈਆਂ ਰਿਕਾਰਡਿੰਗ? ਕਿਉਂ ਨਹੀਂ ਫਿਰ ਉੱਤੇ ਮੁਕੱਦਮਾ ਚੱਲਿਆ? ਕਿਉਂ ਨਹੀਂ ਅਦਾਲਤ ਵਿੱਚ ਕੇਸ ਪ੍ਰੂਵ ਹੋਇਆ? ਇਹਦੀ ਜ਼ਰੂਰ ਗੱਲ ਦੱਸੋ। ਹਜੇ ਵੀ ਟਾਈਮ ਹੈਗਾ, ਜਨਤਾ ਕੋਲੋਂ ਮਾਫੀ ਮੰਗ ਕੇ ਜਿਹੜੀਆਂ ਗਲਤੀਆਂ ਉਹਨਾਂ ਨੂੰ ਸੁਧਾਰੋ, ਨਾ ਕਿ ਲੋਕਾਂ ਨੂੰ ਹੋਰ ਦਬਕੇ ਮਾਰੋ ਕਿ ਅਸੀਂ ਸਹੀ ਹਾਂ। ਦੁਨੀਆ ਤੇ ਕੋਈ ਸਰਕਾਰ ਸਹੀ ਨਹੀਂ ਹੁੰਦੀ। ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਜੇ ਅੱਜ ਵੀ ਨਾਦਰਸ਼ਾਹੀ ਫਰਮਾਨ ਨਾ ਛੱਡਿਆ ਤਾਂ ਲੋਕਾਂ ਨੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਸਬਕ ਸਿਖਾਉਣਾ, ਫਿਰ ਅਸੀਂ ਜਵਾਬ ਦੇਣ ਜੋਗੇ ਨਹੀਂ ਰਹਿਣਾ। ਜ਼ਰੂਰ ਜਵਾਬ ਦਿਓ ਜੀ। ਸਰਦਾਰ ਸਾਹਿਬ ਗੱਲ ਆ, ਪਹਿਲੀ ਗੱਲ ਤਾਂ ਵੀ RSS ਜਾਂ ਹੋਰ ਜਿਹਦੀ ਆਪਾਂ ਗੱਲ ਕਰਦੇ ਹਾਂ ਉਹ ਸਿੱਖੀ ਸਿਧਾਂਤਾਂ ਦੇ ਵਿੱਚ ਨਹੀਂ ਆਉਂਦੇ। ਉਹ ਆਪਣੇ ਧਰਮ ਦੇ ਵਿੱਚ ਆਜ਼ਾਦ ਨੇ, ਆਪਣੇ ਧਰਮ ਦੀ ਗੱਲ ਕਿਸੇ ਵੀ ਰੂਪ 'ਚ ਕਰ ਸਕਦੇ ਨੇ। ਉਹਨਾਂ ਦੇ ਧਰਮ ਦੇ ਪੈਰੋਕਾਰ ਜਾਂ ਉਹਨਾਂ ਦੇ ਧਰਮ ਦੇ ਜਿਹੜੇ ਹੋਰ ਗੁਰੂ ਵਗੈਰਾ ਨੇ ਉਹ ਉਹਨਾਂ ਨੂੰ ਰੋਕਣ ਜਾਂ ਨਾ ਰੋਕਣ ਸਾਡਾ ਫਰਜ਼ ਨਹੀਂ ਬਣਦਾ। ਅਸੀਂ ਉਹਨਾਂ ਦੇ ਧਰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਸਾਡੀ ਸਰਕਾਰ ਜਿਹੜੀ ਨਿਰਪੱਖ ਸਰਕਾਰ ਆ, ਸਾਡਾ ਜਿਹੜਾ ਧਰਮ ਆ
ਗੁਰੂ ਮਹਾਰਾਜ ਦਾ ਬਖਸ਼ਿਆ ਹੈ ਧਰਮ ਆ, ਇਹਦੇ ਸਿਧਾਂਤ ਨੇ ਕੁਛ, ਇਹਦੀ ਕੋਈ ਮਰਿਆਦਾ ਹੈ। ਉਹ ਮਰਿਆਦਾ ਸਾਡੇ ਕੋਲੇ ਪ੍ਰਤੱਖ ਤੌਰ ਤੇ ਸਾਡੇ ਸਾਹਮਣੇ ਆ। ਜੇ ਉਹਦੇ ਵਿੱਚ ਕੋਈ ਵਿਘਨ ਪਾਊ ਜਾਂ ਉਲੰਘਣਾ ਕਰੂਗਾ ਉਹਦੇ ਖਿਲਾਫ ਸਾਡੀ ਧਾਰਮਿਕ ਤੌਰ ਤੇ ਔਰ ਨਾਲ ਦੀ ਨਾਲ ਜੇ ਕੋਈ ਸਾਡਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਤੇ ਬਣਦੀ ਕਾਰਵਾਈ ਕਾਨੂੰਨ ਅਨੁਸਾਰ ਕਰਨੀ ਸਾਡਾ ਫਰਜ਼ ਵਾ। ਠੀਕ ਹੈ ਜੀ। ਦੂਜਾ ਸਵਾਲ ਸੀ ਮੇਰੇ ਦਿਮਾਗ 'ਚ ਨਿਕਲ ਗਈ ਗੱਲ ਕਰਦੇ ਬਈ ਕੀ ਸੀਗਾ ਬੀਬੀ ਜੀ? ਹੈਲੋ। ਹਾਂਜੀ ਉਹਨਾਂ ਦੇ ਸਵਾਲ ਤੇ ਇਹੀ ਸੀਗਾ ਕਿ ਜਿਸ ਵੇਲੇ ਦੂਸਰੇ ਧਰਮਾਂ ਦੇ ਆ ਨੰਗੀਆਂ ਤਲਵਾਰਾਂ ਲੈ ਕੇ ਜਾਂਦੇ ਆ ਤੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ, ਤੇ ਜਿਸ ਵੇਲੇ ਕੋਈ ਸਿੱਖ ਆ ਉਹ ਆਪਣੇ ਧਰਮ ਦੀ ਕੋਈ ਉਹਦਾ ਮੈਂ ਦੱਸਦਾ ਵੀ ਆਪਣੇ ਉਹਨਾਂ ਦਾ ਆਪਣਾ ਧਰਮ ਆ, ਉਹਨਾਂ ਦੇ ਧਰਮ ਦੇ ਉਹ ਆਪਣੇ ਮਰਿਆਦਾ ਅਨੁਸਾਰ ਜੋ ਕੰਮ ਕਰਨ, ਆਪਣੇ ਸਿਧਾਂਤ ਤੋੜਨ, ਨਾਮ ਤੋੜਨ, ਮਰੋੜਨ, ਜੋ ਮਰਜ਼ੀ ਕਰਨ, ਆਪਣਾ ਕੋਈ ਫਰਜ਼ ਨਹੀਂ ਬਣਦਾ। ਆਪਾਂ ਆਪਣੇ ਧਰਮ ਦੀ ਮਰਿਆਦਾ, ਆਪਣੇ ਧਰਮ ਦੀ ਰਹਿਤ ਜਿਹੜੀ ਆ ਉਹਨੂੰ ਬਰਕਰਾਰ ਰੱਖਣਾ ਸਾਡਾ ਫਰਜ਼ ਬਣਦਾ। ਸਾਡੇ ਕੋਲ ਅਕਾਲ ਤਖ਼ਤ ਸਾਹਿਬ ਹੈਗੇ ਨੇ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜੋ ਚਾਹਵੇ ਸਾਡੀ ਕੌਮ ਨੂੰ ਸੰਦੇਸ਼ ਦੇ ਸਕਦਾ। ਜੇ ਚਾਹਵੇ ਉਹਨੂੰ ਲੱਗੇ ਵੀ ਸਰਬੱਤ ਖਾਲਸਾ ਬੁਲਾਉਣ ਦੀ ਜ਼ਰੂਰਤ ਆ ਤੇ ਸਰਬੱਤ ਖਾਲਸਾ ਵੀ ਬੁਲਾ ਸਕਦਾ। ਉਹਦੇ ਕੋਲੇ ਅਧਿਕਾਰ ਖੇਤਰ ਆ, ਉਹਨੂੰ ਸਾਰੇ ਸੰਸਾਰ ਦੇ ਸਿੱਖ ਕੌਮ ਦਾ ਆਪਾਂ ਲੀਡ ਉਹਨਾਂ ਨੂੰ ਦਿੱਤੀ ਹੋਈ ਆ, ਉਹਨਾਂ ਦੇ ਹਵਾਲੇ ਕੀਤੀ ਹੋਈ ਆ। ਠੀਕ ਹੈ ਜੀ। ਦੂਜਾ ਮੈਂ ਇਹਨਾਂ ਦਾ ਇੱਕ ਸਵਾਲ ਹੋਰ ਸੀ ਮੇਰੇ ਵਿਸਰ ਗਿਆ ਦਿਮਾਗ 'ਚੋਂ, ਜਿਹੜਾ ਲਾਸਟ ਵਿੱਚ ਕੀਤਾ ਸੀ। ਕੋਈ ਟਾਈਮ ਵੀ ਸਾਡੇ ਕੋਲ ਘੱਟ ਹੈ ਤੇ ਜੀ ਜ਼ਰੂਰ ਤੁਸੀਂ ਵੀ ਕੁਛ ਨਾ ਕੁਛ ਖੇਚਲ ਕਰਿਓ। ਜੇ ਅਸੀਂ ਤੇ 3 ਘੰਟੇ ਇਸ ਤਰ੍ਹਾਂ ਤੁਹਾਡੀਆਂ ਕਾਲਾਂ ਲੈ ਸਕਦੇ ਹਾਂ, ਕਿਉਂਕਿ ਹੁਣ ਵੀ ਸਾਰੀਆਂ ਕਾਲਾਂ ਜਿਹੜੀਆਂ ਹੋਲਡ ਤੇ ਆ, ਤੇ ਮੈਂ ਰਿਕੁਐਸਟ ਕਰਾਂਗੀ ਕਿ ਤੁਹਾਡੀਆਂ ਕਾਲਾਂ ਅਸੀਂ ਨਹੀਂ ਲੈ ਸਕਾਂਗੇ ਕਿਉਂਕਿ ਟਾਈਮ ਦੀ ਜਿਹੜੀ ਕਿੱਲਤ ਹੈਗੀ ਆ। ਤੇ ਤੁਸੀਂ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਰਿਕੁਐਸਟ ਤੇ ਆਏ ਆ। ਸਾਡੇ ਸਰੋਤਿਆਂ ਮੈਂ ਸਾਰੇ NRI ਵੀਰਾਂ ਨੂੰ ਬੇਨਤੀ ਕਰਦਾ ਵੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ, ਧਰਮ ਦੇ ਕਰਮ ਵੀ ਕੀਤੇ ਨੇ, ਵਿਕਾਸ ਵੀ ਕੀਤਾ, ਤਰੱਕੀ ਵੀ ਕਰਾਈ ਆ। ਪੰਜਾਬ ਖੁਸ਼ਹਾਲ ਆ। ਪੰਜਾਬ ਨੂੰ ਖੁਸ਼ਹਾਲ ਵਸਣ ਦੇਈਏ, ਸਾਥ ਦਿਓ, ਸਹਿਯੋਗ ਦਿਓ। ਆਓ, ਜੀ ਆਇਆਂ ਨੂੰ। ਤੁਹਾਡਾ ਅਸੀਂ ਵੈਲਕਮ ਕਰਾਂਗੇ। ਤੁਹਾਨੂੰ ਅਸੀਂ ਜੇ ਤੁਹਾਡੀ ਕੋਈ ਸਮੱਸਿਆਵਾਂ ਨੇ ਉਹ ਦੂਰ ਕਰਾਂਗੇ। ਤੁਸੀਂ ਸਿਰਫ ਦੂਰ ਬੈਠ ਕੇ ਮਨ ਵਿੱਚ ਇੱਕ ਵਹਿਮ ਪਾਲ ਕੇ ਜਾਂ ਮਨ ਦੇ ਵਿੱਚ ਕੋਈ ਏਦਾਂ ਦਾ ਭਰਮ ਪਾਲ ਕੇ ਬੈਠੇ ਹੋ, ਜਾਂ ਕਿਸੇ ਦੀ ਗੱਲ ਸੁਣ ਕੇ ਮਨ ਦੇ ਵਿੱਚ ਸਾਡੇ ਪ੍ਰਤੀ ਗੁੱਸਾ ਪੈਦਾ ਕਰਕੇ ਬੈਠੇ ਹੋ, ਇਹਨੂੰ ਕੱਢੋ, ਇਹਨੂੰ ਥੁੱਕੋ, ਇਹਨੂੰ ਖਤਮ ਕਰੋ ਤੇ ਆਪਾਂ ਆਪਣੀ ਭਾਈਚਾਰਾ ਨੂੰ, ਆਪਣੇ ਜੋ ਆਪਣਾ ਵਿਰਾਸਤ ਆ ਉਹਨੂੰ ਸੰਭਾਲੀਏ, ਹੋਰ ਅੱਗੇ ਲੈ ਕੇ ਜਾਈਏ। ਸਾਨੂੰ ਸਰਕਾਰ ਬਣਾਉਣੀ ਆ। ਆਉਣ ਵਾਲੇ ਸਮੇਂ 'ਚ ਸਾਡਾ ਸਾਥ ਦਿਓ, ਸਹਿਯੋਗ ਦਿਓ, ਹਰ ਤਰ੍ਹਾਂ ਦੇ ਨਾਲ ਸਾਡੇ ਨਾਲ ਚੱਲੋ, ਕਿਉਂਕਿ ਸਿੱਖੀ ਸਿਧਾਂਤਾਂ ਦੀ ਪੰਜਾਬ ਦੀ ਵਾਰਸ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ। ਇਹ ਤੋਂ ਬਿਨਾਂ ਨਾ ਤਾਂ ਸਿੱਖੀ ਦੀ ਕੋਈ ਗੱਲ ਕਰ ਸਕਦਾ, ਨਾ ਪੰਜਾਬ ਦੀ ਤਰੱਕੀ ਦੀ ਕੋਈ ਗੱਲ ਕਰ ਸਕਦਾ, ਨਾ ਪੰਜਾਬ ਦੇ ਸਿਧਾਂਤਾਂ ਨੂੰ ਕੋਈ ਅੱਗੇ ਵਧਾ ਸਕਦਾ। ਇਸ ਕਰਕੇ ਆਓ ਆਪਾਂ ਪੰਜਾਬ ਦੀ ਤਰੱਕੀ ਖਾਤਰ, ਪੰਜਾਬ ਦੀ ਖੁਸ਼ਹਾਲੀ ਦੀ ਖਾਤਰ, ਪੰਜਾਬੀਅਤ ਨੂੰ ਅੱਗੇ ਲਿਜਾਣ ਦੀ ਖਾਤਰ, ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਖਾਤਰ ਆਪਾਂ ਇਕੱਠੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਹੋਈਏ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕਰੀਏ। ਇਹ ਮੈਂ ਬੇਨਤੀ ਸਾਰੇ NRI ਵੀਰਾਂ ਨੂੰ ਕਰਦਾ। ਮੈਨੂੰ ਪੂਰਨ ਆਸ ਹੈ ਵੀ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰੋਗੇ ਤੇ ਸਾਨੂੰ ਪੂਰਨ ਤੌਰ ਤੇ ਸਹਿਯੋਗ ਦਿਓਗੇ, ਤੋਂ ਐਲਾਨ ਕਰੋਗੇ ਤੁਸੀਂ ਵੀ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੇ ਲਈ ਤੁਸੀਂ ਹਰ ਹੀਲਾ ਸਾਡੇ ਨਾਲ ਸਹਿਯੋਗ ਦਿਓਗੇ, ਇਹ ਮੈਂ ਆਸ ਰੱਖਦਾ। ਥੈਂਕ ਯੂ ਜੀ। ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਤੇ ਜੋ ਵੀ ਸਾਡੇ ਕਾਲਰ ਦੇ ਮਨ ਵਿੱਚ ਸਵਾਲ ਸੀ ਉਹਨਾਂ ਦੇ ਜਵਾਬ ਦਿੱਤੇ ਆ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਇਹਨਾਂ ਦਾ ਧੰਨਵਾਦ ਆ ਕਿ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਆਏ ਆ। ਤੇ ਨਹੀਂ ਤਾਂ ਜੀ ਬਹੁਤ ਸਾਰੇ ਜਿਹੜੇ ਅੱਜ ਬਹੁਤ ਸਾਰੀਆਂ ਅਸੀਂ ਕਾਲਾਂ ਕੀਤੀਆਂ, ਬਾਕੀਆਂ ਨੂੰ ਵੀ ਕੋਈ ਜਵਾਬ ਨਹੀਂ ਦੇ ਰਿਹਾ, ਕੋਈ ਫੋਨ ਨਹੀਂ ਚੱਕ ਰਿਹਾ। ਜੇ ਤੁਹਾਨੂੰ ਵੀ ਕੋਈ ਜਾਣਦਾ ਕਿਸੇ ਵੀ ਪਾਰਟੀ ਦਾ ਆ, ਕਾਂਗਰਸ ਜਾਂ ਅਕਾਲੀ ਦਲ, ਆਮ ਆਦਮੀ ਪਾਰਟੀ ਆ, ਤੇ ਤੁਸੀਂ ਉਹਨਾਂ ਦੇ ਆਪਣੇ ਵਿਧਾਇਕਾਂ ਦੇ ਆਪਣੇ ਕੈਂਡੀਡੇਟ ਤੁਹਾਡੇ ਇਲਾਕਿਆਂ ਦੇ ਆ, ਉਹਨਾਂ ਦੇ ਨੰਬਰ ਦੇ ਸਕਦੇ ਆ। ਤੇ ਬਾਕੀ ਜੋ ਕੁਛ ਤੁਹਾਨੂੰ ਦੱਸ ਦਿੱਤਾ ਆ ਜੀ, ਉਹ ਹੁਣ ਸਾਰਿਆਂ ਨੂੰ ਪਤਾ ਹੀ ਆ ਕਿ ਉਸ ਦੇ ਵਿੱਚ ਕੀ ਸੱਚਾਈ ਸੀਗੀ ਕੀ ਨਹੀਂ। ਤੇ ਕਈ ਵਾਰੀ ਇਹ ਬਹੁਤੀ ਵਾਰੀ ਕਿਹਾ ਜਾਂਦਾ ਹੈ ਕਿ ਤੁਸੀਂ ਬਾਹਰ ਬੈਠੇ ਆ, ਤੁਹਾਨੂੰ ਕੁਛ ਨਹੀਂ ਪਤਾ। ਮੇਰੇ ਖਿਆਲ ਦੇ ਵਿੱਚ ਬਾਹਰ ਵਾਲਿਆਂ ਦੀ ਦੂਰ ਦੀ ਨਿਗਾਹ ਬਹੁਤ ਵਧੀਆ ਆ। ਆਪਾਂ ਨੂੰ ਸੱਚਾਈ ਦਾ ਸਾਰਿਆਂ ਨੂੰ ਪਤਾ ਹੀ ਆ, ਪਰ ਤੁਸੀਂ ਜਵਾਨੀ ਸੁਣਨੀ ਹੁੰਦੀ ਆ। ਕੋਈ ਨਾ ਕੋਈ ਗੱਲ ਕਿੰਨਿਆਂ ਕੁ ਦੇ ਜਵਾਬ ਸਹੀ ਮਿਲੇ ਉਹ ਤੁਹਾਨੂੰ ਜ਼ਰੂਰ ਤੁਹਾਡੇ ਮਨ ਦੇ ਵਿੱਚ ਜ਼ਰੂਰ ਹੋਊਗਾ ਕਿ ਕਿਸ ਨੂੰ ਕਿੱਥੇ ਜਿਹੜਾ ਜਵਾਬ ਆ ਉਹ ਠੀਕ ਮਿਲ ਗਿਆ। ਕਿੰਨੀਆਂ ਕੁ ਤਰੱਕੀਆਂ ਹੋਈਆਂ ਸਾਰੇ ਜਾਂਦੇ ਆ, ਜਾਣਾ ਵੀ ਆ, ਜ਼ਰੂਰ ਦੇਖਿਓ। ਤੇ ਇਸੇ ਦੇ ਨਾਲ ਹੁਣ ਆਪਾਂ ਜਿਹੜਾ ਪ੍ਰੋਗਰਾਮ ਆ ਇੱਥੇ ਸਮਾਪਤ ਕਰਾਂਗੇ। ਮੇਰੇ ਤੋਂ ਬਾਅਦ ਮੈਂਟੂ ਗੁਰਸਰੀਆ ਜੀ ਰਾਜਕਰਨ ਦੇ ਨਾਲ ਖਬਰਾਂ ਕਰਨਗੇ। ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਆ। ਇੱਕ ਵਾਰੀ ਫੇਰ ਰਿਕੁਐਸਟ ਕਰਦੇ ਆ ਜੀ, ਤੁਹਾਨੂੰ ਵੀ ਕੋਈ ਜਾਣਦਾ ਆ ਉੱਥੇ ਤੁਹਾਡੇ ਇਲਾਕੇ ਦਾ ਕੋਈ ਵਿਧਾਇਕ ਆ ਕਿਸੇ ਵੀ ਪਾਰਟੀ ਦਾ ਆ, ਤੇ ਉਸ ਨੂੰ ਜ਼ਰੂਰ ਤੁਸੀਂ ਰਿਕੁਐਸਟ ਕਰੋ ਤੇ ਅਸੀਂ ਉਸ ਦੇ ਨਾਲ ਤੁਹਾਡੀ ਗੱਲਬਾਤ ਜ਼ਰੂਰ ਕਰਾਵਾਂਗੇ, ਜ਼ਰੂਰ ਤੁਹਾਡੇ ਰੂਬਰੂ ਕਰਾਂਗੇ ਜੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300